जाको हर रंग लागो इस जुग में, सो कहियत है सूरा। जाको हर रंग लागो इस जुग में, सो कहियत है सूरा। जाको हर रंग लागो इस जुग में,
सरणी पावन नाम ध्यावन सहज समावन संग 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 जाको हरे रंग लाको इस जुग में सो कहियते हैं सूरा जाको हरे रंग लाको इस जुग में सो कहियते हैं सूरा आत्म जिण सकल बसना के आत्म जिण सकल बसना के जामा सतगुर पूरा जामा सतगुर पूरा जाका सतगुर पूरा जाका सतगुर पूरा जाको हरे रंग लागो इस जुग में सो कहियते हैं सूरा जाको हरे रंग लागो इस जुग में सो कहियते हैं सूरा जाके चरण बसै मेरे हिये जाके चरण बसै मेरे हिये संग पुनीता संग पुनीता संग पुनीता
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਮਸਕਾਰ ਹੈ ਇਸ ਪਵਿੱਤਰ ਧਰਤੀ ਨੂੰ ਅਤੇ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਪਿੰਦਰਪਾਲ ਜੀ ਅਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੇ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਕੀਰਤਨ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ। ਆਪ ਸੰਗਤ ਬਖਸ਼ਣਹਾਰ ਹੋ ਜੀ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਸੁਤ ਤਨ ਕੋ ਲੋਭ ਨਾ ਕੀਨ, ਧਰਮ ਰਾਖ ਕਲਮੋ ਗਏ ਦਾਦੇ ਸੋ ਜਸ ਲੀਨ। ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ। ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਮੁਰੀਦਾਂ ਨੂੰ ਨਮਸਕਾਰ ਕਰਨ ਵਾਸਤੇ ਆਏ ਹਾਂ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪ੍ਰੇਮ ਦੇ ਅੰਦਰ, ਜਿਨ੍ਹਾਂ ਨੇ ਰਣ ਤੱਤੇ ਦੇ ਅੰਦਰ ਸ਼ਹਾਦਤ ਦੇ ਜਾਮ ਪੀਤੇ। ਸੋ ਇਹ ਸਨ ਸਤਿਕਾਰਯੋਗ ਬੀਬੀ ਰਵਿੰਦਰ ਕੌਰ ਜੀ ਪਟਿਆਲੇ ਤੋਂ। ਹੁਣ ਆਪਣੇ ਕੋਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਪਹੁੰਚੇ ਹੋਏ ਹਨ। ਅਤ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਵੀ ਉਹ ਵੀ ਪਹੁੰਚ ਚੁੱਕੇ ਹਨ ਸ਼੍ਰੀਨਗਰ ਵਾਲੇ। ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵੀ ਪਹੁੰਚ ਚੁੱਕੇ ਹਨ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਪ੍ਰੇਮ ਦੇ ਨਾਲ ਆਪ ਜੀਆਂ ਨਿਗਾਹ ਨੂੰ ਹੋ ਕਰਕੇ ਸਾਰਿਆਂ ਨੇ ਬੈਠਣਾ ਹੈ, ਤਾਂ ਜੋ ਪਿੱਛੇ ਜੋ ਹੋਰ ਵੀ ਸੰਗਤਾਂ ਦੂਰ ਦਰਾਡੇ ਤੋਂ ਆ ਰਹੀਆਂ ਹਨ ਨਮਸਕਾਰ ਕਰਨ ਵਾਸਤੇ, ਸਾਰੀਆਂ ਸੰਗਤਾਂ ਪ੍ਰੇਮ ਸਹਿਤ ਮਿਲ ਬੈਠ ਕਰਕੇ ਗੁਰੂ ਗੁਰੂ ਆਪਾ ਸਿਮਰ ਸਕੀਏ। ਔਰ ਸਾਧ ਸੰਗਤ ਜੀ, ਸਾਲਾਨਾ ਸ਼ਹੀਦੀ ਸਮਾਗਮ ਇਹਨਾਂ ਸਥਾਨਾਂ ਤੇ 21 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਣੇ ਹਨ ਔਰ 23 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਸਮਾਪਤੀਆਂ ਹੋ ਕਰਕੇ ਜੋ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਗੜੀ ਸਾਹਿਬ ਤੋਂ ਪ੍ਰਾਰੰਭ ਹੋ ਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਇੱਥੇ ਸਮਾਪਤੀਆਂ ਹੁੰਦੀਆਂ ਹਨ 23 ਤਰੀਕ ਨੂੰ। ਔਰ 23 ਤਰੀਕ ਨੂੰ ਹੀ ਸਾਧ ਸੰਗਤ ਜੀਓ ਅੰਮ੍ਰਿਤ ਸੰਚਾਰ ਹੋਣੇ ਹਨ। ਸੋ ਬੇਨਤੀਆਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪੁੱਤਰ ਧੀਆਂ ਹੋ ਕਰਕੇ ਆਪਾਂ ਜੀਵੀਏ। ਸੋ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਹਾਜ਼ਰੀਆਂ ਭਰ ਰਹੇ ਹਨ ਔਰ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਸੰਗਤਾਂ ਨੂੰ ਟੀਵੀ ਚੈਨਲ ਮਾਧਿਅਮ ਦੇ ਰਾਹੀਂ, ਵੱਖ-ਵੱਖ YouTube ਚੈਨਲ ਦੇ ਰਾਹੀਂ ਜੋ ਸੇਵਾਵਾਂ ਕਰ ਰਹੇ ਹਨ, PTC ਸਿਮਰਨ ਦੇ ਵੱਲੋਂ, ਅਕਾਲ ਚੈਨਲ ਟੀਵੀ ਵੱਲੋਂ, ਸੰਗਤ ਚੈਨਲ ਟੀਵੀ ਵੱਲੋਂ, ਸਿਮਰਨ ਪ੍ਰੋਡਕਸ਼ਨ, ਮਿਸਟਰ ਸਿੰਘ ਪ੍ਰੋਡਕਸ਼ਨ, TF ਗੁਰਬਾਣੀ, ਇਹਨਾਂ ਸਾਰੇ ਵੀਰਾਂ ਦਾ ਧੰਨਵਾਦ। ਦੂਰ ਦਰਾਡੇ ਤੋਂ ਸੰਗਤਾਂ ਸਤਿਗੁਰੂ ਮਹਾਰਾਜ ਜੀਓ ਕੀਆਂ ਅਸੀਸਾਂ ਲੈਣ ਵਾਸਤੇ ਆਪ ਜੀ ਆ ਰਹੇ ਹੋ। ਸੋ ਆਓ ਪ੍ਰੇਮ ਸਹਿਤ 8:30 ਵਜੇ ਤੱਕ ਲਗਭਗ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਦਾ ਸਮਾਂ ਹੈ। ਆਓ ਪ੍ਰੇਮ ਸਹਿਤ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਨਮਸਕਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
दंडोत बंधन अनक बार, सर्व कला समरथ, डोलन ते रखो प्रभु, नानक दे कर हथ, डोलन ते राखो प्रभु, डोलन तेरा को प्रभु, नानक दे कर हथ। पहला मरण कबूल, पहला मरण कबूल, जीवन की छड़ आस, जीवन की छड़ आस, ओ सबना की रेणुका, ओ सबना की रेणुका, तो आओ हमारे पास, तो आओ हमारे पास। मरने ते क्या दर्पना, मरने ते क्या दर्पना, मरने ते क्या दर्पना, मरने ते क्या दर्पना, जब हाथ सिंधौरा जब हाथ सिंधौरा मरने ते क्या दर्पना, मरने ते क्या दर्पना, मरने ते क्या दर्पना, मरने दे क्या दर्पना, मरने ते क्या दर्पना, मरने ते क्या दर्पना, मरने ते क्या दर्पना। कबीर ऐसी होए परी, कबीर ऐसी होए परी, मन को पावत कीन,
कबीर ऐसी होए परी कबीर ऐसी हुए परी कबीर ऐसी होए परी मन को पावत कीन मरने ते क्या कल्पना मरने ते क्या कल्पना जब हाथ सिलौना लीन मरने ते क्या दर्पणा मरने ते क्या दर्पणा मरने ते क्या दर्पणा मरने ते क्या दर्पणा जब हाथ सिलौना जब हाथ सिलौना लीन मरने ते क्या दर्पणा मरने ते क्या दर्पणा मरने ते क्या दर्पणा जब हाथ सिंधौरा लीन मरने ते क्या दर्पणा जब हाथ सिंधौरा ली तन जन्म परवाह 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 सफल सतगुर सेवया सफल सतगुर सेवया सफल सतगुर जन्म परवाह ऐसी मरनी जो मरे बहुर न मरना हो ऐसी मरनी जो मरे बहुर न मरना हो
ऐसी मरनी जो मरे बहुर न मरना हो, ऐसी मरनी जो मरे बहुर न मरना हो, बहुर न मरना होए, 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 ऐसी मरनी जो मरे बहुर न मरना हो, ऐसी मरनी जो मरे बहुर न मरना हो। कबीर मरता मरता जग मुआ, मर भी न जाने कोई, मरता मरता जग मुआ, मर भी न जाने कोई, ऐसी मरनी जो मरे बहुर न मरना होए, ऐसी मरनी जो मरे बहुर न मरना होए, 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 ऐसी मरनी जो मरे बहुर न मरना हो, ऐसी मरनी जो मरे बहुर न मरना हो। पहला मरण कबूल जीवन की छठ आस, पहला मरण कबूल जीवन की छठ आस, वो सबना की रेणुका तो आओ हमारे पास, वो सबना की रेणुका तो आओ हमारे पास, बहुर न मरना होए, 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 ऐसी मरनी जो मरे बहुर न मरना हो, ऐसी मरनी जो मरे बहुर न मरना हो। कबीर कसौटी राम की झूठा टिके न कोई, कबीर कसौटी राम की झूठा टिके न कोई, राम कसौटी सो सहे जो मर्जी होए, राम कसौटी सो सहे जो मर्जी होए, बहुर न मरना होए, बहुर न मरना होए, और न मरना होए, बहुर न मरना होए, बहुर न मरना होए, बहुर न मरना होए, ऐसी मरनी जो मरे बहुर न मरना हो, ऐसी मरनी जो मरे बहुर न मरना हो। कबीर मोह मरने का चाहो है, मरो तो हर के द्वार, मोह मरने का चाहो है, मरो तो हर के द्वार, मत हर पूछे कौन है परा हमारे पार, मत हर पूछे कौन है परा हमारे पार, बहुर न मरना होए, बहुर न मरना होए, बहुर न मरना होए, बहुर न मरना होए, बहुर न मरना होए,
बहुर न मरना हो। ऐसी मरनी जो मरे बहुर न मरना हो। गगन तमामा बाजयो परयो निशाने ताओ। गगन तमामा बाजयो परयो निशाने पाओ। खेत जो मांडे ओ सूरमा अब जूझन को दाओ। खेत जो मांडे ओ सूरमा अब जूझन को दाओ। बहुर न मरना होए बहुर न मरना होए। बहुर न मरना होए बहुर न मरना होए। बहुर न मरना होए। बहुर न मरना होए। ऐसी मरनी जो मरे बहुर न मरना हो। ऐसी मरनी जो मरे बहुर न मरना हो। सूरा सो पहचानिए जो लड़े दीन के भेद। सूरा सो पहचानिए जो लड़े दीन के हेत। पुरजा पुरजा कट मरे कब हो न छाड़े खेत। पुरजा पुरजा कट मरे कब हो न छाड़े खेत। बहुर न मरना होए बहुर न मरना होए। बहुर न मरना होए बहुर न मरना होए। बहुर न मरना होए। बहुर न मरना होए। ऐसी मरनी जो मरे बहुर न मरना हो। ऐसी मरनी जो मरे बहुर न मरना हो। बहुर न मरना होए बहुर न मरना होए। बहुर न मरना होए बहुर न मरना होए। बहुर न मरना होए बहुर न मरना होए। ऐसी मरनी जो मरे बहुर न मरना हो। ऐसी मरनी जो मरे बहुर न मरना हो। बहुर न मरना हो बहुर न मरना हो। ਜਿਨਾ ਦਿਸੰਦੜਿਆ ਜਿਨਾ ਦਿਸੰਦੜਿਆ ਦੁਰਮਤ ਵੰਨੇ ਮਿੱਤਰ ਸਾਡੜੇ ਸੇ ਜਗ ਸਭਾ ਜਨ ਨਾਨਕ ਵਿਰਲੇ ਕੇ ਵਿਰਲੇ ਕੇ ਆਵੇ ਸਾਹਿਬ ਚਿਤ ਤੇਰਿਆ ਭਗਤਾਂ ਡਿਠਿਆ ਜਪੋ ਆਵੇ। ਆਵੇ ਸਾਹਿਬ ਚਿਤ ਤੇਰਿਆ ਭਗਤਾਂ ਡਿਠਿਆ ਜਪੋ ਆਵੇ। ਮਨ ਕੀ ਤੜੀਐ ਮੈਂ ਸਾਧ ਸੰਗ ਉਠਿਆ
ਸਾਹਿਬ ਚਿਤ ਤੇਰਿਆ ਭਗਤਾ ਡਿਠਿਆ ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ ਮਨ ਕੀ ਕੱਟਿਐ ਮੈਲ ਸਾਧ ਸੰਗ ਉਠਿਆ ਮਨ ਕੀ ਮਨ ਕੀ ਕੱਟਿਐ ਮੈਲ ਸਾਧ ਸੰਗ ਉਠਿਆ ਮਨ ਕੀ ਸਾਧ ਸੰਗ ਉਠਿਆ ਸਾਧ ਸੰਗ ਉਠਿਆ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ ਤੇਰਿਆ ਭਗਤਾ ਡਿਠਿਆ ਤੇਰਿਆ ਭਗਤਾ ਡਿਠਿਆ जन्म मरण भव कटिए जन का शब्द जप जन्म मरण भव कटिए जन का शब्द जप बंधन खोलन संत दूत सब जाने छप बंधन खोलन संत दूत सब जाने छप मन की कटिए साध संग उठिया मन की साध संग उठिया साहिब चित तेरिया भगता डिठिया आवे साहिब चित तेरिया भगता डिठिया तेरिया भगता डिठिया तेरिया भगता डिठिया जिस स्यों लायन रंग जिस दी सब तारिया जिस स्यों लायन रंग जिस दी सब तारिया ऊंची हूँ ऊंचा थान अगम अपारिया ऊंची हूँ ऊंचा थान अगम अपारिया मन की कटिया मैं साध संग उठिया मन की कटिया मैं साध संग उठिया साध संग उठिया साहिब चित तेरिया भगता डिठिया आवे साहिब चित तेरिया भगता डिठिया तेरिया भगता डिठिया तेरिया भगता डिठिया रैन दिनस कर जोड़ सास सास त्याए रैन दिनस कर जोड़ सास सास त्याए जा आपे होए दयाल ता भगत संग पाए जा आपे होए दयाल ता भगत संग पाए रैन
ਕਰ ਜੋ ਸਾਸ ਸਾਸ ਤੇ ਆਈਏ ਰਹਿਣ ਦਿਨਸ ਕਰ ਜੋ ਸਾਸ ਸਾਸ ਤੇ ਆਈਏ ਸਾਸ 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 ਤੇ ਆਈਏ ਰਹਿਣ ਦਿਨਸ ਕਰ ਜੋੜ ਸਾਸ ਸਾਸ ਤੇ ਆਈਏ ਜੀ ਵਾਹਿਗੁਰੂ 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 ਜਪ ਲੋ ਵਾਹਿਗੁਰੂ ਵਾਹਿਗੁਰੂ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੰਦ ਮਨ ਅੰਤਰ ਕੀ ਉਤਰੈ ਚੰਦ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਰਹਿਣ ਦਿਨਸ ਕਰ ਜੋੜ ਸਾਸ ਸਾਸ ਤੇ ਆਏ ਰਹਿਣ ਦਿਨਸ ਕਰ ਜੋੜ ਸਾਸ ਸਾਸ ਤੇ ਆਏ ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਏ ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਏ ਮਨ ਕੀ ਕਟਿਐ ਮੈਂ ਸਾਧ ਸੰਗ ਉਠਿਆ ਮਨ ਕੀ ਕਟਿਐ ਮੈਂ ਸਾਧ ਸੰਗ ਉਠਿਆ ਸਾਧ ਸੰਗ ਉਠਿਆ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ ਤੇਰਿਆ ਭਗਤਾ ਡਿਠਿਆ ਤੇਰਿਆ ਭਗਤਾ ਡਿਠਿਆ ਤੇਰਿਆ ਭਗਤਾ ਡਿਠਿਆ ਸਤਿ ਸ੍ਰੀ ਅਕਾਲ। ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਆਪ ਗੁਰੂ ਕੀ ਸਾਜੀ ਨਿਵਾਜੀ ਸਾਰੀ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਗੁਰਮੁਖ ਪਿਆਰਿਆਂ ਦਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਦਾਸਰਿਆਂ ਨੂੰ ਇਹਨਾਂ ਸਥਾਨਾਂ ਤੇ ਹਾਜ਼ਰੀ ਭਰਨ ਦਾ ਜੋ ਸੁਭਾਗ ਪ੍ਰਾਪਤ ਹੋਇਆ। ਭਾਈ ਸਾਹਿਬ ਜੀ ਨੇ ਹੁਕਮ ਲਾਇਆ, ਬਹੁਤ ਬਹੁਤ ਸ਼ੁਕਰਾਨਾ ਹੈ ਜੀ। ਕੀਰਤਨ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਬਖਸ਼ ਲੈਣੀਆਂ ਜੀ। ਦਿਓ ਅਸੀਸ
ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ, ਜਿਨ੍ਹਾਂ ਨੇ ਪ੍ਰੇਮ ਸਹਿਤ ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਸਥਾਨਾਂ ਤੇ ਹਾਜ਼ਰੀਆਂ ਭਰੀਆਂ ਹਨ। ਹੁਣ ਆਪਣੇ ਕੋਲ ਅਤ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਅਤ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਪਹੁੰਚ ਚੁੱਕੇ ਹਨ। ਸਮਾਂ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦਾ। ਬਾਬਾ ਕਬੀਰ ਸਾਹਿਬ ਬਚਨ ਕਰਦੇ ਹਨ, ਨਾਣਾ ਰਣ ਰੂਤੋ ਨਰ ਨਹੀਂ ਕਰੈ, ਨਾ ਨਿਵੈ ਨਾ ਫੁਨ ਸੰਚਰੈ, ਧਨ ਜਨਮ ਤਾਹੀ ਕੋ ਗਣੈ, ਮਾਰੈ ਏਕੈ ਤਜ ਜਾਹੇ ਕਣੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅਦੁੱਤੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਨਮਸਕਾਰ ਕਰਨ ਆਏ ਹਾਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਸਤਿਕਾਰਯੋਗ ਦਾਦਾ ਜੀ ਸ਼ਹੀਦ, ਜਿਨ੍ਹਾਂ ਦੇ ਸਤਿਕਾਰਯੋਗ ਪੋਤੇ ਵੀ ਸ਼ਹੀਦ, ਜਿਨ੍ਹਾਂ ਦੇ ਭਾਣਜੇ ਸ਼ਹੀਦ, ਜਿਨ੍ਹਾਂ ਦੇ ਸਤਿਕਾਰਯੋਗ ਮਹਿਲ ਮਾਤ ਗੁਜਰ ਕੌਰ ਜੀ ਸ਼ਹੀਦ। ਕਿਸ ਪ੍ਰਕਾਰ ਆਪਾਂ ਉਹਨਾਂ ਦਾ ਕੋਈ ਦੇਣਾ ਦੇ ਸਕਦੇ ਹਾਂ ਖਾਲਸਾ ਜੀ। ਸੋ ਆਓ ਬੜੇ ਪ੍ਰੇਮ ਅਦਬ ਸਹਿਤ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਹਜ਼ੂਰੀ ਅੰਦਰ ਗੁਰੂ ਗੁਰੂ ਸਿਮਰਨਾ ਹੈ। ਕਥਾ ਕੀਰਤਨ ਸਹਿਤ ਹਾਜ਼ਰੀਆਂ ਲੱਗਣੀਆਂ ਹਨ। ਸੋ ਦਾਸ ਨੇ ਪਹਿਲਾਂ ਵੀ ਸੰਗਤ ਨੂੰ ਬੇਨਤੀ ਕੀਤੀ ਸੀ, ਸਤਿਕਾਰਯੋਗ ਮਾਤਾਵਾਂ ਵਾਲੇ ਪਾਸੇ ਅੱਗੇ ਬੜੀ ਥਾਂ ਖਾਲੀ ਹੈ, ਸੋ ਆਪ ਜੀ ਥੋੜਾ ਅਗਾਂਹ ਨੂੰ ਹੋ ਕੇ ਬੈਠਣ ਦੀ ਕਿਰਪਾਲਤਾ ਕਰੋ। ਇਸੇ ਤਰ੍ਹਾਂ ਸਤਿਕਾਰਯੋਗ ਵੀਰਾਂ ਨੂੰ ਵੀ ਬੇਨਤੀ ਵੀ ਅਗਾਂਹ ਨੂੰ ਹੋ ਕਰਕੇ ਬੈਠੋ। ਸਾਰੇ ਪ੍ਰੇਮ ਸਹਿਤ ਮਹਾਰਾਜ ਜੀਓ ਕੇ ਅਸਥਾਨਾਂ ਤੇ ਇੱਥੇ ਹਾਜ਼ਰੀਆਂ ਲਗਵਾਈਏ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸਟੇਜ ਦੇ ਉੱਪਰ ਸ਼ੋਭਤ ਹਨ, ਹਾਜ਼ਰੀਆਂ ਭਰ ਰਹੇ ਹਨ। ਸੋ ਆਓ ਪ੍ਰੇਮ ਸ਼ਰਧਾ ਭਾਵਨਾ ਹਿਰਦੇ ਦੇ ਅੰਦਰ ਭਾਵਨੀ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜਸ ਸਰਵਣ ਕਰੀਏ ਔਰ ਭਾਈ ਸਾਹਿਬ ਜੀਆਂ ਦੀ ਆਮਦ ਤੇ ਉੱਚੀ ਜੈਕਾਰੇ ਦੇ ਨਾਲ ਆਪਾਂ ਸਵਾਗਤ ਕਰੀਏ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ठाकुर गाय आत्म रंग गाय आत्म रंग। ठाकुर गाय आत्म रंग गाय आत्म रंग। ठाकुर गाय आत्म रंग गाय आत्म रंग गाय आत्म रंग। शरणि पावन नाम ध्यान शरणि पावन नाम ध्यान सहज समावन संग। सहज समावन संग। ठाकुर गाय आत्म रंग गाय आत्म रंग। ठाकुर गाय आत्म रंग गाय आत्म रंग। शरणि पावन नाम ध्यान शरणि पावन नाम ध्यान सहज समावन संग। सहज समावन संग। ठाकुर गाय आत्म रंग गाय आत्म रंग। ठाकुर गाय आत्म रंग गाय आत्म जाको हर रंग लागो इस जुग में
जहाँ को हर रंग लागो इस युग में, सो कहियत है सूरा। सो कहियत है सूरा। आत्म जिन सगल वसतांगे, आत्म जिन सगल वसतांगे, जाका सतगुर पूरा। जाका सतगुर पूरा। ठाकुर गाये आत्म रंग गाये आत्म रंग। ठाकुर गाये आत्म रंग गाये आत्म शरणी पावन नाम ध्यान, शरणी पावन नाम ध्यान। सहज समावन संग, सहज समावन संग। ठाकुर गाये आत्म रंग गाये आत्म रंग। ठाकुर गाये आत्म रंग गाये आत्म जन के चरण बस मेरे हियारे, जन के चरण बस मेरे हियारे। संग पुनीता देवी, संग पुनीता देगी। जन की दूर देहो कृपानित, जन की दूर देहो कृपानित। नानक के सुख लेगी, नानक के सुख लेगी। ठाकुर गाये आत्म रंग गाये आत्म रंग। ठाकुर गाये आत्म रंग गाये आत्म जन के चरण बस मेरे हियारे।
ਜਨ ਕੇ ਚਰਨ ਵਸੈ ਮੇਰਾ ਹੀਰ ਸੰਗ ਪੁਨੀਤਾ ਦੇਗੀ ਜਨ ਕੀ ਤੂੰ ਜਨ ਕੀ ਤੂਰ ਜਨ ਕੀ ਤੂਰ ਜਨ ਕੀ ਤੂਰ ਦੇਹੋ ਕਿਰਪਾ ਨਿਧ ਜਨ ਕੀ ਤੂਰ ਦੇਹੋ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸੈ ਮੇਰੇ ਹੀਰ ਸੰਗ ਨੀਤਾ ਦੇਗੀ ਸੰਗ ਪੁਨੀਤਾ ਦੇਗੀ ਜਨ ਕੀ ਤੂਰ ਦੇਹੋ ਕਿਰਪਾ ਨਿਧ ਜਨ ਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕੇ ਸੁਖ ਏਹੀ ਨਾਨਕ ਕੇ ਸੁਖ ਏਹੀ ਠਾਕੁਰ ਗਾਇ ਆਤਮ ਰੰਗ ਗਾਇ ਆਤਮ ਰੰਗ ਠਾਕੁਰ ਗਾਇ ਆਤਮ ਰੰਗ ਗਾਇ ਸ਼ਰਨ ਪਾਵਨ ਨਾਮ ਧਿਆਵਨ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਸਹਿਜ ਸਮਾਵਨ ਸੰਗ ਠਾਕੁਰ ਗਾਇ ਆਤਮ ਰੰਗ ਗਾਇ ਆਤਮ ਰੰਗ ਠਾਕੁਰ ਗਾਇ ਆਤਮ ਰੰਗ ਗਾਇ ਠਾਕੁਰ ਗਾਇ ਠਾਕੁਰ ਗਾਇ ਆਤਮ ਰੰਗ ਗਾਇ ਆਤਮ ਰੰਗ ਠਾਕੁਰ ਗਾਇ ਠਾਕੁਰ ਗਾਇ ਠਾਕੁਰ ਗਾਇ ਆਤਮ ਰੰਗ
ਸਨਮਾਨਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਸਤ ਸੰਗੀ ਜਨੋ, ਇਸ ਵਰੇ ਇਹ ਗੁਰਮਤਿ ਸਮਾਗਮਾਂ ਨੂੰ ਆਪ ਸੰਗਤ ਦੇ ਸਹਿਯੋਗ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਔਰ ਪੰਥ ਪ੍ਰਸਿੱਧ ਵਿਦਵਾਨ ਅਤੀ ਸਤਿਕਾਰਯੋਗ ਮੇਰੇ ਛੋਟੇ ਵੀਰ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ, ਉਹਨਾਂ ਦੀ ਸੋਚ ਵਿੱਚੋਂ ਨਿਕਲੇ ਹੋਏ ਇਹ ਗੁਰਮਤਿ ਸਮਾਗਮਾਂ ਨੂੰ ਹੁੰਦਿਆਂ ਨੂੰ 14 ਸਾਲ ਹੋ ਗਏ। ਇਹ 14ਵਾਂ ਸਾਲ ਜਾ ਰਿਹਾ। ਜਿੱਥੇ ਉਹ ਹਰ ਵਰੇ ਬੇਸ਼ੱਕ ਇਤਿਹਾਸ ਉਹੀ ਹੈ, ਇਤਿਹਾਸਕ ਵਾਕਿਆ ਵੀ ਉਹੀ ਹਨ, ਪਰ ਭਾਈ ਸਾਹਿਬ ਜੀ ਹਰ ਵਾਰੇ ਕੁਝ ਨਾ ਕੁਝ ਇੱਕ ਵੱਖਰੀ ਤਰ੍ਹਾਂ ਦੀ ਖੋਜ, ਵੱਖਰੀ ਤਰ੍ਹਾਂ ਦੀ ਉਹਨਾਂ ਦੀ ਖੋਜ ਵਿੱਚ ਨਿਕਲੇ ਹੋਏ ਬਹੁਮੁੱਲੇ ਵਚਨ ਸਾਨੂੰ ਸੁਣਨ ਨੂੰ ਮਿਲਦੇ ਹਨ। ਔਰ ਮੇਰੇ ਬੜੇ ਪਿਆਰੇ ਵੀਰ, ਸਾਡੇ ਸਾਰਿਆਂ ਦੇ ਹਰਮਨ ਪਿਆਰੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਖਾਲਸਾ, ਜਿਹੜੇ ਕਿ ਸਾਰੀ ਪ੍ਰਬੰਧਾਂ ਦੀ ਦੇਖ ਰੇਖ ਕਰਦੇ ਹਨ। ਔਰ ਸ਼ੁਰੂ ਦੇ ਵਿੱਚ ਮੈਨੂੰ ਪਤਾ ਹੈ ਕਿ ਸਾਨੂੰ ਇਸ ਗੱਲ ਦਾ ਡਰ ਸੀ ਕਿ ਸ਼ਾਇਦ ਰਾਤ ਦੇ ਦੀਵਾਨਾਂ ਦੇ ਵਿੱਚ ਸੰਗਤ ਬਹੁਤ ਘੱਟ ਆਏਗੀ, ਸ਼ਾਇਦ ਕੁਝ ਲੋਕ ਗਿਣਤੀ ਦੇ ਹੋਣ ਤੇ ਸ਼ਾਇਦ ਕੁਝ ਲੋਕ ਇਲਾਕੇ ਦੇ ਹੀ ਆਉਣਗੇ, ਬਾਹਰੋਂ ਕੋਈ ਨਹੀਂ ਆਏਗਾ। ਪਰ ਪਹਿਲੇ ਸਾਲ ਹੀ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ, ਜਿੱਥੇ ਉਹਨਾਂ ਨੇ ਇਹਨਾਂ ਗੁਰਮਤਿ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ, ਹਾਜ਼ਰੀਆਂ ਲਗਵਾਈਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਔਰ ਉਹਨਾਂ ਅਮਰ ਜੀਵੜਿਆਂ ਨੂੰ ਨਮਸਕਾਰ ਕੀਤੀ, ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕੀਤੀ, ਉੱਥੇ ਪ੍ਰਬੰਧ ਵਿੱਚ ਵੀ ਸਹਿਯੋਗ ਦਿੱਤਾ। ਔਰ ਇਕੱਲਾ ਇਹੀ ਸਹਿਯੋਗ ਨਹੀਂ, ਪ੍ਰਬੰਧ ਵਿੱਚ ਹੀ ਨਹੀਂ, ਹੋਰਨਾਂ ਨੂੰ ਵੀ ਉਹਨਾਂ ਨੇ ਪ੍ਰੇਰਨਾ ਦਿੱਤੀ ਕਿ ਆਓ ਜੀ ਸ਼ਹੀਦਾਂ ਨੂੰ ਨਮਸਕਾਰ ਕਰੀਏ, ਉਹਨਾਂ ਦੀ ਯਾਦ ਨੂੰ, ਆਪਣੇ ਬੱਚਿਆਂ ਨੂੰ ਵੀ ਯਾਦ ਕਰਾਈਏ, ਜੋ ਕਿ ਸਮੇਂ ਦੇ ਨਾਲ ਹੌਲੀ ਹੌਲੀ ਭੁੱਲਦਾ ਜਾਂਦਾ ਸੀ। ਮੈਨੂੰ ਯਾਦ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਗੱਲ ਸ਼ੁਰੂ ਹੋਈ ਕਿ ਇਹ ਗੁਰਮਤਿ ਸਮਾਗਮ ਕਰੀਏ, ਉਹਨਾਂ ਦਿਨਾਂ ਦੇ ਵਿੱਚ ਪਤਿਤ ਪੁਣੇ ਦੀ ਇੱਕ ਬੜੀ ਵੱਡੀ ਲਹਿਰ ਚੱਲੀ ਹੋਈ ਸੀ, ਜਿੱਥੋਂ ਸਾਰੇ ਹੀ ਪ੍ਰਚਾਰਕ, ਸਾਰੇ ਹੀ ਕੌਮ ਦੇ ਹਮਦਰਦ ਚਿੰਤਤ ਸਨ ਕਿ ਆਉਣ ਵਾਲੇ ਸਮੇਂ 'ਚ ਕੀ ਹੋਏਗਾ। ਪਰ ਇਹਨਾਂ ਗੁਰਮਤਿ ਸਮਾਗਮਾਂ ਨੇ ਇੱਕ ਕ੍ਰਾਂਤੀ ਲਿਆਂਦੀ ਔਰ ਹੋਰ ਵੀ ਸੱਜਣਾਂ ਨੂੰ, ਸੰਪਰਦਾਵਾਂ ਨੂੰ ਪ੍ਰੇਰਨਾ ਦਿੱਤੀ ਕਿ ਆਓ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਔਰ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਸਾਹਿਬਜ਼ਾਦਿਆਂ ਨੂੰ, ਜਿਨ੍ਹਾਂ ਨੂੰ ਸਿਰਫ ਕੁਝ ਕੁ ਦਿਨ ਜਾਂ 2-4 ਦਿਨ ਜਾਂ ਇੱਕ ਹਫ਼ਤਾ ਮੇਲੇ ਦੇ ਰੂਪ ਦੇ ਵਿੱਚ ਇੱਥੇ ਯਾਦ ਕੀਤਾ ਜਾਂਦਾ ਸੀ। ਪਰ ਹੌਲੀ ਹੌਲੀ ਸੰਗਤਾਂ ਨੂੰ ਪ੍ਰੇਰਨਾ ਮਿਲਦੀ ਗਈ, ਜਿਵੇਂ ਜਿਵੇਂ ਮੈਨੂੰ ਇਹ ਵੀ ਪਤਾ ਹੈ, ਆਪ ਨੂੰ ਵੀ ਯਾਦ ਹੋਏਗਾ, ਆਪ ਜੀ ਵੀ ਤਦ ਤੋਂ ਹਾਜ਼ਰੀ ਭਰ ਰਹੇ ਹੋ। ਪਹਿਲੇ ਵਰੇ ਹੀ ਭਾਈ ਸਾਹਿਬ ਹੋਰਾਂ ਨੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਜੋ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਮੇਲਾ ਲਗਾਇਆ ਜਾਂਦਾ ਹੈ, ਉਸ ਵਿੱਚ ਸਾਦਗੀ ਦਾ ਧਿਆਨ ਰੱਖਿਆ ਜਾਵੇ, ਕਿਉਂਕਿ ਇਹ ਜੋ ਮੇਲੇ ਹਨ ਉਹਨਾਂ ਮੇਲਿਆਂ ਵਰਗੇ ਨਹੀਂ, ਰੌਣਕ ਮੇਲਿਆਂ ਵਾਲੇ ਮੇਲੇ ਨਹੀਂ। ਇੱਥੇ ਕੁਝ ਯਾਦ ਕਰਨ ਦੀ ਲੋੜ ਸੀ, ਕੁਝ ਸਿੱਖਣ ਦੀ ਲੋੜ ਸੀ,
ਔਰ ਸਿਆਸੀ ਕਾਨਫਰੰਸਾਂ ਜਿਹੜੀਆਂ ਹੋ ਰਹੀਆਂ ਸਨ ਔਰ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਲੱਗਦਾ ਕਿ ਇਹ ਕੋਈ ਸਿਆਸੀ ਮੇਲਾ ਹੋ ਰਿਹਾ ਹੈ ਜਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਔਰ ਇਸ ਗੱਲ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਿਆਨ ਦਿੱਤਾ ਔਰ ਉਸ ਨੂੰ ਸੱਚੀ ਮੁੱਚੀ ਸ਼ਹੀਦਾਂ ਨੂੰ ਸਮਰਪਿਤ ਉਹ ਮੇਲਾ ਅੱਜ ਸਾਨੂੰ ਦੇਖਣ ਸੁਣਨ ਨੂੰ ਮਿਲਦਾ ਹੈ। ਸਿਆਸੀ ਕਾਨਫਰੰਸਾਂ, ਸਿਆਸੀ ਸਟੇਜਾਂ ਲੱਗਣੀਆਂ ਬੰਦ ਹੋ ਗਈਆਂ ਔਰ ਸਾਡੇ ਘਰਾਂ ਦੇ ਵਿੱਚ ਵੀ ਸਾਦਗੀ ਆ ਗਈ, ਗੁਰਦੁਆਰਿਆਂ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਸਾਦਗੀ ਆ ਗਈ। ਮੈਂ ਸਮਝਦਾ ਹਾਂ ਕਿ ਇਹ ਕ੍ਰਾਂਤੀਕਾਰੀ ਪ੍ਰੋਗਰਾਮ ਹੋ ਨਿਬੜਿਆ ਔਰ ਇਸੇ ਵਿੱਚੋਂ ਹੀ ਸਫਰੇ ਸ਼ਹਾਦਤ ਜੋ ਬਹੁਤ ਹੀ ਸੰਗਤਾਂ ਨੇ ਪਿਆਰ ਕੀਤਾ, ਉਸ ਨਾਮ ਨੂੰ ਵੀ ਪਿਆਰ ਕੀਤਾ ਔਰ ਉਹਨਾਂ ਗੁਰਮੁਖ ਪਿਆਰਿਆਂ ਨੂੰ ਸਾਰਿਆਂ ਨੂੰ ਬਹੁਤ ਪਿਆਰ ਕੀਤਾ ਜਿਨ੍ਹਾਂ ਨੇ ਉਸ ਪ੍ਰੋਗਰਾਮ ਨੂੰ ਲਿਖਿਆ। ਗਿਆਨੀ ਹਰਪਾਲ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਤਜ਼ਾਮ ਥੱਲੇ। ਔਰ ਅੱਜ ਪਿੰਡਾਂ ਦੇ ਵਿੱਚ ਵੀ ਪ੍ਰੋਗਰਾਮ ਹੋ ਰਹੇ ਹਨ। ਭਾਈ ਸਾਹਿਬ ਹੋਰਾਂ ਨੂੰ ਵੀ ਫੋਨ ਆਉਂਦੇ ਹਨ, ਮੈਨੂੰ ਵੀ ਫੋਨ ਆਉਂਦੇ ਹਨ ਕਿ ਭਾਈ ਸਾਹਿਬ ਜੀ ਅਸੀਂ ਪਿੰਡਾਂ ਦੇ ਵਿੱਚ ਗੁਰਮਤਿ ਸਮਾਗਮ ਸ਼ੁਰੂ ਕੀਤੇ ਹਨ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਵਾਸਤੇ। ਤਾਂ 14 ਸਾਲਾਂ ਦਾ ਇਹ ਲੰਬਾ ਸਫ਼ਰ ਜਿਹੜਾ ਹੈ ਇਹ ਆਪਣੀ ਮੰਜ਼ਿਲ ਵੱਲ ਵਧ ਰਿਹਾ ਹੈ ਔਰ ਇਸ ਵਿੱਚੋਂ ਅਕਸਰ ਗੁਰਮਤਿ ਸਮਾਗਮ ਹੁੰਦੇ ਹਨ ਪਰ ਉਸ ਵਿੱਚੋਂ ਕੁਝ ਨਿਕਲਦਾ ਨਹੀਂ, ਰੌਣਕ ਮੇਲਾ ਬਣ ਕੇ ਰਹਿ ਜਾਂਦੇ ਹਨ। ਪਰ ਮੈਂ ਇਹ ਕਹਿ ਸਕਦਾ ਹਾਂ ਕਿ ਇਹਨਾਂ ਗੁਰਮਤਿ ਸਮਾਗਮਾਂ ਦੇ ਵਿੱਚੋਂ ਬਹੁਤ ਕੁਝ ਮਿਲਿਆ। ਬਹੁਤ ਸਾਰੇ ਐਸੇ ਸਾਨੂੰ ਨੌਜਵਾਨ ਮਿਲੇ ਹਨ ਜਿਹੜੇ ਕਹਿੰਦੇ ਸਨ ਕਿ ਸਾਨੂੰ ਪਤਾ ਹੀ ਨਹੀਂ ਸੀ ਗੁਰਮਤਿ ਕੀ ਹੈ। ਉਹਨਾਂ ਦੇ ਕੇਸ ਵੀ ਨਹੀਂ ਸਨ, ਕੇਸ ਰੱਖ ਲਏ, ਅੰਮ੍ਰਿਤਧਾਰੀ ਹੋ ਗਏ। ਸੋ ਇਹਨਾਂ ਗੁਰਮਤਿ ਸਮਾਗਮਾਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਲੱਭਿਆ ਹੈ ਔਰ ਬਹੁਤ ਕੁਝ ਲੱਭਣ ਦੀ ਉਮੀਦ ਕਰਦੇ ਹਾਂ। ਸੋ ਅੱਜ 14 ਸਾਲ ਹੋ ਗਏ ਹਨ ਇਸ ਗੁਰਮਤਿ ਸਮਾਗਮ ਨੂੰ, ਇਹ 14ਵਾਂ ਗੁਰਮਤਿ ਸਮਾਗਮ ਹੈ। ਤੋ ਹੁਣ ਤਾਂ ਇਹ ਵੀ ਨਹੀਂ ਸਾਨੂੰ ਦੱਸਣਾ ਪੈਂਦਾ ਕਿ ਕਦੋਂ ਹੋ ਰਿਹਾ। ਹਾਂ, ਇਹ ਕਿਉਂਕਿ ਜਦੋਂ ਸ਼ੁਰੂ ਹੋਇਆ ਸੀਗਾ ਪ੍ਰੋਗਰਾਮ ਉਦੋਂ ਸ਼ਾਇਦ 17 ਜਾਂ 18 ਤਰੀਕ ਨੂੰ ਪ੍ਰੋਗਰਾਮ ਸ਼ੁਰੂ ਕੀਤਾ ਸੀ। ਤਾਂ ਫਿਰ ਹਰ ਸਾਲ ਬਦਲਦੀ ਰਹੀ ਤਰੀਕ, ਕਦੇ ਇੱਕ ਦਿਨ ਅੱਗੇ, ਕਦੇ ਇੱਕ ਦਿਨ ਪਿੱਛੇ। ਫਿਰ ਭਾਈ ਸਾਹਿਬ ਹੋਰਾਂ ਨੇ ਕਿਹਾ ਕਿ ਨਹੀਂ, ਇੱਕ ਡੇਟ ਫਿਕਸ ਕਰ ਦਈਏ। ਸੋ ਆਪ ਸੰਗਤ ਨੂੰ ਮੈਂ ਬੇਨਤੀ ਕਰਾਂਗਾ ਕਿ ਪਹਿਲੀ ਪੋਹ, ਅੱਜ ਸੰਗਰਾਂਦ ਹੈ, ਪਹਿਲੀ ਪੋਹ ਹੈ ਔਰ ਇਹ 15 ਦਸੰਬਰ ਵੀ ਹੋ ਸਕਦੀ ਹੈ, 16 ਦਸੰਬਰ ਵੀ ਹੋ ਸਕਦੀ ਹੈ, 1-2 ਦਿਨ ਦਾ ਫਰਕ ਹੋ ਸਕਦਾ ਹੈ, ਪਰ ਪਹਿਲੀ ਪੋਹ ਫਿਕਸ ਹੈ। ਪਹਿਲੀ ਪੋਹ ਨੂੰ ਸੰਗਰਾਂਦ ਦਾ ਜਿਹੜਾ ਦਿਨ ਹੈ ਉਸ ਦਿਨ ਇਹ ਗੁਰਮਤਿ ਸਮਾਗਮ ਹੁੰਦੇ ਹਨ। 4 ਦਿਨ ਦਾ ਇਹ ਸਮਾਗਮ ਹੈ। ਉਸ ਤੋਂ ਬਾਅਦ ਸਫਰੇ ਸ਼ਹਾਦਤ ਪ੍ਰੋਗਰਾਮ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮ, ਇਹ ਕਰੀਬਨ 15 ਦਿਨ ਇਹ ਗੁਰਮਤਿ ਸਮਾਗਮ ਹੁੰਦੇ ਹਨ ਔਰ ਆਪਾਂ ਸਾਰਿਆਂ ਦੇ ਵਿੱਚ ਸ਼ਾਮਲ ਹੋਣਾ ਹੈ, ਸਭਨਾਂ ਦੇ ਵਿੱਚ ਹਾਜ਼ਰੀ ਭਰਨੀ ਹੈ ਔਰ ਉਹਨਾਂ ਸ਼ਹੀਦਾਂ ਨੂੰ, ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ, ਅਸੀਂ ਸੁੱਖ ਦਾ ਜੀਵਨ ਜੀ ਰਹੇ ਹਾਂ, ਅਸੀਂ ਪੱਕੇ ਘਰਾਂ ਵਿੱਚ ਬੈਠੇ ਹਾਂ, ਉਹਨਾਂ ਨੇ ਤੇ ਆਪਣੀ ਜ਼ਿੰਦਗੀ ਜਿਹੜੀ ਸੀ ਉਹ ਘੋੜਿਆਂ ਦੀਆਂ ਕਾਠੀਆਂ ਵਿੱਚ ਤੇ ਜੰਗਲਾਂ ਵਿੱਚ ਨਿਭਾ ਦਿੱਤੀ ਤਾਂ ਕਿ ਸਾਨੂੰ ਸੁੱਖ ਮਿਲੇ। ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ ਔਰ ਵੈਸੇ ਵੀ ਕੌਮ ਦੀ ਜਿਹੜੀ ਉੱਨਤੀ ਹੈ ਉਹ ਸਾਡੇ ਪੁਰਖਿਆਂ ਨੂੰ ਯਾਦ ਕਰਕੇ, ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ, ਉਹਨਾਂ ਨੂੰ ਯਾਦ ਕਰਕੇ ਹੀ ਹੁੰਦੀ ਹੈ। ਤੋ ਸਤਿਗੁਰੂ ਬਖਸ਼ਿਸ਼ ਕਰੇ ਜੀ। ਮੈਂ ਜਿਸ ਸਤਿਗੁਰੂ ਦਾ ਸਾਹਿਬਾਂ ਦਾ ਪਾਵਨ ਵਚਨ ਦਾ ਮੈਂ ਕੀਰਤਨ ਕੀਤਾ ਹੈ, ਮੇਰਾ, ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕੀਰਤਨੀਆਂ ਨੂੰ ਚੋਣ ਕਰਨੀ ਬੜੀ ਮੁਸ਼ਕਿਲ ਹੈ। ਵਾਰਤਕ ਵਿੱਚ ਗੱਲ ਕੀਤੀ ਜਾ ਸਕਦੀ ਹੈ, ਕਵਿਤਾ ਦੇ ਵਿੱਚ ਗੱਲ ਕੀਤੀ ਜਾ ਸਕਦੀ ਹੈ, ਗੀਤ ਵਿੱਚ ਗੱਲ ਕੀਤੀ ਹੈ, ਪਰ ਬਾਣੀ ਦੇ ਵਿੱਚ ਸਾਨੂੰ ਥੋੜ੍ਹੀ ਜਿਹੀ ਮੁਸ਼ਕਿਲ ਆਉਂਦੀ ਹੈ ਕਿ ਕਿਹੜਾ ਬਚਨ ਸਤਿਗੁਰਾਂ ਦਾ, ਕਿਹੜਾ ਸ਼ਬਦ ਸਤਿਗੁਰਾਂ ਦਾ ਜੋ ਢੁਕਵਾਂ ਹੈ ਇਸ ਸਮੇਂ ਦੇ ਨਾਲ। ਸੋ ਮੈਂ ਭਾਈ ਸਾਹਿਬ ਹੋਰਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਇੰਨੀ ਕਿ ਆਪਾਂ ਕੀਰਤਨੀਆਂ ਨੂੰ ਛੋਟ ਦੇ ਦਈਏ, ਸਿਰਫ ਇਸ ਗੱਲ ਨੂੰ ਰੱਖੀਏ ਕਿ ਇਹ ਜੋ ਗੁਰਮਤਿ ਸਮਾਗਮ ਹਨ ਸ਼ਹੀਦਾਂ ਨੂੰ ਸਮਰਪਿਤ ਹਨ, ਤਾਂ ਕਿ ਉਹਨਾਂ ਨੂੰ ਕੀਰਤਨ ਜਿਹੜਾ ਹੈ ਉਹ ਸ਼ਹੀਦਾਂ ਨੂੰ ਸਮਰਪਿਤ ਹੈ। ਬਾਣੀ ਤਾਂ ਸਾਰੀ ਇੱਕੋ ਹੀ ਰਸ ਦੀ ਹੈ ਨਾ ਜੀ, ਸਭਨਾਂ ਦੇ ਵਿੱਚ ਜਿਹੜਾ ਸ਼ਬਦ ਮਰਜ਼ੀ ਪੜ੍ਹ ਲਈਏ ਉਸ ਮਾਲਕ ਦੀ ਬੰਦਗੀ ਦੀ ਪ੍ਰੇਰਨਾ ਦਿੰਦਾ ਹੈ, ਸ਼ਬਦ ਵਿੱਚ ਆਪਣਾ ਰਸ ਹੈ। ਸੋ ਮੈਂ ਚੋਣ ਕੀਤੀ ਕਿ ਮੈਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋਈਏ ਜਿਨ੍ਹਾਂ ਦੀ ਕੁਰਬਾਨੀ ਇਸ ਥਾਂ ਤੇ, ਜਿਨ੍ਹਾਂ ਦੀ ਸ਼ਹੀਦੀ ਹੋਈ। ਸੋ
ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕਹਿ ਸੁਖ ਇਹੀ। ਤੋ ਇਹਨਾਂ ਬਚਨਾਂ ਦਾ ਇੱਕ ਦੋ ਬਚਨਾਂ ਦਾ ਮੈਂ ਹੋਰ ਕੀਰਤਨ ਕਰਾਂਗਾ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਜੋ ਸਾਨੂੰ ਹਰ ਸਾਲ ਇੱਥੇ ਇਸ ਸਥਾਨ ਦਾ ਵਾਕਿਆ ਵੀ ਸੁਣਾਉਂਦੇ ਹਨ। ਮੈਂ ਇੱਕ ਸੰਗਤਾਂ ਦੇ ਵਿੱਚ ਮੈਂ ਬੇਨਤੀ ਕਰਦੇ ਹਾਂ, ਲਾਈਵ ਚੱਲ ਰਿਹਾ ਹੈ, ਜੋ ਜੋ ਘਰਾਂ ਦੇ ਵਿੱਚ ਵੀ ਸੁਣ ਰਹੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂ ਕਿ ਬਹੁਤ ਸਾਰੇ ਗੁਰਮੁਖ ਪਿਆਰੇ ਇੱਥੇ ਆਣ ਕੇ ਭਾਵੁਕ ਹੋ ਜਾਂਦੇ ਹਨ। ਇਹ ਕੁਦਰਤੀ ਗੱਲ ਹੈ, ਉਹਨਾਂ ਦੀ ਅੱਖ ਵਿੱਚੋਂ ਆਂਸੂ ਵੀ ਨਿਕਲਦਾ ਹੈ, ਨਿਕਲਣਾ ਵੀ ਚਾਹੀਦਾ ਹੈ। ਔਰ ਆਂਸੂ ਦੱਸਦਾ ਹੈ ਕਿ ਇਹ ਅਸੀਂ ਸਤਿਗੁਰਾਂ ਨੂੰ ਸਮਰਪਿਤ ਹਾਂ, ਅਸੀਂ ਉਹਨਾਂ ਨੂੰ ਸਮਰਪਿਤ ਹਾਂ ਜਿਨ੍ਹਾਂ ਦੇ ਕਰਕੇ ਸਾਨੂੰ ਜੀਵਨ ਮਿਲਿਆ ਹੈ। ਸੋ ਛੋਟੀਆਂ ਛੋਟੀਆਂ ਗੱਲਾਂ ਦਾ ਐਵੇਂ ਇਤਰਾਜ਼ ਕਰੀ ਜਾਣਾ। ਮੈਨੂੰ ਰਸਤੇ ਵਿੱਚ ਵੀ ਕਿਸੇ ਦਾ ਇੱਕ ਮੈਸੇਜ ਆਇਆ ਸੀਗਾ ਕਿ ਭਾਈ ਸਾਹਿਬ ਜੀ ਉੱਥੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਦਾ ਉਹ ਨਹੀਂ ਬਣਨਾ ਚਾਹੀਦਾ। ਉਹ ਨਾਲ ਕੋਈ ਕਿਸੇ ਦੀ ਹੋਰ ਵੀ ਉਦਾਹਰਨ ਦਿੱਤੀ ਹੋਈ ਸੀ ਕਿ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ। ਚੜ੍ਹਦੀ ਕਲਾ ਵਿੱਚ ਤਾਂ ਅਸੀਂ ਹਰ ਵੇਲੇ ਹਾਂ, ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਹਾਂ, ਚੜ੍ਹਦੀ ਕਲਾ ਵਿੱਚ ਰਹਿਣਾ ਵੀ ਚਾਹੀਦਾ ਹੈ। ਪਰ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਜੇ ਅੱਖ ਵਿੱਚੋਂ ਆਂਸੂ ਨਿਕਲਿਆ ਤੇ ਇਸ ਵਿੱਚ ਕੋਈ ਬੁਰਾਈ ਨਹੀਂ ਹੈ, ਵੈਰਾਗ ਹੈ। ਸਿੱਖ ਵੈਰਾਗੀ ਵੀ ਹੈ, ਸਿੱਖ ਅਧਿਆਤਮਿਕ ਗਿਆਨੀ ਵੀ ਹੈ। ਅਸੀਂ ਪੱਥਰ ਦਿਲ ਨਹੀਂ ਹਾਂ ਜੀ, ਸਿੱਖ ਪੱਥਰ ਦਾ ਥੋੜਾ ਬਣਿਆ ਹੋਇਆ। ਸੋ ਇਸ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਇਹਨਾਂ ਕਰਕੇ ਅਸੀਂ ਇੱਕ ਦੂਸਰੇ ਤੋਂ ਦੂਰ ਹੁੰਦੇ ਜਾਂਦੇ ਹਾਂ। ਨਹੀਂ, ਨੇੜਤਾ ਬਣਾਉਣੀ ਚਾਹੀਦੀ ਹੈ। ਇੱਕ ਦੂਸਰੇ ਦੇ ਕੋਲ ਬੈਠੀਏ, ਇੱਕ ਦੂਸਰੇ ਨੂੰ ਕੁਝ ਪੁੱਛੀਏ, ਕੁਝ ਦੱਸੀਏ, ਦੂਰੀ ਬਣਾ ਕੇ ਨਹੀਂ। ਸੋ ਕੁਦਰਤੀ ਗੱਲ ਹੈ, ਇਹਨਾਂ ਥਾਵਾਂ ਤੇ ਜਦੋਂ ਆਉਂਦੇ ਹਾਂ ਭਾਵੁਕ ਹੋ ਜਾਂਦੇ ਹਾਂ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਆਪਾਂ ਅੱਗੇ ਵੱਧਦੇ ਜਾਵਾਂਗੇ, ਕੱਲ੍ਹ ਨੂੰ ਮਾਛੀਵਾੜਾ ਸਾਹਿਬ ਹੈ, ਉੱਥੇ ਦਾ ਜਦੋਂ ਵਾਕਿਆ ਯਾਦ ਕਰਾਂਗੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਰੂਪ ਦੇਖਾਂਗੇ ਜੋ ਲੀਰੋ ਲੀਰ ਹੋਇਆ, ਜੋ ਕੰਡਿਆਂ ਦੇ ਨਾਲ ਛਿੱਲਿਆ, ਜੋ ਲਹੂ ਲੁਹਾਨ ਹੋਇਆ ਸਰੀਰ, ਉਸ ਨੂੰ ਜਦੋਂ ਦੇਖਾਂਗੇ ਤੇ ਅੱਖ ਦਾ ਕਸੂਰ ਹੀ ਕੋਈ ਨਹੀਂ ਹੋਏਗਾ, ਅੱਖ ਵਹਿ ਤੁਰੇਗੀ ਜੀ। ਫਿਰ ਜਦੋਂ ਅੱਗੇ ਜਾਵਾਂਗੇ ਸਾਹਿਬਜ਼ਾਦਿਆਂ ਨੂੰ ਯਾਦ ਕਰਾਂਗੇ, ਨੀਹਾਂ ਵਿੱਚ ਖੜਿਆਂ ਨੂੰ ਯਾਦ ਕਰਾਂਗੇ, ਉੱਥੇ ਵੀ ਅੱਖ ਦਾ ਕੋਈ ਕਸੂਰ ਨਹੀਂ, ਵਗੇਗੀ। ਜੋਤੀ ਸਰੂਪ ਪਹੁੰਚਾਂਗੇ ਤੇ ਸੁਤੇ ਸਿੱਧ ਹੀ ਅੱਖਾਂ ਨਮ ਹੋਣਗੀਆਂ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਨਹੀਂ ਇਤਰਾਜ਼ ਕਰਨਾ ਚਾਹੀਦਾ। ਹਾਂ, ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹਨਾਂ ਗੁਰਮਤਿ ਸਮਾਗਮਾਂ ਦਾ ਸਿੱਖ ਦੇ ਦਿਲ ਤੇ ਅਸਰ ਕੀ ਹੋ ਰਿਹਾ ਹੈ। ਚੰਗਾ ਹੋ ਰਿਹਾ ਹੈ, ਔਰ ਜੇ ਚੰਗਾ ਹੋ ਰਿਹਾ ਹੈ ਤਾਂ ਉਸ ਨੂੰ ਹੋਣ ਦੇਣਾ ਚਾਹੀਦਾ ਹੈ। ਗੁਰੂ ਬਖਸ਼ਿਸ਼ ਕਰੇ ਜੀ। ਆਓ ਉਹਨਾਂ ਗੁਰਸਿੱਖਾਂ ਨੂੰ ਆਪਾਂ ਸਮਰਪਿਤ ਹੋਈਏ ਜੀ, ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ, ਜਿਨ੍ਹਾਂ ਨੇ ਦਿੱਤੇ ਜੀਵਨ ਕਰਕੇ ਸਾਨੂੰ ਜੀਵਨ ਮਿਲਿਆ, ਸਾਨੂੰ ਸੁੱਖ ਮਿਲਿਆ, ਉਹਨਾਂ ਨੂੰ ਆਪਾਂ ਸਮਰਪਿਤ ਹੋਈਏ। ਹਮ ਤਿਨ ਕੇ ਚਰਨ ਪਖਾਲ ਦੇ, ਧੂੜ ਖੋਲ ਖੋਲ ਪੀਜੈ। ਹਮ ਤਿਨ ਕੇ ਚਰਨ ਪਖਾਲ ਦੇ, ਧੂੜ ਖੋਲ ਖੋਲ ਪੀਜੈ, ਧੂੜ ਖੋਲ ਖੋਲ ਪੀਜੈ। ਹਮ ਤਿਨ ਕੇ ਚਰਨ ਪਖਾਲ ਦੇ, ਧੂੜ ਖੋਲ ਖੋਲ ਪੀਜੈ, ਧੂੜ ਖੋਲ ਖੋਲ ਪੀਜੈ। ਹਮ ਤਿਨ ਕੇ ਚਰਨ ਪਖਾਲ ਦੇ, ਧੂੜ ਖੋਲ ਖੋਲ ਪੀਜੈ, ਧੂੜ ਖੋਲ ਖੋਲ ਪੀਜੈ। ਜੋ ਗੁਰਮੁਖ ਨਾਮ ਧਿਆਇਂਦੇ, ਜੋ ਗੁਰਮੁਖ ਨਾਮ ਧਿਆਇਂਦੇ, ਤਿਨ ਦਰਸ਼ਨ ਦੀਜੈ, ਤਿਨ ਦਰਸ਼ਨ ਦੀਜੈ, ਤਿਨ ਦਰਸ਼ਨ ਦੀਜੈ,
ਗੁਰਮੁਖ ਸਖੀ ਸਹੇਲੀਆਂ, ਗੁਰਮੁਖ ਸਖੀ ਸਹੇਲੀਆਂ, ਸੇ ਆਪ ਹਰ ਪਾਈਆਂ, ਸੇ ਆਪ ਹਰ ਪਾਈਆਂ, ਸੇ ਆਪ ਹਰ ਪਾਈਆਂ, ਸੇ ਆਪ ਹਰ ਪਾਈਆਂ। ਹਰ ਦਰ ਪੈਨਾਇਆ, ਹਰ ਦਰ ਕੇ ਪੈਨਾਇਆ, ਹਰ ਆਪ ਗਲ ਲਾਈਆਂ, ਹਰ ਆਪ ਗਲ ਲਾਈਆਂ, ਹਰ ਆਪ ਗਲ ਲਾਈਆਂ, ਹਰ ਆਪ ਗਲ ਲਾਈਆਂ। ਹਮ ਤਿਨ ਕੇ ਚਰਨ ਪਖਾਲ ਦੇ, ਕੋਲ ਕੋਲ ਪੀਜੈ, ਧੂੜ ਕੋਲ ਕੋਲ ਪੀਜੈ। ਹਮ ਤਿਨ ਕੇ ਚਰਨ ਪਖਾਲ ਦੇ, ਧੂੜ ਕੋਲ ਕੋਲ ਪੀਜੈ, ਧੂੜ ਕੋਲ ਕੋਲ ਪੀਜੈ। ਪਾਨ ਸੁਪਾਰੀ ਖਾਤੀਆਂ, ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਮੁਖ ਬੀੜੀਆਂ ਲਾਈਆਂ, ਮੁਖ ਬੀੜੀਆਂ ਲਾਈਆਂ, ਮੁਖ ਬੀੜੀਆਂ ਲਾਈਆਂ। ਹਰ ਹਰ ਕਦੇ ਨਚੇਤਿਓ, ਹਰ ਹਰ ਕਦੇ ਨਚੇਤਿਓ। ਜਮ ਪਕੜ ਚਲਾਈਆਂ, ਜਮ ਪਕੜ ਚਲਾਈਆਂ, ਜਮ ਪਕੜ ਚਲਾਈਆਂ, ਜਮ ਪਕੜ ਚਲਾਈਆਂ। ਜੋ ਗੁਰਮੁਖ ਨਾਮ ਧਿਆਏ ਦੇ, ਜੋ ਗੁਰਮੁਖ ਨਾਮ ਧਿਆਏ ਦੇ, ਤਿਨ ਦਰਸ਼ਨ ਦੀਜੈ, ਤਿਨ ਦਰਸ਼ਨ ਦੀਜੈ, ਤਿਨ ਦਰਸ਼ਨ ਦੀਜੈ, ਤਿਨ ਦਰਸ਼ਨ ਦੀਜੈ। ਹਮ ਤਿਨ ਕੇ ਚਰਨ ਪਖਾਲ ਦੇ, ਕੋਲ ਕੋਲ ਪੀਜੈ, ਧੂੜ ਕੋਲ ਕੋਲ ਪੀਜੈ। ਹਮ ਤਿਨ ਕੇ ਚਰਨ ਪਖਾਲ ਦੇ, ਧੂੜ ਕੋਲ ਕੋਲ ਪੀਜੈ, ਧੂੜ ਕੋਲ ਕੋਲ ਪੀਜੈ। ਜਿਨ ਹਰ ਨਾਮ ਹਰ ਚੇਤਿਆ, ਜਿਨ ਹਰ ਨਾਮ ਹਰ ਚੇਤਿਆ। ਹਿਰਦੈ ਉਰ ਤਾਰੇ, ਹਿਰਦੈ ਉਰ ਤਾਰੇ, ਹਿਰਦੈ ਉਰ ਤਾਰੇ, ਹਿਰਦੈ ਉਰ ਤਾਰੇ। ਤਿਨ ਜਮ ਨੇੜ ਨਾ ਆਵਈ, ਤਿਨ ਜਮ ਨੇੜ ਨਾ ਆਵਈ। ਗੁਰ ਸਿੱਖ ਗੁਰ ਪਿਆਰੇ, ਗੁਰ ਸਿੱਖ ਗੁਰ ਪਿਆਰੇ, ਗੁਰ ਸਿੱਖ ਗੁਰ ਪਿਆਰੇ, ਗੁਰ ਸਿੱਖ ਗੁਰ ਪਿਆਰੇ। ਹਮ ਤਿਨ ਕੇ ਚਰਨ ਪਖਾਲ ਦੇ, ਧੂੜ ਕੋਲ ਕੋਲ ਪੀਜੈ, ਧੂੜ ਕੋਲ ਕੋਲ ਪੀਜੈ। ਹਮ ਤਿਨ ਕੇ ਚਰਨ ਪਖਾਲ ਦੇ,
हर का नाम निदान है, हर का नाम निदान है। कोई गुरमुख जाने, कोई गुरमुख जाने, कोई गुरमुख जाने, कोई गुरमुख जाने। नानक जिन सतगुरु भेटिया, नानक जिन सतगुरु भेटिया, नानक जिन सतगुरु भेटिया, नानक जिन सतगुरु भेटिया। रंग रलिया माण, रंग रलिया माण, रंग रलिया माण, रंग रलिया माण। हम तिनके चरण पखार दे, कूड़ कोल कोल पीजै, कूड़ कोल कोल पीजै। हम तिनके चरण पखार दे, कूड़ कोल कोल पीजै, कूड़ कोल कोल पीजै, कूड़ कोल कोल पीजै, कूड़। जो गुरमुख नाम ध्याए दे, गुरमुख नाम ध्याए दे, जो गुरमुख नाम ध्याए दे, जो गुरमुख नाम ध्याए दे। तिन दर्शन दीजै, तिन दर्शन दीजै, तिन दर्शन दीजै, तिन दर्शन दीजै। हम तिनके चरण पखार दे, कूड़ कोल कोल पीजै, कूड़ कोल कोल पीजै। हम तिनके चरण पखार दे, हम चरण पखार दे, कूड़ कोल कोल तिनके कोल पखार दे, जय कूड़ कोल कोल पीजै। हम तिनके चरण पखार दे, कूड़ कोल कोल पीजै, कूड़ कोल कोल पीजै, कूड़ कोल पीजै। वाहिगुरू। आया दूरों चल के, आया दूरों चल के, आया दूरों चल के, आया। मैं तकदा शरणाई जियो, मैं तकदा शरणाई जियो, आया
दूरों चल के हो आया। मैं आशा रखी चित में मेरे सब दुख गुआए जियो। मैं आशा रखी चित में मेरे सब दुख गुआए जियो। मेरा सब दुख गुआए जियो। मेरा सब दुख गुआए जियो। दूरों चल के हो आया। दूरों चल के हो आया। मैं तकती शरणाई जियो। मैं तकी को शरणाई जियो। हो आया। दूरों चल के हो आया। ज्योति से गुर सिखड़ा तिस निव निव लाखों पाए जियो। ज्योति से गुर सिखड़ा तिस निव निव लाखों पाए जियो। आँखां बिरथा जी की गुर सज्जन देह मिलाए जियो। गुर सज्जन देह मिलाए जियो। गुर सज्जन देह मिलाए जियो। दूरों चल के हो आया। दूरों चल के हो आया। सोई दस उपदेशड़ा मेरा मन अनंत न काहू जाए जियो। सोई दस उपदेशड़ा मेरा मन अनंत न काहू जाए जियो। ए मन तैको देव सा मैं मार्ग देव बताए जियो। मैं मार्ग देव बताए जियो। मैं मार्ग देव बताए जियो।
दूरों चल के आया, मैं तकिया शरणाई मैं तकिया शरणाई जियो आया, दूरों चल के आया। इत मार्ग चले पायणे गुर कह सो तुम्हारे जियो। इत मार्ग चले पायणे गुर कह सुकार कमाए जियो। इत मार्ग चले, इत मार्ग चले बायणे गुर कह सुकार कमाए जियो। त्यागे मन की मतड़ी सारे दुजा आओ जियो। इत मार्ग चले, इत मार्ग चले पायणे गुर कहे सोकार कमाए जियो। त्यागे मन की मतड़ी विसारे दूजा पाओ जियो, पाओ जियो। इत मार्ग चले पायणे गुर कह सोकार कमाए जियो। त्यागे मन की मतड़ी विसारे दूजा पाओ जियो। विसारे दूजा पाओ जियो। विसारे दूजा पाओ जियो। आया दूरों चल के आया, दूरों चल के आया। क्यों पावे हर कर सावड़ा न लगे तती बाजियो। क्यों पावे हर कर सावड़ा न लगे तती बाजियो।
ਆਪਾਂ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਂ ਜੀਓ ਮੈਂ ਕਹਿਆ ਸਭ ਹੁਕਮਾਂ ਜੀਓ ਮੈਂ ਕਹਿਆ ਸਭ ਹੁਕਮਾਂ ਜੀਓ ਦੂਰੋਂ ਚੱਲ ਕੇ ਆਇਆ ਦੂਰੋਂ ਚੱਲ ਕੇ ਆਇਆ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪਸਾ ਜੀਓ ਮੈਂ ਪੌੜ ਨਾ ਤ੍ਰਿਸ਼ਨਾ ਭੁਖੜੀ ਔਰ ਲੱਜਾ ਤ੍ਰਿਪਤੀ ਅਗਾਏ ਜੀਓ ਜੋ ਗੁਰ ਦੀ ਸੇ ਸਿਕੜਾ ਤਿਸ ਨਿਵ ਨਿਵ ਲਾਗਾ ਪਾਏ ਜੀਓ ਤਿਸ ਨਿਵ ਨਿਵ ਲਾਗਾ ਪਾਏ ਜੀਓ ਤਿਸ ਨਿਵ ਨਿਵ ਲਾਗਾ ਪਾਏ ਜੀਓ ਦੂਰੋਂ ਚੱਲ ਕੇ ਆਇਆ ਦੂਰੋਂ ਚੱਲ ਕੇ ਆਇਆ ਮੈਂ ਤਕੀ ਤੋ ਸ਼ਸਰਨਾਈ ਜੀਓ ਮੈਂ ਤੱਕੀ ਕੋ ਸ਼ਸਰਨਾਈ ਜੀਓ ਦੂਰੋਂ ਚੱਲ ਕੇ ਆਇਆ ਦੂਰੋਂ ਚੱਲ ਕੇ ਸਨਮਾਨਯੋਗ ਸਤਸੰਗੀ ਜਨ ਮੈਂ ਤਾਂ ਸਮਾਪਤੀ ਕਰ ਦਿੱਤੀ ਸੀ ਪਰ ਭਾਈ ਸਾਹਿਬ ਉਹਨਾਂ ਦਾ ਹੁਕਮ ਹੋ ਗਿਆ ਕਿ ਇੱਕ ਸ਼ਬਦ ਮੈਂ ਆਪ ਜੀ ਨੂੰ ਹੋਰ ਸੁਣਾਵਾਂ। ਮੇਰੇ ਨਾਲ ਬੈਠੇ ਹਨ ਬੱਚੇ ਸਿਮਰਪ੍ਰੀਤ ਸਿੰਘ ਜੀ, ਸਿਮਰਨਜੀਤ ਸਿੰਘ ਜੀ ਅੱਗੇ ਲੱਗੇ ਹੋਏ ਮੇਰੇ ਕੋਲ तो माइक एक और दे दो तो अच्छा रहेगा। तो बहुत अच्छा कीर्तन करते हैं बच्चे और इन्हों का इस समागम में इस स्थान पर आके कीर्तन करने का भी बहुत बहुत धन्यवाद है। जिथे सानू श्रोमणी गुरुद्वारा प्रबंधक कमेटी दे रही साथ दे रही है, सहयोग दे रही है इंतजाम दे विच, उत्थे सचखंड श्री हरिमंदिर साहिब के
ਕੀਰਤਨੀਏ ਵੀ ਸਹਿਯੋਗ ਦੇ ਰਹੇ ਹਨ। ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਜਥੇ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਣਗੇ ਜੀ। ਉਹਨਾਂ ਪਾਸੋਂ ਆਪਾਂ ਕੀਰਤਨ ਸਰਵਣ ਕਰਨਾ ਹੈ। ਤਾਂ ਮੈਂ ਆਪ ਜੀ ਨੂੰ ਇੱਕ ਵਚਨ ਸੁਣਾ ਕੇ ਫਿਰ ਮੈਂ ਖਿਮਾ ਦੀ ਯਾਚਨਾ ਕਰਾਂਗਾ। ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਹਰਿ ਨਿਸ਼ਾਨੇ ਕਾ। ਗਗਨ ਦਮਾਮਾ ਬਾਜਿਓ, ਹਰਿ ਨਿਸ਼ਾਨੇ ਕਾ। ਖੇਤ ਜਮਾਂਡੇ ਸੂਰਮਾ, खेत जमाने सूरमा अब जूझन को गाओ। खेत जमाने सूरमा 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 अब जूझन को गाओ। गगन दमामा बाजियो, गगन दमामा बाजियो, हरियो निशान गाओ। सूरा सो पहचानिए जो नर दीन के है। सूरा सो पहचानिए जो नर दीन के है। पुरजा पुरजा कट पर, पुरजा पुरजा कट मरे कबू न छाड़े के। पुरजा पुरजा कट मरे ओ कबू न छाड़े के। गगन दमामा बाजियो, गगन दमामा बाजियो, हरियो निशाने का। खेत जमाने सूरमा अब जूझन को गाओ। खेत जमाने सूरमा 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 अब जूझन को गाओ। गगन दमामा बाजियो, जो तो प्रेम खेल का चाओ। सिर पर बनी गली मेरी आओ। जो तो प्रेम खेल का चाओ। सिर पर बनी गली मेरी आओ। मार्ग पैर दरीचे, एक मार्ग पैर दरीचे, सिर दीजे आना कीचे। एक मार्ग पैर दरीचे, सिर दीजे आना कीचे, आना कीचे।
ਤਮਾਮਾ ਬਾਜਿਓ ਗਗਨ ਤਮਾਮਾ ਬਾਜਿਓ ਗਗਨ ਤਮਾਮਾ ਬਾਜਿਓ ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਧੰਨਵਾਦ ਆਪ ਸੰਗਤਾਂ ਦਾ। ਸਤਿ ਸ੍ਰੀ ਅਕਾਲ। ਸਾਰੇ ਪ੍ਰਬੰਧਕ ਵੀਰਾਂ ਦਾ ਔਰ ਇਹਨਾਂ ਬੱਚਿਆਂ ਦਾ, ਗੁਰੂ ਘਰ ਦੇ ਕੀਰਤਨੀਆਂ ਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀ ਸਭ ਦਾ ਧੰਨਵਾਦ। ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਜੀ, ਅਗਲਾ ਪ੍ਰੋਗਰਾਮ ਆਪ ਜੀ ਨੂੰ ਗਿਆਨੀ ਅਜਮੇਰ ਸਿੰਘ ਜੀ ਦੱਸ ਰਹੇ ਹਨ ਔਰ ਗਿਆਨੀ ਜੀ ਸਾਡੇ ਨਾਲ 4 ਦਿਨ ਦਾ ਇਹ ਜੋ ਸਫ਼ਰ ਹੈ ਇਸ ਵਿੱਚ ਸ਼ਾਮਲ ਰਹਿਣਗੇ। ਆਪ ਸੰਗਤਾਂ ਦੇ ਸਨਮੁਖ ਅਗਲੇ ਪ੍ਰੋਗਰਾਮ ਦੀ ਅਨਾਉਂਸਮੈਂਟ ਕਰਦੇ ਰਹਿਣਗੇ ਜੀ। ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੜ੍ਹਿਆ ਮਹੀਨਾ ਪੋਹ ਦਾ, ਕਰ ਯਾਦ ਸਰਸਾ ਦੇ ਨੀਰ ਨੂੰ। ਸਰਬੰਸ ਵਾਰ ਸ਼ੁਕਰ ਮਨਾਵਦਾ, ਮੇਰਾ ਸਜਦਾ ਦਸਵੇਂ ਪੀਰ ਨੂੰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪ੍ਰੇਮ ਦੇ ਅੰਦਰ ਆਪ ਸੰਗਤਾਂ ਦੂਰ ਦਰਾਡੇ ਤੋਂ ਪ੍ਰੇਮ ਸਹਿਤ ਹਾਜ਼ਰੀਆਂ ਭਰ ਰਹੇ ਹੋ। ਆਪ ਸਮੂਹ ਸਾਧ ਸੰਗਤ ਜੀ ਦਾ ਔਰ ਸਤਿਗੁਰੂ ਮਹਾਰਾਜ ਜੀਆਂ ਕੇ ਅਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਕੀਰਤਨੀ ਜਥਿਆਂ ਦਾ, ਇਸ ਸੰਸਥਾ ਦੇ ਮੁਖੀ ਸੇਵਾਦਾਰ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਵੱਲੋਂ ਇੱਥੋਂ ਦੇ ਪ੍ਰਬੰਧਕ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਦੇ ਪ੍ਰਬੰਧਕ ਜਿਨ੍ਹਾਂ ਵੱਲੋਂ ਆਪ ਸਮੂਹ ਹਾਜ਼ਰੀਨ ਸੰਗਤਾਂ ਦਾ ਚੱਲਿਆ ਕਦਮ ਕਦਮ ਸਿਰ ਮੱਥੇ। ਧੰਨਵਾਦ ਆਪ ਸਮੂਹ ਸਾਧ ਸੰਗਤ ਜੀ ਦਾ। ਸੋ ਆਓ ਇਸੇ ਤਰ੍ਹਾਂ ਬੜੇ ਪ੍ਰੇਮ ਸ਼ਰਧਾ ਭਾਵਨਾ ਸਤਿਕਾਰ ਦੇ ਸਹਿਤ, ਜਿਵੇਂ ਭਾਈ ਸਾਹਿਬ ਜੀਆਂ ਨੇ ਦੱਸ ਪਾਈ ਕਿ ਹਰ ਸਾਲ ਇਤਿਹਾਸ ਉਹ ਹੈ ਪਰ ਸੁਣਾਉਣ ਦਾ ਢੰਗ ਨਿਵੇਕਲਾ। ਅਤ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ। ਸੋ ਬੇਨਤੀ ਸਮੂਹ ਹਾਜ਼ਰੀਨ ਸੰਗਤ ਨੂੰ ਮੰਨਦੇ ਹਾਂ ਕਿ ਇਹ ਦੀਵਾਨ ਹਾਲ ਵੀ ਆਪ ਸੰਗਤ ਦੇ ਪ੍ਰੇਮ ਦੇ ਅੰਦਰ ਬੈਠਣ ਵਾਸਤੇ ਛੋਟਾ ਹੈ। ਆਪ ਜਿੱਥੇ ਵੀ ਆਪ ਜੀਆਂ ਨੂੰ ਥਾਂ ਮਿਲਦੀ ਹੈ ਬੈਠਣ ਵਾਸਤੇ, ਆਪ ਜੀਆਂ ਨੇ ਪ੍ਰੇਮ ਸਹਿਤ ਆਓ ਹਾਜ਼ਰੀਆਂ ਭਰੀਏ। ਭਾਈ ਸਾਹਿਬ ਦੀ ਆਮਦ ਤੇ ਜੈਕਾਰੇ ਦੇ ਨਾਲ ਸਵਾਗਤ ਕਰੀਏ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ
ਹਕ ਹਕ ਮਹਿਬੂਬ ਗੁਰ ਗੋਬਿੰਦ ਸਿੰਘ। ਹਕ ਹਕ ਮਹਿਬੂਬ ਗੁਰ ਗੋਬਿੰਦ ਸਿੰਘ। ਤਾਲਬ ਮਤਲੂਬ ਗੁਰ ਗੋਬਿੰਦ ਸਿੰਘ। ਹਕ ਹਕ ਆਇਨਾ ਗੁਰ ਗੋਬਿੰਦ ਸਿੰਘ। ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ। ਹਕ ਹਕ ਅੰਦੇਸ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਬੰਦਕ ਕਮੇਟੀ ਦਾ ਭਰਪੂਰ ਸਹਿਯੋਗ ਔਰ ਆਪ ਸੰਗਤ ਦੀ ਅਸੀਸ ਨਾਲ ਉਹਨਾਂ ਅਸਥਾਨਾਂ ਤੇ ਇਹ ਵਿਸ਼ੇਸ਼ ਸੰਧਿਆ ਦੇ ਗੁਰਮਤ ਦੀਵਾਨ ਸਜਾਏ ਜਾਂਦੇ ਨੇ, ਜਿਨ੍ਹਾਂ ਰਾਹਾਂ ਤੋਂ ਦਸ਼ਮੇਸ਼ ਸਤਿਗੁਰੂ ਇਤਿਹਾਸ ਸਿਰਜਦੇ ਹੋਏ ਗਏ ਔਰ ਜਿਨ੍ਹਾਂ ਥਾਵਾਂ ਤੇ ਹਜ਼ੂਰ ਦੇ ਗੁਰਸਿੱਖਾਂ ਸਾਹਿਬਜ਼ਾਦਿਆਂ ਔਰ ਸਤਿਗੁਰਾਂ ਜੀ ਦੇ ਆਪਣੇ ਤਨ ਚੋਂ ਪਵਿੱਤਰ ਪਾਕ ਤਨ ਚੋਂ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗੀਆਂ, ਉਸ ਧਰਤੀ ਨੂੰ ਆਪਾਂ ਨਤਮਸਤਕ ਹੋਣ ਵਾਸਤੇ ਆਉਂਦੇ ਹਾਂ। ਇਸ ਵਰੇ ਦੇ ਇਸ ਪਹਿਲੇ ਦੀਵਾਨ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆਪਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਔਰ ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਘਰ ਚੋਂ ਰਹਿਮਤ ਦਿੱਤੀ ਹੈ, ਜਿਨ੍ਹਾਂ ਦੀ ਆਵਾਜ਼, ਜਿਨ੍ਹਾਂ ਦੀ ਰਸਨਾ ਤੋਂ ਗਾਇਨ ਕੀਤੇ ਹੋਏ ਸਤਿਗੁਰਾਂ ਦੇ ਸ਼ਬਦ ਇਸ ਤਰ੍ਹਾਂ ਸਿੱਖਾਂ ਦੇ ਮੁਖ ਵਿੱਚੋਂ ਗੁਣ ਗਣਾਏ ਜਾਂਦੇ ਨੇ ਕਿ ਜਿਸ ਨੂੰ ਸੁਣ ਕੇ ਇਸ ਗਲੇ ਨੂੰ ਔਰ ਇਸ ਕਲਾ ਨੂੰ ਦਾਸ ਨਤਮਸਤਕ ਹੁੰਦਾ ਹੈ। ਆਓ, ਸਾਡੇ 'ਚ ਬਹੁਤ ਵਿਦਵਾਨ ਬੈਠੇ ਨੇ। ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ, ਗਿਆਨੀ ਅਜਮੇਰ ਸਿੰਘ ਜੀ, ਗਿਆਨੀ ਸਤਨਾਮ ਸਿੰਘ ਜੀ ਪਟਨਾ ਸਾਹਿਬ ਤੋਂ ਕਥਾਵਾਚਕ ਔਰ ਆਪ ਜੀ ਦੇ ਇਸ ਅਸਥਾਨ ਦੇ ਕਥਾਵਾਚਕ ਵਿਦਵਾਨ ਗ੍ਰੰਥੀ ਸਾਹਿਬ ਬੈਠੇ ਆ। ਮੈਂ ਸਿਰਫ ਆਪ ਜੀ ਨੂੰ ਆਪਣੀ ਸੰਥਿਆ ਹੀ ਸੁਣਾਉਣ ਆਇਆ ਹਾਂ। ਮਹਾਨ ਕੇਵਲ ਸਤਿਗੁਰੂ ਨੇ, ਮਹਾਨ ਗੁਰੂ ਕੀਆਂ ਸੰਗਤਾਂ ਨੇ ਤੇ ਮਹਾਨ ਸਤਿਗੁਰਾਂ ਦੇ ਉਹ ਕਰਨੀ ਨਾਮੇ ਨੇ, ਜਿਨ੍ਹਾਂ ਕਰਕੇ ਅੱਜ ਸਾਡੀ ਇਸ ਧਰਤੀ ਦੇ ਉੱਪਰ ਹੋਂਦ ਹੈ। ਆਓ ਸਾਧ ਸੰਗਤ, ਜਿੱਥੇ ਵੀ ਆਪ ਜੀ ਨੂੰ ਜਗ੍ਹਾ ਮਿਲਦੀ ਹੈ, ਕਿਉਂਕਿ ਸੰਗਤ ਕਾਫੀ ਜ਼ਿਆਦਾ ਹੈ, ਆਪ ਕਿਰਪਾ ਕਰੋ, ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਸਤਿਗੁਰਾਂ ਜੀ ਦਾ ਇਤਿਹਾਸ, ਜਿਵੇਂ ਭਾਈ ਸਾਹਿਬ ਕਹਿ ਰਹੇ ਸਨ, ਤਵਾਰੀਖ, ਹਿਸਟਰੀ, ਇਤਿਹਾਸ ਦੇ ਘਟਨਾਕ੍ਰਮ ਉਹੀ ਹਨ, ਪਰ ਆਪਾਂ ਹਰ ਸਾਲ ਤਾਂ ਯਾਦ ਕਰਨੇ ਆ ਕਿ ਇਸ ਤਾਜ਼ਗੀ ਵਿੱਚੋਂ ਸਾਡੇ ਅੰਦਰ ਗੁਰੂ ਪ੍ਰਤੀ ਸ਼ਰਧਾ, ਮੁਹੱਬਤ ਤੇ ਪਿਆਰ ਉਮਗਦਾ ਰਹੇ।
क्योंकि जो ਆਪਾਂ ਸੁਣਾਣਾ ਹੁੰਦਾ, ਕੋਈ ਵੀ ਕਥਾਵਾਚਕ ਸੁਣਾਏਗਾ, ਉਹ ਘਟਨਾ ਨੂੰ ਬਦਲ ਨਹੀਂ ਸਕਦਾ, ਸਿਰਫ ਘਟਨਾ ਨੂੰ ਆਪਣੇ ਤਰੀਕੇ ਦੇ ਨਾਲ ਸ਼ਿੰਗਾਰ ਦਿੰਦਾ ਹੈ। ਆਓ ਆਪ ਸੰਗਤ ਅਸੀਸ ਬਖਸ਼ੋ, ਜੋ ਦੇਸ਼ ਪ੍ਰਦੇਸ਼ ਵਿੱਚ ਬੈਠੇ ਤੋਂ ਲਾਈਵ ਦੇਖ ਸੁਣ ਰਹੇ ਹੋ, ਜੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਹਾਂ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਭਾਈ ਸਾਹਿਬ ਜੀ ਨੇ ਕੀਰਤਨ ਵਿੱਚ ਜੋ ਪਹਿਲਾ ਸ਼ਬਦ ਗਾਇਨ ਕੀਤਾ ਹੈ, ਉਹ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਤਨਾਸਰੀ ਦੇ ਵਿੱਚ ਸੋਭਾਏਮਾਨ ਹੈ, ਦਰਜ ਹੈ। ਉਸ ਅੰਮ੍ਰਿਤ ਸ਼ਬਦ ਵਿੱਚ ਸੂਰਮੇ ਦੇ ਅੰਦਰ ਦੀ ਅਵਸਥਾ, ਪਰਮਾਤਮਾ ਦੇ ਪ੍ਰੇਮ ਵਿੱਚ ਰਤੇ ਹੋਏ ਆਪਣੇ ਆਪੇ ਨੂੰ ਜਿੱਤ ਲੈਂਦੇ ਆ, ਤੇ ਇਹੋ ਜਿਹੇ ਰਤਿਆਂ ਹੋਇਆਂ ਦੇ ਚਰਨਾਂ ਦੀ ਧੂੜ ਮਿਲ ਜਾਏ, ਪਾਕ ਖਾਕ ਮਿਲ ਜਾਏ, ਤੇ ਸਤਿਗੁਰੂ ਉਹਦੇ ਵਾਸਤੇ ਬੇਨਤੀ ਕਰ ਰਹੇ ਨੇ। ਸ਼ਬਦ ਆਪਾਂ ਸਰਵਣ ਕੀਤਾ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਿਸ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਏ। ਰੰਗ ਦਾ ਅਰਥ ਬਾਣੀ ਚ ਪ੍ਰੇਮ ਵੀ ਹੈ। ਜਿਸ ਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਪ੍ਰੇਮ ਦਾ ਰੰਗ ਲੱਗ ਜਾਏ, ਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਅਸਲ ਚ ਉਹ ਸੂਰਮਾ ਹੈ। ਭਾਵਾਂ ਕਿ ਅਸੀਂ ਸੂਰਮੇ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੋ ਤਰੀਕਿਆਂ ਨਾਲ ਕਰਨੇ ਆ। ਇੱਕ ਤਾਂ ਸੂਰਮੇ ਦਾ ਪੱਖ ਸੰਸਾਰੀ ਤੌਰ ਤੇ ਹੈ ਕਿ ਜਿਹੜਾ ਬਾਹੂਬਲੀ ਹੈ, ਤਾਕਤ ਵਾਲਾ ਹੈ, ਰਣ ਤੱਤੇ ਦੇ ਵਿੱਚ ਮੁਕਾਬਲਾ ਕਰਕੇ ਜਾਂ ਉਹ ਮੌਤ ਨੂੰ ਸਵੀਕਾਰ ਕਰ ਲੈਂਦਾ ਤੇ ਜਾਂ ਫਿਰ ਉਹ ਜੇਤੂ ਬਣ ਕੇ ਆਉਂਦਾ ਹੈ। ਪਰ ਗੁਰਬਾਣੀ ਨੇ ਸੂਰਮੇ ਦੇ ਸੰਬੰਧ ਵਿੱਚ ਇਹ ਵੀ ਬਚਨ ਕਹੇ ਕਿ ਜਿਸ ਅੰਦਰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਏ, ਉਹ ਸੂਰਮਾ ਹੈ। ਗੁਰਬਾਣੀ ਨੇ ਇਹ ਵੀ ਬਖਸ਼ਿਸ਼ ਕੀਤੀ ਕਿ ਪੰਜਾਂ ਖੰਡਾਂ ਦੇ ਵਿੱਚ ਜੋ ਬਖਸ਼ਿਸ਼ ਵਾਲਾ ਖੰਡ ਹੈ, ਕਰਮ ਖੰਡ ਹੈ, ਉਸ ਕਰਮ ਖੰਡ ਦੇ ਵਿੱਚ ਵਸੇਬਾ ਹੈ ਇਹਨਾਂ ਸੂਰਮਿਆਂ ਦਾ। ਜਿਵੇਂ ਅਸੀਂ ਉਹਨੇ ਪਾਠ ਸੁਣਿਆ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ, ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਜਿਨੇ ਆਪਣੇ ਅੰਤਰ ਆਤਮੇ ਨੂੰ ਜਿੱਤ ਲਿਆ, ਪੂਰੇ ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਸ ਨੂੰ ਥੋੜਾ ਜਿਹਾ ਹੋਰ ਇੱਕ ਬੇਨਤੀ ਕਰਾਂਗਾ। ਉਂਝ ਰੰਗਣ ਤੋਂ ਬਿਨਾ ਕੋਈ ਬੰਦਾ ਐਸਾ ਨਹੀਂ ਕਿ ਜਿਹਦੇ ਅੰਦਰ ਰੰਗ ਨਹੀਂ ਚੜਿਆ। ਬਸ ਫਰਕ ਇੰਨਾ, ਸਾਰਾ ਸੰਸਾਰ ਬਸ ਦੋ ਧਰਾਵਾਂ ਦੇ ਵਿੱਚ ਪ੍ਰਵਾਹਿਤ ਹੈ। ਕਿਸੇ ਅੰਦਰ ਨਾਮ ਦਾ, ਪ੍ਰੇਮ ਦਾ, ਬੰਦਗੀ ਦਾ ਰੰਗ ਚੜਿਆ ਹੈ, ਕਿਸੇ ਅੰਦਰ ਸੰਸਾਰਕ ਪਦਾਰਥਕ ਤੇ ਵਾਸ਼ਨਾ ਦਾ ਰੰਗ ਚੜਿਆ ਹੈ। ਇਸ ਦਾ ਜ਼ਿਕਰ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤਿਲੰਗ ਰਾਗ ਵਿੱਚ ਕੀਤਾ ਹੈ। ਅਸੀਂ ਉਹ ਬਚਨ ਪੜ੍ਹਨੇ ਆ, ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜਾ ਜੈ। ਮੈਂ ਗੱਲ ਸ਼ੁਰੂ ਉੱਥੋਂ ਕਰਨੀ ਚਾਹਨਾ ਜੋ ਭਾਈ ਸਾਹਿਬ ਨੇ ਪਹਿਲਾ ਸ਼ਬਦ ਪੜ੍ਹਿਆ। ਹੁਣ ਉੱਥੇ ਇੱਕ ਉਹ ਚੋਲਾ ਹੈ ਜਿਹੜਾ ਸਿਰਫ ਲਾਲਚ ਦੇ ਰੰਗ ਵਿੱਚ ਰਤਾ ਹੈ। ਹਜ਼ੂਰ ਕਹਿੰਦੇ ਨੇ ਇਹੋ ਜਿਹਾ ਚੋਲਾ, ਇਹੋ ਜਿਹਾ ਸਰੀਰ, ਇਹੋ ਜਿਹਾ ਮਨ, ਇਹੋ ਜਿਹਾ ਅੰਦਰ ਮੇਰੇ ਖਸਮ ਨੂੰ ਨਹੀਂ ਪਾਉਂਦਾ, ਤੇ ਇਹੋ ਜਿਹੇ ਰੰਗਿਆਂ ਹੋਇਆਂ ਨੂੰ ਰੱਬ ਦੀ ਸੇਜ ਵੀ ਨਸੀਬ ਨਹੀਂ ਹੁੰਦੀ। ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਵਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੇ ਲੈਣ ਜੋ
तेरा नाम लैन जो तेरा नाम महाराज कह रहे ने तिन उन्हां तो मैं कुर्बान जाना। पर जेड़े नाम लेंदे ने ओ इन्हें जाको हर रंग लागो इस युग में। फिर बेनती है महाराज कहने खाओ कुर्बान जाऊं मेहरबाना, खाओ कुर्बान जाऊं, हाउ कुर्बान जाऊं तिना के लैन जो तेरा नाम, लैन जो तेरा नाम तिना कह हो सत कुर्बान जाऊं जाको हर रंग लागू इस युग में। इस तो अगली बेनती फिर रंग चढ़दा किवें है, अपने आप नहीं। हजूर ने फरमाया काया रंगन जे थिया प्यारे पाइया नाव मजीठ, रंगन वाला जे रंगा साहिब ऐसा रंग ना डीठ, जिनके चोले रतड़े प्यारे जाको हर रंग लागो इस युग में। महाराज कहते जिन्हां दे चोले रतड़े हुए ने, जिनके चोले रतड़े प्यारे कंत तिना कै पास, धूड़ तिना की जे मिले जी। दोनों शब्द जोड़ के देखो। महाराज कहते जन के चरण वसै मेरा हियर है संग पुनीता देगी, जन की धूर देहो कृपा निध नानक कह सुख ही। यही गुरु नानक साहब बचन कर रहा कि जिनके चोले मजीठी रंग जेड़े रंगे नाम रंग चढ़े ने, उंज जेड़े सतगुरां ने जिन्नियां भी उदाहरणां वरतियां ने ना, वो बाहर मुखी बंदे नूं दृष्टमान समझ छेती पै जांदी। जिवें मैं एक छोटी जी उदाहरण देंगा कि हाथी की उदाहरण हंकार वजों दिती गई, कीड़ी की उदाहरण निमरता वजों दिती गई। इस तरह गुरबाणी विच एक रंग है जिन्हों कुसंबा क्या है, एक रंग है मजीठ। हुण ये चीज़ां तां दोनों बाहर दियां ने ना, कुसंबड़ा भी बाहर है ते मजीठ भी बाहर है, पर दोनों की तसीर विच बड़ा सुभाव विच कह लो जां जोनां दे गुणां विच बड़ा फर्क है। हुण गुरु नानक साहब जी की बाणी ते बाबा फरीद साहब का बचन पढ़ो। बाबा फरीद साहब जी बचन कर देना हाथ ना लाए कुसंबड़े जल जासी ढोला, जेड़ा शब्द है बेड़ा बंद न सके बंधन की बेला, भर सरवर जब उछले तब तरन दुगेला, हाथ ना लाए कुसंबड़े जल जासी ढोला। पर दूजे पासे साहब कहने तेरा एको नाम मजीठड़ा, रत्ता मेरा चोला सद रंग ढोला। उथे मजीठड़ा ते कुसंबड़ा शब्द वरत्या है क्योंकि कुसंबे दा फुल बाहरों दिसदा है, ये बाहर अपनी सिरी कढ़ के खलोंदा है, खिड़दा है, पर मजीठ जेड़ा वो कुसंबे दी तरह बाहर विखावा नहीं करदा। मजीठ दियां जेड़ियां ने जड़ा हुंदियां ने, जिवें आपां कह लो मूंगफली है जां जेड़े कंद मूल ने जेड़े धरती मिट्टी विच पलदे आ, मजीठ दियां तंदां हुंदियां ने, गठियां हुंदियां ने, ये बाहर बिल्कुल विखावा नहीं कर रहा इन्ना। पर जदों मजीठ नूं बाहर कढ़ के साफ करके कुटिया जांदा है, पानी चों उबालिया जांदा है, इन्नी साधना तो बाद फिर इन्ना क पक्का हो जाता है जिस उत्ते मजीठ दा रंग चढ़ जाए, कपड़े दियां तंदां तां पाट जांदियां ने पर रंग कदी उतरदा नहीं हुंदा। भाई साहब ने गुरदास साहब कहंदे मजीठ निमरता विच है, कुसंबा बाहरों विखावा करदा है, कुसंबड़े दे रंग उत्ते पानी दे ठंडे पानी दे छट्टे मारो वो उतर जाता है, ते मजीठी कपड़े नूं भावें उबाल भी देवो चेते रखो रंग फिर भी नहीं उतरदा हुंदा। इहनूं सतगुरां ने सानूं समत दित्ती कि आ बाहर मुखी जिहड़ा शोशा संसार करदा है पदार्थां दा पैसे दा, अंदर दी कौमे च प्रवृत्त होया जिन्ना विखावा बाहर कर रहे हैं, एक कुसंबड़े दा रंग है, इहदे उतरदियां देरी नहीं लगनी। प्यारिया याद रखी नाम दा ओ रंग है, सचमुच इत्थे पुरजा पुरजा कट मरे ने, पर गुरु के सिखां दे अंदर दे रंग नूं आ 10 लाख दा मुलखैया भी खो नहीं सकिया। इनू थोड़ा जिहा बेनती नूं मैं जो भाई साहब ने पढ़िया, क्योंकि बाणी नूं आधार बना के चलीए, लोग तां इत्थे बड़े मरे होणगे प्यारिओ, पर उन्हां 40 नूं ओ आनंदपुर साहिब तो लैके जिन्ने इत्थों तक शहीद होए, चलो जफरनामे च 2 वारी चेहल शब्द गुरुदेव ने वरते, 2 शेर ने जिन्हां 40 का जिक्र किया, पर उंज जदों सतगुरु आनंदपुर तो चलदे आ हजारां की गिनती विच किया जाता है, कोई 1500 कहंदा, कोई 500 कहंदा है, पर मैं कहना साडे कोल कोई सूची मुकम्मल नहीं। कथावाचक बैठे हैं, आज मैं सच्ची मुच्ची अपने आप नाल लड़ रहा सा
कि जेड़े नाम नहीं लांगा शहीद तां वो भी होए ने ना। सूची मेरे कोल नहीं, मैं भाई साहब नूं कहा मैं आज सवेर दा सिर्फ कमरे सां जिन्हां ने अपना सब कुछ मार दिता, कोई पैसे दा लालच नहीं, कोई तनख्वाह नहीं लैनी, आखिर उन्हां शहीदां नूं भी ते नतमस्तक होईए ना। शायद इसे करके साडे पुरखियां ने जदों अरदास बनाई, उन्हां अरदास दे विच 5 दी 4 दी ते 40 दी गिनती बस कीती। 5 प्यारे, 4 साहिबजादियां दा ते 40 मुक्तियां दा, बाकी उन्हां कोई गिनती नहीं की। बाकी शब्द वरत्या जिन्ना सिंघां सिंघणियां ने धर्म हेत सीस दिते। प्यारे उत्ते सिंघणियां भी शब्द वरत्या, सिंह भी वरत्या। जिन्ना शब्द मैं एक बारी कहा इन्ना विशाल है, ये पास्ट वर्तमान ते फ्यूचर की व्याख्या भी करता पिया। फिर बेनती है कि आने वाले समय विच भी पता नहीं होना साडे सामने 84 लंघे है। ये गल सुन के घबराने वाली गल नहीं, इनू ना कोई मेट सकता है, ना कोई भुला सकता है, ते ना कोई समय नाल लुका सकता है। पर पता नहीं किन्ने कोई सिंह ने जिन्हां दी सूची साडे कोल है ही नहीं। पर मेरी फिर बेनती जदों शहीदां दा जिक्र चले ते समुचता च लईए। जिन्हां सिंघां सिंघणियां ने धर्म हित सीस दिते, बंद बंद कटाए, खोपरियां लुकाइयां, चरखड़ियां ते चढ़े, आरियां नाल चिराए गए, गुरुद्वारियां दी सेवा लई कुर्बानियां कीतियां, धर्म नहीं हारिया, सिੱਖੀ केसां सवासां नाल निभाई, तिन्हां दी कमाई दा ध्यान करके खालसा जी बोलो जी वाहिगुरू। वाहिगुरू शब्द फिर बेनती थोड़े जे उहदे अर्थ कि रंग उहदे ते चढ़दा है जिहदे ते मालक दी मेहर होवे। मेरी फिर बेनती आपे साजे आपे रंगे, अपने आप थोड़ा चढ़ सकदा जी, ओदी मेहर होवे तां कोई सूरमा बनदा है। मेरी फिर अर्ज जिवें भाई साहब कह रहे सन, सिੱਖੀ इन्नी विशाल है, किसे नूं गुरु इक्को नूं सारे गुण बख्श दिंदा है। मेरी फिर बेनती है वो सूरमा भी हुंदा, कथावाचक भी हुंदा, लखारी भी हुंदा, शायर भी हुंदा, वो हिस्टोरीयन भी हुंदा है। ते प्यारे इत्थों तक बाबा दीप सिंह जी जैसा महापुरख वो खंडा चुक के सिर तली ते रख के दुश्मन नूं हरा भी दिंदा है। पर सब नूं थोड़ा इहो जी दात मिल सकती है। ये जे तुलना करो जी तुसी फलाने वर्गे बन जाओ, भाई साहब इशारा करे सा आपां वैसे बिल्कुल कोई खंडा नहीं बनाना। हर बंदे नूं रब ने जेड़ा गुण दिता ओदी खूबसूरती है। अपनी फील्ड विच जो भी कहा बेईमान ना होवे, कौम घातक ना होवे, पर जेड़ी वो सेवा कर रहा सी ओदी सेवा नूं स्वीकार कर लईए। मेरी फिर बेनती है क्योंकि किन्ने तुरे सारे 84 शहीद थोड़ा हो गए। शहादत भी तां रब दी किरपा नाल मिलदी है। मरण मुनसा सूरियां हक है, शहादत तां रिजर्व है। जिन्हां नूं रब ने दरगाह चों लिख दिती उन्हां दी शहादत स्वीकार ते कल्ला मरना प्रवानगी नहीं। महाराज कहना भीजै भेड़ मेरा मर सूर। गुरु नानक साहब कहते ने जे सूरमियां दी तरह भिड़ के बंदा मर भी जाए ते की करता पुरख दे घर विच ओह प्रवान हो जाऊगा। जिहड़ा बचन ना भीजै रागी नादी बेद ना भीजै सुरती ज्ञानी जोग, ओहदे विच हजूर बख्शिश कर रहे हैं। मैं फिर आप नूं बेनती करा, गुरु गोबिंद सिंह जी ने बहुत रंगिया। गल चली रंग दी, जिन्हों रंग चढ़ जाए। सूरमियां दा निवास कित्थे है? 5 खंड ने मर्ज की, कर्म खंड ते सचखंड इको वे। कर्म खंड की बाणी जोर, तिथा होर ना कोई होर, तिथा जोध महाबलसूर। प्यारो केड़े सूर में तिन मैं राम रहा भरपूर। तिथा सीतो सीता मैं मां माहे, ताके रूप ना कथने जाहे, ना ओ मरे न ठागे जाहे, जिनका राम वसै मन माहे। फिर किन्ने को एक ऐस प्लैनेट दे तिथा भगत वसै के लो, करै आनंद सच्चा मन सोए, सचखंड वसै निरंकार कर कर वेखै नदर निखाल। मैं फिर उस विषय ते गुरु गोबिंद सिंह महाराज आनंदपुर साहिब की धरती ते, क्योंकि आप उस सफर तक इत्थों तक आ जाइए। सतगुरु 29 साल के करीब 80 साल कहने, चलो ये भी शब्द गिनती मिनती साडी 3 दहाके के करीब धन गुरु गोबिंद सिंह महाराज श्री आनंदपुर साहिब की धरती ते रहे। जिहड़े आ दिन हुण शुरू होण लगे ने, अज पोख दा महीना चढ़ गया है।
ਜਿਹਨੂੰ ਅਸੀਂ ਆਪਣੀ ਸ਼ਬਦਾਵਲੀ 'ਚ ਪੋਹ ਕਹਿੰਦੇ ਆ। ਸਤਿਗੁਰਾਂ ਤੇ ਪੋਖ ਹੀ ਵਰਤਿਆ ਨਾ, ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰਨਾਖ। ਹੁਣ ਇੱਥੇ ਸਤਿਗੁਰੂ ਆਨੰਦਪੁਰ ਸਾਹਿਬ ਬਹੁਤ ਰਹਿਮਤਾਂ ਵਰਤਾਈਆਂ, ਆਪ ਸਭ ਨੂੰ ਪਤਾ ਹੈ। ਇੱਥੇ ਸਤਿਗੁਰਾਂ ਨੇ ਬਹੁਤ ਮਹਾਨ ਸਾਹਿਤ ਦੀ ਰਚਨਾ ਕੀਤੀ, ਇੱਥੇ ਸਤਿਗੁਰਾਂ ਦੇ ਕਵੀ ਦਰਬਾਰ ਸਜੇ, ਇੱਥੇ ਸਤਿਗੁਰਾਂ ਨੇ ਖੋਲਾ ਮਹੱਲਾ ਕੱਢਿਆ, ਇੱਥੇ ਲੰਗਰ ਇੱਕ ਹੋ ਗਏ, ਇੱਥੇ ਸੰਗਤ ਇੱਕੋ, ਪੰਗਤ ਇੱਕੋ। ਸਭ ਤੋਂ ਵੱਡੀ ਕਿਰਪਾ ਸਤਿਗੁਰਾਂ ਨੇ ਕੀਤੀ, ਇੱਥੇ ਅੰਮ੍ਰਿਤ ਦੀ ਦਾਤ ਦੇ ਕੇ ਸਿੱਖ ਨੂੰ ਖਾਲਸਾ, ਤੇ ਖਾਲਸੇ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਖਾਲਸਾ ਬਣ ਗਿਆ। ਇਹਦਾ ਜ਼ਿਕਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਪੰਜਾਂ ਨੇ ਆਪਣੇ ਸੀਸ ਦਿੱਤੇ। ਪਰ ਮੈਂ ਇੱਕ ਬੇਨਤੀ ਕਰਨੀ ਹੈ, ਇਸ ਘੇਰੇ ਨੂੰ ਤਿਲਕ ਜੰਝੂ ਵਾਲਿਆਂ ਨੇ ਵੀ ਪਾਇਆ ਸੀ। ਫਿਰ ਬੇਨਤੀ ਸੁਣਿਓ, ਅੱਗੇ ਆਪਾਂ ਵੇਖਨੇ। ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕਿਸੇ ਦੀ ਜ਼ਮੀਨ ਨਹੀਂ ਦੱਬੀ, ਕਿਸੇ ਨਾਲ ਧੱਕਾ ਨਹੀਂ ਕੀਤਾ, ਕਿਸੇ ਨਾਲ ਜ਼ੋਰ ਨਹੀਂ ਕੀਤਾ। ਹਿਸਟਰੀ 'ਚ ਇੱਥੋਂ ਤੱਕ ਕਿ ਸਿੱਖ ਜੰਗ ਲੜਨ ਜਾਂਦੇ ਨੇ, ਇੱਕ ਡੋਲਾ ਹੱਥ ਵਿੱਚ ਆ ਜਾਂਦਾ, ਵਾਪਸ ਲੈ ਕੇ ਆਉਂਦੇ ਆ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਤੱਕ ਡਾਂਟ ਕੇ ਕਹਿੰਦੇ ਆ ਕਿ ਸਿੱਖੀ ਦਾ ਕਰੈਕਟਰ ਬਹੁਤ ਉੱਚਾ ਹੈ, ਆਪਾਂ ਕਿਸੇ ਦੀ ਰੀਸ ਕਰਕੇ ਇਹੋ ਜਿਹੇ ਕਰਮ ਵੱਲ ਨਹੀਂ ਬਹਿਣਾ। ਸਾਰੇ ਵਿਦਵਾਨਾਂ ਸਿੱਖਾਂ ਨੂੰ ਪਤਾ, ਜਦੋਂ ਡੋਲਾ ਹੁੰਦਾ ਪੁਨ ਸਿੰਘਨ ਬੂਝੇ ਗੁਣਖਾਨੀ, ਸਕਲ ਤੁਰਕ ਭੁਗਵੈ ਹਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੇ। ਕਿ ਜਿਹੜੀ ਗੁਰਬਾਣੀ ਹੈ ਸਾਨੂੰ ਰੋਕਦੀ ਕਿਉਂ ਹੈ ਕਿ ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਸਾਨੂੰ ਇਹ ਗੁਰਬਾਣੀ ਰੋਕ ਕਿਉਂ ਰਹੀ ਹੈ। ਗੁਰ ਸ਼ਾਸਤਰ ਕਿਉਂ ਵਰਜ ਹਟਾਵੇ। ਅੱਗੇ ਕਹਿੰਦੇ ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮ ਲੈ ਜਾਨੋ ਪੰਥ ਉਚੇਰੇ। ਯਾਦ ਰੱਖਿਓ, ਸ਼ਬਦ ਸੁਣ ਵਾਲਾ ਹੈ। ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮ ਲੈ ਜਾਨੋ ਪੰਥ ਉਚੇਰੇ। ਅਸੀਂ ਪੰਥ ਨੂੰ ਬਹੁਤ ਉੱਚਿਆਂ ਚੁੱਕ ਕੇ ਲਿਜਾਣਾ। ਹਾਲਾਂਕਿ ਜੇ ਕੋਈ ਕਹੇ ਜੀ ਕਬਜ਼ਾ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਮੀਨ ਖਰੀਦ ਕੇ ਮਾਖੋਵਾਲ ਦੀ ਤੇ ਚੱਕ ਨਾਨਕੀ ਵਸਾਇਆ ਹੈ, ਜਿਸ ਨੂੰ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਅੱਜ ਕਹਿੰਦੇ ਆ ਜੀ। ਫਿਰ ਇੰਨਾ ਵਿਰੋਧ ਕਿਉਂ? ਪਹਾੜੀਆਂ ਨੇ ਵੀ ਵਿਰੋਧ ਕੀਤਾ, ਵਜ਼ੀਰ ਖਾਂ ਸੂਬਾ ਸਰਹੰਦ ਨੇ ਕੀਤਾ, ਸੂਬਾ ਲਾਹੌਰ ਨੇ ਕੀਤਾ, ਸੂਬਾ ਜੰਮੂ ਨੇ ਕੀਤਾ। ਕਿੰਨੇ ਸੂਬੇ ਇਕੱਠੇ ਹੋ ਕੇ ਆ ਗਏ, ਪਹਾੜੀਏ ਇਕੱਠੇ ਹੋ ਕੇ ਆ ਗਏ। ਕੀ ਕਸੂਰ ਸੀ? ਜੇ ਅੱਜ ਦੀ ਦੇਖੀ ਆਪਾਂ ਤਕੜੀ, ਕੀ ਇਨਸਾਫ ਹੈ? ਨਹੀਂ ਪਿਆਰਿਓ, ਜਿਹੜੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਇੱਕ ਸੱਚ ਦੀ ਆਵਾਜ਼ ਉੱਠੀ ਸੀ, ਜਿਹੜੀ 10 ਪਾਤਸ਼ਾਹਾਂ ਵਿੱਚ ਵਰਤੀ, ਜਿਹੜੀ ਅੱਜ ਵੀ ਸੱਚ ਦੀ ਆਵਾਜ਼ ਕਿਸੇ ਨਾ ਕਿਸੇ ਰੂਪ 'ਚ ਕਿਤੇ ਨਾ ਕਿਤੇ ਉੱਠਦੀ ਹੈ। ਸਦੀਆਂ ਹੋ ਚੁੱਕੀਆਂ ਨੇ, ਉਸ ਆਵਾਜ਼ ਨੂੰ ਨਾ ਬਾਬਰ ਬਰਦਾਸ਼ਤ ਕਰ ਸਕਦਾ ਤੇ ਨਾ ਤਿਲਕ ਜੰਝੂ ਵਾਲਾ ਬਰਦਾਸ਼ਤ ਕਰ ਸਕਦਾ ਹੈ। ਇਸ ਨੂੰ ਥੋੜਾ ਜਿਹਾ ਬੇਨਤੀ ਨੂੰ ਧਿਆਨ ਨਾਲ ਮੇਰੀ ਨੂੰ ਸੁਣਿਓ। ਅੱਜ ਮੇਰੇ ਮਨ ਸੀ, ਅਜਮੇਰ ਚੰਦ ਨੇ ਘੇਰਾ ਪਾਇਆ, ਪਹਾੜੀਏ ਹੈ ਸਾਰੇ। ਕਮਾਲ ਦੀ ਗੱਲ, ਉਦਨ ਤਿਲਕ ਜੰਝੂ ਦੀ ਖਾਤਰ ਵੀ ਆ ਗਏ, ਸਾਡੀ ਰਖਵਾਲੀ ਕਰੋ, ਤੇ ਅੱਜ ਇੰਨੇ ਦਿਨਾਂ 'ਚ ਹੀ ਭੁੱਲ ਗਏ। 1675 ਤੇ 1704 ਜਿਹੜੀ ਪ੍ਰਚਲਿਤ ਤਰੀਕ ਹੈ, ਮੈਨੂੰ ਪਤਾ ਹੈ ਵੀ ਸਾਡਾ ਥੋੜਾ ਜਿਹਾ ਫਰਕ ਹੈ ਤਰੀਕਾਂ ਦਾ। ਹੁਣ 1675 ਤੇ 1704 ਹੀ ਹੈ ਨਾ ਜੀ। 29 ਸਾਲ 'ਚ ਲੋਕ ਭੁੱਲ ਗਏ ਕਿ ਐਡੀ ਵੱਡੀ ਸ਼ਹਾਦਤ ਹੋਈ ਹੈ। ਉਸ ਦੇ ਕਾਰਨ ਕੀ ਨੇ? ਕਿਉਂਕਿ ਸਤਿਗੁਰਾਂ ਨੇ ਇੱਕ ਤਾਂ ਸਾਡੇ ਤੇ ਕਿਰਪਾ ਕੀਤੀ। ਪੰਜਵੇਂ ਜਾਮੇ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ। ਸਾਡੇ ਪੁਰਾਤਨ ਸਰੋਤ ਨੇ ਗੱਲ ਕਹੀ, ਜਿਹੜੀ ਕਹੀ ਜਾਂਦੀ ਹੈ ਕਿ ਉਹਦੇ ਵਿੱਚ ਚੰਦੂ ਦੀ ਬੇਟੀ ਦੇ ਰਿਸ਼ਤੇ ਦੀ ਗੱਲ ਸੀ, ਤੇ ਇਹ ਗੱਲ ਸੱਚ ਜੇ। ਚੰਦੂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਜੇ ਕਹੋ ਜੀ ਨਹੀਂ, ਕਿਉਂਕਿ ਕਈ ਲੋਕ ਉਹਨੂੰ ਯਤਨ ਕਰਦੇ ਆ, ਤੇ ਸਾਡੇ ਬੰਦੇ ਕਹਿੰਦੇ ਵੀ ਆ ਨਹੀਂ ਜੀ ਨਹੀਂ, ਸਿਰਫ ਮੁਗਲਾਂ ਦੇ ਵਿਰੁੱਧ ਲੜਾਈਆਂ ਲੜੀਆਂ। ਇਹ ਸਭ ਤੋਂ ਵੱਡਾ ਝੂਠ ਹੈ। ਕਿਸੇ ਬੰਦੇ ਨੂੰ ਖੁਸ਼ ਕਰਨ ਵਾਸਤੇ ਮਤ ਇਤਿਹਾਸ ਨੂੰ ਵਿਗਾੜੋ। ਸੱਚ ਇਹ ਵੀ ਗੁਰਦੇਵ ਪਹਾੜੀਆਂ ਦੇ ਵਿਰੁੱਧ ਵੀ ਲੜੇ ਆ। ਪਹਾੜੀਏ ਜਿਹੜੇ ਨੇ ਟਰਬਲ, ਉਹ ਐਡੇ ਸਵਾਰਥੀ ਸਨ। ਜਦੋਂ ਤਾਂ ਮੌਕਾ ਵੇਖਦੇ ਸੁੱਖ ਦਾ, ਉਦਨ ਗੁਰੂ ਗੋਬਿੰਦ ਸਿੰਘ ਨਾਲ ਸੁਲਾਹ ਕਰ ਲੈਂਦੇ ਸਨ, ਤੇ ਬੇਈਮਾਨ ਉਸੇ ਵਕਤ ਫਿਰ ਉਹ ਬਦਲ ਵੀ ਜਾਂਦੇ ਸਨ। ਇਤਿਹਾਸ ਨੂੰ ਨਾ ਬਦਲੀ, ਮੇਰੀ ਕਮਜ਼ੋਰੀ ਹੈ, ਮੈਂ ਨਹੀਂ ਗੱਲ ਕਰ ਸਕਦਾ, ਪਰ ਤਵਾਰੀਖ ਨਾ ਬਦਲੀਏ। ਮੈਂ ਫਿਰ ਅਰਜ਼ ਕਰਾਂਗਾ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਜਾਂਦਾ ਹੈ।
मैं फिर क्या चंदू बख्शिया नहीं जा सकता। आखिर जिदी नक च नकेल गुरु हरगोबिंद साहब ने पाई, गुरु कदी बेइंसाफी नहीं करते। जे ਉਹਦੇ ਨੱਕ ਚ ਨਕੇਲ ਪਾ ਕੇ ਲਿਆਂਦਾ ਹੈ, ਉਸੇ ਪੜਪੂੰਜੇ ਨੇ ਉਹ ਮਾਰਿਆ, ਉਹਨੂੰ ਉਹ ਕਰਛਾ ਜਿਹਦੇ ਨਾਲ ਉਹ ਪਾਉਂਦਾ ਰਹੇ। ਇਹਦਾ ਮਤਲਬ ਜੇ ਸਤਿਗੁਰਾਂ ਨੇ ਚੰਦੂ ਨੂੰ ਸਜ਼ਾ ਦਿੱਤੀ ਤੇ ਚੰਦੂ ਦਾ ਬਹੁਤ ਵੱਡਾ ਕਸੂਰ ਹੈ। ਫਿਰ ਅਰਜ਼ ਹੈ, ਮੇਰੀ ਬੇਨਤੀ ਸੁਣਿਓ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਕਾਰਨ ਅਸੀਂ ਸਾਰੇ ਪੜ੍ਹਨੇ ਆ। ਮੈਂ ਕਿਹਾ ਪੁਰਾਤਨ ਸਰੋਤ ਜ਼ਿਆਦਾ ਚੰਦੂ ਦਾ ਜ਼ਿਕਰ ਕਰਦੇ ਆ, ਪਰ ਜਦੋਂ ਜਹਾਂਗੀਰ ਦੀ ਜੀਵਨੀ ਆਈ ਫਿਰ ਸਾਰਿਆਂ ਨੇ ਤਕਰੀਬਨ ਖੋਜ ਕਰਕੇ ਚਲੋ ਗੱਲਾਂ ਕੀਤੀਆਂ ਕਿ ਉਹਦੇ ਅੱਖਾਂ 'ਚ ਰੜਕਦੇ ਸਨ ਧੰਨ ਗੁਰੂ ਅਰਜਨ ਦੇਵ ਜੀ, ਕਿਉਂਕਿ ਜਿਹੜੇ ਉਹਨੇ ਸ਼ਬਦ ਵਰਤੇ ਵਿਆਸ ਦੇ ਕੰਢੇ, ਵੈਗੁਰੂ ਗੋਇੰਦਵਾਲ ਵਿਆਸ ਦੇ ਕੰਢੇ ਇੱਕ ਝੂਠ ਦੀ ਦੁਕਾਨ ਚੱਲਦੀ ਹੈ। ਭੋਲੇ ਭਾਲੇ ਮੁਸਲਮਾਨ ਨੂੰ ਮੰਨਦੇ ਆ, ਹਿੰਦੂ ਮੰਨਦੇ ਆ, ਤੇ ਬੜੀ ਦੇਰ ਦੀ ਮੇਰੀ ਇੱਛਾ ਸੀ ਝੂਠ ਦੀ ਦੁਕਾਨ ਬੰਦ ਹੋ ਜਾਏ। ਪਿਆਰਿਓ ਯਾਦ ਰੱਖਿਓ, ਉਸ ਦੇ ਤੁਰ ਸੀਨੇ ਦੇ ਅੰਦਰ ਇਹ ਗੱਲ ਜਿਹੜੀ ਸੀ ਨਹੀਂ ਸੀ ਬਰਦਾਸ਼ਤ ਕਰ ਰਿਹਾ, ਜਿਹੜੀ ਸਿੱਖੀ ਪਨਪਦੀ ਪਈ ਸੀ। ਨਾ ਮੁਗਲ ਨੂੰ ਬਰਦਾਸ਼ਤ ਸੀ ਤੇ ਨਾ ਪਹਾੜੀਆਂ ਨੂੰ ਬਰਦਾਸ਼ਤ ਸੀ। ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਕੀਤੇ ਗਏ, ਉਹਨਾਂ ਦੀ ਸ਼ਹਾਦਤ ਨਰੋਲ ਸਿੱਖੀ ਲਈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸੱਚੀ ਮੁੱਚੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ। ਜੇ ਉਹ ਕਹਿੰਦੇ ਸਾਡੀ ਮਰਜ਼ੀ ਦਾ ਕੋਈ ਸ਼ਬਦ ਪਾ ਦਿਓ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਫਿਰ ਅਰਜ਼ ਕਰਾਂ, ਹੁਣੇ ਗਿਆਨੀ ਅਜਮੇਰ ਸਿੰਘ ਜ਼ਿਕਰ ਕਰ ਰਹੇ ਸਨ, ਮੈਂ ਦਿੱਲੀ ਵੀ ਕਿਹਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੁੰਦੇ ਆ, ਉਸ ਤੋਂ ਬਾਅਦ ਉਹਨਾਂ ਦੇ ਪੋਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਹੁੰਦੇ ਆ। ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਰਿਹਾ ਤੇ ਜਹਾਂਗੀਰ ਦਾ ਪੋਤਾ ਔਰੰਗਜ਼ੇਬ ਗੁਰਮੁਖੋ ਗੁਰੂ ਅਰਜਨ ਦੇਵ ਜੀ ਦੇ ਪੋਤੇ ਨੂੰ ਸ਼ਹੀਦ ਕਰ ਰਿਹਾ ਹੈ। ਉਸ ਤੋਂ ਬਾਅਦ ਅਸੀਂ ਦੇਖਨੇ ਖਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਸਾਡੀਆਂ ਪ੍ਰਚਲਿਤ ਤਰੀਕਾਂ ਨੇ 9 ਸਾਲ ਦੀ ਉਮਰ ਹੈ, ਪਿਤਾ ਦਾ ਸੀਸ ਉਹਨਾਂ ਦੀ ਝੋਲੀ ਚ ਆਉਂਦਾ ਹੈ। ਅਸੀਂ ਇਸ ਵਾਰੀ ਗਏ ਸੀ ਤੇ ਮੈਂ ਇੱਕ ਬੇਨਤੀ ਤੁਹਾਡੀ ਸੰਗਤ ਤੋਂ ਬਹੁਤ ਆਸ ਨਾਲ ਕਰਨਾ, ਜਿੰਨੀ ਕੋ ਮੇਰੀ ਸਮਰੱਥਾ ਹੈ ਸਿਰਫ ਉਨੀ। ਮੈਂ ਆਪ ਨੂੰ ਇੱਕ ਅਰਜ਼ ਕਰਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਜਿੱਥੇ ਸੰਸਕਾਰ ਹੋਇਆ ਹੈ, ਗੁਰਦੁਆਰਾ ਸ਼ਹੀਦ ਸੀਸਗੰਜ ਆਨੰਦਪੁਰ ਸਾਹਿਬ, ਪਿਆਰਿਓ ਜਿਸ ਦਿਨ ਉਹ ਤਰੀਕ ਹੁੰਦੀ ਹੈ ਭਾਈ ਸਾਹਿਬ ਭਾਈ ਜੈਤਾ ਜੀ ਸੀਸ ਲੈ ਕੇ ਆਇਆ, ਉਹ ਦਿਨ ਕਹਿੰਦੇ ਨੇ ਸਿੰਘ ਸਾਹਿਬ ਉੱਥੇ ਕਹਿ ਰਹੇ ਸਨ ਕਿ ਅਸੀਂ 50 ਕੁ ਸ਼ਰੀਰ ਹੁੰਨੇ ਆ। ਉਹ ਗੁਰਮੁਖੋ ਏਡਾ ਵੱਡਾ ਐਲਾਨਨਾਮਾ ਸੀ ਸੀਸ ਸੰਸਕਾਰ ਕਰਨ ਵਾਲੇ ਦਿਨ। ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਮੈਂ ਜ਼ਾਲਮ ਰਾਜ ਦੀਆਂ ਜੜਾਂ ਉਖੇੜ ਦਿਆਂਗਾ, ਤੇ ਨਾਲ ਸ਼ਬਦ ਕਹਿ ਭਾਈ ਜੈਤਾ ਜੀ ਨੂੰ ਗੁਰਮੁਖ ਪਿਆਰੇ ਭਾਈ ਜੀਵਨ ਸਿੰਘ ਜੀ ਜੋ ਬਣੇ, ਕਹਿਣ ਲੱਗੇ ਇਹੋ ਜਿਹਾ ਸਵਰੂਪ ਦਿਆਂਗੇ ਖਾਲਸੇ ਨੂੰ, ਕੇਵਲ ਭੇਖ ਨਹੀਂ ਸਵਰੂਪ ਦਿਆਂਗੇ। ਸਵਰੂਪ ਦੇ ਸ਼ਬਦ ਬੜੇ ਗਹਿਰੇ ਨੇ। ਇਹੋ ਜਿਹਾ ਸਵਰੂਪ ਦਿਆਂਗੇ ਕਿ ਲੱਖਾਂ ਦੇ ਵਿੱਚ ਖਲੋਤਾ ਹੋਇਆ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਪਹਿਚਾਣਿਆ ਜਾਏਗਾ। ਉਹ ਇੱਕ ਐਲਾਨਨਾਮਾ ਸੀ। ਤੇ ਕਮਾਲ ਦੀ ਗੱਲ, ਸੀਸਗੰਜ, ਹੁਣ ਆਪਾਂ ਜਦੋਂ ਤੁਰਨੇ ਆ ਪਿੱਛੋਂ, ਸੀਸਗੰਜ ਦੇ ਸਾਹਮਣੇ ਜਿਹੜਾ ਗੁਰਦੁਆਰਾ ਹੈ ਉਸ ਦਾ ਨਾਮ ਅਕਾਲ ਬੁੰਗਾ ਹੈ। ਗੁਰਮੁਖੋ ਅਕਾਲ ਬੁੰਗੇ ਤੇ ਹਜ਼ੂਰ ਖਲੋਤੇ ਆ, ਸਾਹਮਣੇ ਚੰਦਨ ਦੀ ਲੱਕੜ ਚਿਖਾ ਚਿਣ ਕੇ ਪਿਤਾ ਗੁਰਦੇਵ ਦੇ ਸੀਸ ਦਾ ਸੰਸਕਾਰ ਹੋ ਰਿਹਾ ਹੈ। ਉਸ ਚਿਖਾ ਦੇ ਲਾਂਬੂ ਵਿੱਚ, ਉਸ ਚਾਨਣ ਵਿੱਚ ਗੁਰੂ ਗੋਬਿੰਦ ਸਿੰਘ ਐਲਾਨ ਕਰਦੇ ਪਏ ਮੈਂ ਹਿਸਟਰੀ ਬਦਲ ਕੇ ਰੱਖ ਦਿਆਂ। ਇਹ ਬਰਦਾਸ਼ਤ ਕਦੀ ਨਹੀਂ ਕਰੇਗੀ ਹਕੂਮਤ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਰਹਿਮਤਾਂ ਵਰਤਾਈਆਂ। ਮੈਂ ਥੋੜੀ ਜਿਹੀ ਗੱਲ ਕਰਕੇ ਜੋ ਭਾਈ ਸਾਹਿਬ ਨੇ ਪੜ੍ਹਿਆ, ਉਸ ਵਿੱਚ ਜਦੋਂ ਹੋਲਾ ਮਹੱਲਾ ਹੁੰਦਾ ਹੈ, ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਰੂਹਾਨੀਅਤ ਦਾ ਜ਼ਿਕਰ ਕਰਦੇ ਆ। ਉਹਦੇ ਅੰਦਰੂਨੀ ਜਦੋਂ ਅਰਥ ਅਸੀਂ ਕਰਨੇ ਆ, ਕਿਹਾ ਜਾਂਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਭਾਵੇਂ ਅਰਥ ਬਾਹਰੋਂ ਹੀ ਕਰਨੇ ਆ, ਵਾਹ ਤੁਹਾਡੇ ਹੱਥ ਵਿੱਚ ਪਕੜੀ ਹੋਈ ਪਿਚਕਾਰੀ ਕਿੰਨੇ ਕਮਾਲ ਦੀ ਹੈ ਕਿ ਤੁਸੀਂ ਬੇਰੰਗਿਆਂ ਨੂੰ ਰੰਗ ਦਿੱਤਾ, ਤੇਰੇ ਰੰਗਿਆਂ ਵਿੱਚੋਂ ਨਾਮ ਦੀ ਸੁਗੰਧੀ ਆਉਂਦੀ ਪਈ ਹੈ। ਜ਼ਹਿ ਪਿਚਕਾਰੀਏ ਪੁਰਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ। ਥੋੜੇ ਜਿਹੇ ਅਰਥ, ਕੁਰਬਾਨ ਜਾਵਾਂ ਤੇਰੇ ਹੱਥ 'ਚ ਸਤਿਗੁਰੂ, ਤੁਹਾਡੇ ਹੱਥ 'ਚ ਪਕੜੀ ਕੋਈ ਪਿਚਕਾਰੀ, ਇਹਨੇ ਬੇਰੰਗਿਆਂ ਨੂੰ ਰੰਗ ਦਿੱਤਾ, ਤੇ ਜਿਨ੍ਹਾਂ ਨੂੰ ਰੰਗ ਦਿੱਤਾ ਉਹਦੇ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ।
ਆਖੇ ਜਾਕੋ ਹਰ ਰੰਗ ਲਾਗੋ ਇਸ ਯੁੱਗ में। ਉਸ ਤੋਂ ਬਾਅਦ ਉਹ ਸੁੱਕੇ ਰੰਗ ਦਾ ਜ਼ਿਕਰ ਕਰਦੇ ਜਿਹਨੂੰ ਆਪਾਂ ਗੁਲਾਲ ਕਹਿੰਦੇ ਆ। ਉਸ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਆ, ਗੁਲਾਲ ਆਪ ਸਾਨੀਏ ਅਜ ਦਸਤੇ ਮੁਬਾਰਕ, ਮੇਰੇ ਮਹਿਬੂਬ ਦੇ ਇਸ ਮੁਬਾਰਕ ਹੱਥਾਂ ਵਿੱਚ ਗੁਲਾਲ ਪਕੜਿਆ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਆਪਣਾ ਹੱਥ ਖੋਲਦੇ ਨੇ, ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸਭ ਕੁਝ ਗੁਰੂ ਗੋਬਿੰਦ ਸਿੰਘ ਨੇ ਨਾਮ ਵਿੱਚ ਰੰਗ ਦਿੱਤਾ ਹੈ। गुलाल आप सानिए अज दस्ते मुबारक, जमीनो आस हमारा सुरखरू करद, सारी जमीन सारा आसमान रंग दिता। गुरमुखो आनंदपुर साहब पहला भी रड़कदा सी, आनंदपुर साहब अज भी रड़कदा है। याद रखियो जिन्हां दियां अखां च रड़कदा सी उन्हां दा नामो निशान मिट गया, क्योंकि आनंदपुर साहब जो कुछ गुरु गोबिंद सिंह दे गए ने, जिन्नी देर तक धरती रह गई उस सिद्धांत नूं कोई खत्म कर ही नहीं सकता। इस नूं थोड़ा जिहा बेनतियां गुरमुखो सुनियो। मैं उस दिन कहा किड्डी वड्डी किरपा की गुरु अर्जन साहब जी ने जो पंथ ते ग्रंथ नूं नेड़िओ के देखने हैं, साडे कथा वाले वीर सारे जानते हैं कि महाराज जी ने प्रकाश करन वेले जिहड़े बचन कहे उस विच इह भी कहा कि इस वेले जिस्मानी तौर ते शरीर दे तौर ते सी इक्को वेले इक्को थां ते हां, पर मैं हुण गुरु ग्रंथ साहिब दा स्वरूप प्रकाश करियो, इक्को वेले लखां संगतां अपने गुरु दे दीदार करया करनगियां। ये शब्द क्या है ना, श्री गुरु केर शरीर है जो सब स्थान समय सब न दर्शै है, ग्रंथ हृदा गुर का ये जानो उत्तम है सब कार रहे, ये हर थां ते रहेगा। हुण जिथे हर थां ते ग्रंथ सी ते गुरमुखो याद रखियो ते पंथ किवें पहुंचे। गुरु गोबिंद सिंह महाराज जी ने अमृत दी दात दित्ती, पंजां नूं अमृत छकाया, आप पंजां तो लिया ते उस तो बाद ऐलान कर दिता जिथे भी पंज इकट्ठे होणगे गुरु ग्रंथ साहिब दी ताबिया च हजारां पंज प्यारियां दे जथे इक्को वेले अमृत छकाणगे, मैं हजारां दे विच वरत्या करांगा। इस सिद्धांत नूं सुणियो, फिर बेनती सुनियो। हुण जे कहिए जी गुरु एक थां ते नहीं, चमकौर साहब 23 तरीक नूं भाई साहब दस रहे ने अमृत संचारक है, तुसीं जिन्ने सुनदे पए हो, जे गुरु गोबिंद सिंह जी दे पुत्रां नूं दिलों प्यार करदे हो ना, इस गड़ी चो बोलिया उन्होंने, कहन लगे दया सिंह जी मैं पुत्रां विच ते सिखां विच कदी फर्क नहीं जानिया, तुसीं मेरे पुत्र हो। ये किहड़ा हो पैगंबर कहे, तुसीं मेरे पुत्र हो। यही कारण पुत्र दोवें शहीद करा दिते, सिखां नूं जरूर ना लै गए, पुत्तां नूं लै गए। इस करके मैं बेनती करांगा जिथों तक आवाज जाए अमृतधारी होइए, गुरु गोबिंद सिंह जी की किरपा दे पात्र बन सके। हुण देखो एक जगह ते चमकौर साहब अमृत संचार हो रहा है, इत्थे दूसरे पासे मान लो बेले पिंड च उसे वेले हो रहा है, उसे वेले तुसीं रोपड़ हो रहा है। कदी आपां कहांगे जी नहीं जी अजे पंज प्यारे चमकौर साहब विच ने, गुरु गोबिंद सिंह दा इत्थे तेज प्रताप है, इत्थे हो लैंदे हो फिर उत्थे होवेगा। नहीं गुरमुखो, गुरु गोबिंद सिंह सर्व व्यापक सर्वकाली ते सर्वदेशी है। इस शब्द नूं फिर सुनो, सर्वकाली सर्वदेशी, हर काल विच ते हर देश विच गुरु गोबिंद सिंह पंजां प्यारियां दे विच अपनी किरपा वरतांदे ने। ये सतगुरां ने उत्थे किरपा कीती। उत्थे आनंदपुर साहिब दी धरती ते सतगुरु दे 3 साहिबजादियां दा जन्म होया। क्योंकि बाबा थोड़ा जिहा आपां हुण इतिहास वल चलण लगे ते मैं पिछले साल थोड़ा जिहा रखिया दूजा पक्ष ते संगत विचों कहा भी इतिहास मेरे मन से भी सुनने वाले कहणगे हर साल ही सुनाई जाते हैं, पर उन्होंने क्या कहन लगे सी ओ ही सुनने वास्ते उन्हें। धन गुरु गोबिंद सिंह महाराज वड्डे साहिबजादे बाबा अजीत सिंह दा जन्म पौंटा साहिब दी धरती ते होया है। 3 साहिबजादे बाबा जुझार सिंह जी, बाबा जोरावर सिंह जी ते बाबा फतेह सिंह जी का जन्म आनंदपुर साहिब की धरती ते होया है। इसे आनंदपुर साहिब की धरती ते अमृत संचार होया। इसे आनंदपुर साहिब की धरती ते सन्मानयोग माता साहिब देवां नूं, वो साहिब देवा सी ना उस वेले, उन्हां दी झोली च पंथ पा दिता। गुरमुखो आनंदपुर साहिब ही होया जदों माता साहिब देवां ने कहा जी
मेरी भी संतान एक स्त्री दी पूर्णता दी निशानी है। हजूर ने कहा दीवान विच आयो। सतगुरां ने ऐस खालसे वल करके हथ कहा अज तो बाद तेरी झोली च खालसा पा दिता, तेरी झोली पुत्रां वालों कदी भी खाली नहीं होवेगी। यह आनंदपुर साहिब की धरती है, उत्थे साडी जन्म भूमि है, उत्थे साडा शहर है, उहदे नेड़े साडे नानकियां दा पिंड है। ये गुरु गोबिंद सिंह केड़ा वेखो तुसी देखो रूहानी तौर ते किवें जथेबंद कर दिता। मैं रूहानी क्या है पोलीटिकल ना किनू समझियो। हर सिख कहंदा मेरा जन्म केसगढ़ होया है, मैं वासी श्री आनंदपुर साहिब दा हां, मेरे पिता दा नाम गुरु गोबिंद सिंह है, मेरी मां दा नाम माता साहिब कौर है, मेरी जात गोत खालसा है, नानके मेरे गुरु के लाहौर हुंदे आ। कि एक सुरता बना दी ना, ये रुखानी बनाई। मैं पिछले साल एक बारी क्या इत्थे एक परपंची नूं बड़ा पिताजी पिताजी कह के प्रचारिया गया। चलो वैसे तो जिक्र नहीं करना चाहिए, लोड़ नहीं हुंदी। पिताजी पिता जनाखना पिताजी, उहदा एक कारण सी। इत्थे सारे इकट्ठे होके पंजाब ही क्यों हुंदे ने? पंजाब ही क्यों कबरां उत्ते खैदरी रंग दियां चादरां पा के पिंडां दे मुंडे बैठे आ? तुसी अंबाले तो शुरू हो जाओ ते अमृतसर दी नहर तक गिनी जाओ किनियां को कबरां हुंदियां ने। ते बुजुर्ग देखियो अज तो पहला नहीं सने। इत्थे शब्द क्योंकि तोड़ दबे, इत्थे तां सितारे बना दिते सन पखंडियां ने। हिस्ट्री समझने वाले 7 सितारे बनाए सन, तुहानूं पता है। इत्थे पिताजी क्यों बनदा है? मैं किसी ते अटैक करके नहीं, मैं इक्को गल कहना चाहना, याद रखियो ना गुरु दे प्यारियां दी कोई तुलना दे सकदा है, मुकाबला कर सकदा है, ते ना पिता दशमेश दा कोई मुकाबला कर सकदा है। ये पिता बनदे नच के पैसे नाल लोकां नूं इमोशनल ब्लैकमेल करके, पर गुरु गोबिंद सिंह पिता बनदे ने चमकौर दी गढ़ी च पुत्र खालसे तो वार के, पुत्र वार के पिता बनदे पए। अपना आपा देखें। आनंदपुर साहिब का जिहड़ा आखिरी घेरा पै जिस संबंधी आप इकट्ठे हुए हैं, आप सब नूं पता है अंग्रेजी विच कहिए मई का महीना ते देसी विच कह लीए जेठ का महीना। आनंदपुर साहिब नूं घेरा पै गया। एक स्रोत विच मैं पढ़िया है कि अजमेर खां भीमचंद का बेटा मार खा चुका है। ये दखण च जाके औरंगजेब कोल रोया है, पिटिया है। एक किरदार तुसीं देख लियो। एक पासे भाई किरपा राम दत्त आनंदपुर साहिब की धरती ते आउंदा, सानू तिलक जंजू तो बचाओ ते चेते रखियो। दूजा अजमेर चंद कहंदा तुहाडे तो भी बागी है ते साडे धर्म नूं भी उहदे तो खतरा है, तुसीं साडी मदद करो। अजमेर चंद कल्पदा जाके उहदे कोल। मैं बेनती करां, इत्थे अजमेर चंद दे कहण ते जिन्ने ये बंदे सन, औरंगजेब देख रहा सी भी बड़ी बड़ी ताकत बनती, जथेबंदी बहुत बड़ी बनती पई है। उन्हें फिर अपने वालों सूबा सरहंद, सूबा लाहौर, सूबा जम्मू, चलो ज्यादा डिटेल च नहीं, ये सारे इकट्ठे करके पिंडां दे लोग, पहाड़ी राजे, इन्होंने श्री आनंदपुर साहिब नूं घेरा पा लिया। मई तो लैके ते दसंबर तक, जेठ दे महीने तो लैके ते 6 पो तक मैं शब्द वरता आनंदपुर साहिब नूं घेरा पिया रहा। इहदे विच बहुत नुकसान भी होया। सच एवे कि जिहड़ा पानी जांदा सी आनंदपुर शहर नूं, वो भी बंद कर दिता गया। सेनापत क्योंकि वह हजूर दा समकाली कवि है, पर ना उन्हें भी डिटेल च नहीं दिते पूरे। जिन्नियां भी सी पढ़ने वक्रे वक्रे नाम ने, पापा सारे शहीदां नूं याद करांगे अज। सेनापत कहंदा इत्थों तक हालत पतली होगी, पीण वाला पानी मुक गया आनंदपुर साहब। सिखां ने फिर गुरेला जद शुरू किया, निकलते सन इक्को दम हमला करना, रस्त पानी उन्हां दा खो के ले आउणा। इत्थों तक है भी 4 सिंह किले चों निकलते सन, 2 जूझ के शहीद हो जाते सन ते 2 पानी लैके आउंदे सन। 4 सिंह पानी को जावे, 2 जूझ जाए, 2 पानी लिया में, 2 शहीद हो गए, 2 पानी लैके आ रहे। गुरमुख इहो जिहा समा आया, सिखां ने रुखां दे जिहड़े सक ने, छिलके ने, उन्हां नूं पी पी के खाधा है।
ਗੁਰਦੇਵ ਦਾ ਪ੍ਰਸਾਦੀ ਖਾਤੀ ਜਿਹੜਾ ਰਾਜਾ ਰਤਨ ਨਾਇ ਨੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭੇਟ ਕੀਤਾ ਸੀ। ਤੇ ਮੈਂ ਥੋੜੀ ਜਿਹੀ ਇਸ ਬਾਰੇ ਆਪ ਜੀ ਨੂੰ ਬੇਨਤੀ ਕਰਦਿਆਂ, ਰਾਜਾ ਰਤਨ ਰਾਏ ਦਾ ਜਨਮ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਨਾਲ ਹੋਇਆ ਸੀ। ਰਾਜਾ ਰਤਨ ਰਾਏ ਉਹਨੇ ਪ੍ਰਸਾਦੀ ਖਾਤੀ ਭੇਟ ਕੀਤਾ, ਉਹਨੇ 5 ਕਲਾ ਸ਼ਸਤਰ ਦਿੱਤੇ, ਉਹਨੇ ਘੋੜੇ ਦਿੱਤੇ। ਭੀਮ ਚੰਦ ਨੂੰ ਜਿਉਂਦਿਆਂ ਭੁੰਦਾ ਨਹੀਂ ਸੀ, ਉਹੀ ਪ੍ਰਸਾਦੀ ਖਾਤੀ ਜੋ ਸਤਿਗੁਰਾਂ ਤੇ ਚੌਰ ਕਰਦਾ ਸੀ, ਜੋ ਸਤਿਗੁਰਾਂ ਦੇ ਚਰਨ ਧੋਂਦਾ ਸੀ। ਇੱਥੋਂ ਤੱਕ ਆਪਣੀ ਸੁੰਡ ਦੇ ਨਾਲ ਉਹ ਹਜ਼ੂਰ ਦੇ ਚਰਨਾਂ ਨੂੰ ਕੱਪੜੇ ਨਾਲ ਪੂੰਝਦਾ ਹੁੰਦਾ ਸੀ। ਉਹਦੇ ਮੱਥੇ ਦੇ ਉੱਤੇ ਜਿੰਨਾ ਕੁ ਚਨਕ ਹੈ ਇੰਨਾ ਕੁ ਨਿਸ਼ਾਨ ਸੀ ਪ੍ਰਸਾਦੀ ਵਰਗਾ। ਉਹ ਧਾਰੀ ਪੂਰੀ ਦੀ ਪੂਰੀ ਉਹਦੇ ਪਿੰਡੇ ਤੋਂ ਲੱਤਾਂ ਵਿੱਚ ਪੂੰਛ ਤੱਕ ਜਾਂਦੀ ਸੀ। ਉਹਨੂੰ ਪ੍ਰਸਾਦੀ ਹਾਥੀ ਕਿਹਾ ਜਾਂਦਾ। ਉਹ ਤੜਫ ਤੜਫ ਕੇ ਹਾਥੀ ਮਰ ਗਿਆ, ਘੋੜੇ ਮਰੇ। ਪਿਆਰਿਓ, ਭੁੱਖ ਸੀ। ਇਧਰੋਂ ਜਿਹੜਾ ਇਹ ਵੀ ਘੇਰਾ ਪਾਈ ਬੈਠੇ ਨੇ, ਪਰ ਇਸ ਘੇਰੇ ਵਿੱਚ ਵੀ ਗੁਰੂ ਕੀ ਸਿੱਖੀ ਦਾ ਕਰੈਕਟਰ ਉਭਰਦਾ ਹੈ। ਭਾਈ ਸਾਹਿਬ ਭਾਈ ਕਨਈਆ ਜੀ, ਉਹਨਾਂ ਦੀ ਘਟਨਾ ਵੀ ਇਸੇ ਘੇਰੇ ਦੀ ਹੈ। ਜਦੋਂ ਉਹ ਪਾਣੀ ਪਿਆਉਂਦੇ ਆ, ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਤੁਸੀਂ ਵੇਖੋ ਗੁਰਸਿੱਖੋ, ਇਦੋਂ ਵੱਡਾ ਕਰੈਕਟਰ ਤਾਂ ਹੀ ਤਾਂ ਸਿੱਖੀ ਜਿੰਦੀ ਹੈ। ਉਹ ਬੰਦੇ ਘੇਰਾ ਪਾਈ ਬੈਠਿਆ, ਇਹ ਗੁਰੂ का ਸਿੱਖ ਬਾਣੀ ਪੜਨ ਵਾਲਾ ਇਹ ਮਸ਼ਕ ਲੈ ਕੇ ਡਿੱਗਿਆਂ ਨੂੰ ਪਾਣੀ ਪਿਆਈ ਜਾ ਰਿਹਾ ਹੈ। ਹਾਲਾਂ ਉਹਨਾਂ ਦੀ ਸ਼ਿਕਾਇਤ ਹੁੰਦੀ ਕਿ ਮਹਾਰਾਜ ਅਸੀਂ ਦੁਸ਼ਮਣ ਮਾਰਨੇ ਆ, ਤੇ ਭਾਈ ਕਨਈਆ ਸਾਹਿਬ ਜੀ ਇਹ ਪਾਣੀ ਪਿਆਉਂਦੇ ਦੁਸ਼ਮਣਾਂ ਨੂੰ। ਉਹਨਾਂ ਨੇ ਜਦੋਂ ਪੇਸ਼ੀ ਹੋਈ, ਇੱਕੋ ਗੱਲ ਕਹੀ, ਸਤਿਗੁਰੂ ਮੈਂ ਡਿੱਗੇ ਹੋਏ ਨੂੰ ਪਾਣੀ ਪਿਆਣਾ ਵਾ। ਉਹਨਾਂ ਨੇ ਸਿੰਘਾਂ ਨੇ ਕਿਹਾ ਅਸੀਂ ਦੁਸ਼ਮਣ ਮਾਰਨੇ ਆ। ਕਹਿਣ ਲੱਗੇ ਤੁਸੀਂ ਦੁਸ਼ਮਣ ਤੀਰਾਂ ਨਾਲ, ਬੰਦੂਕ ਨਾਲ, ਨੇਜ਼ੇ ਨਾਲ, ਤਲਵਾਰ ਨਾਲ ਮਾਰਦੇ ਹੋ। ਜਦੋਂ ਡਿੱਗਿਆ ਹੋਇਆ ਪਾਣੀ ਮੰਗਦਾ ਹੈ ਤੇ ਆਪਣੇ ਵੀ ਉਹਨੂੰ ਪਾਣੀ ਨਹੀਂ ਦਿੰਦੇ। ਮੈਂ ਉਹਦੇ ਮੂੰਹ ਨੂੰ ਹੱਥ ਲਾ ਕੇ ਪਾਣੀ ਪਿਆਣਾ, ਮੈਂ ਦੁਸ਼ਮਣੀ ਦਾ ਬੀਜ ਪਿਆ ਮਾਰਨਾ, ਮੈਂ ਦੁਸ਼ਮਣੀ ਮਾਰ ਰਿਹਾ। ਕਹਿੰਦੇ ਸਤਿਗੁਰਾਂ ਨੇ ਨੇਤਰ ਬੰਦ ਕਰ ਲਿਆ। ਯਾਦ ਰੱਖਿਓ, ਯੁੱਧ ਵਿੱਚ ਕਹਿੰਦੇ ਸਭ ਕੁਝ ਮਾਫ ਹੁੰਦਾ। ਹੁਣ ਇਹ ਪਤਾ ਲੱਗੇ ਪਾਣੀ ਬਣਾ ਰਹੇ ਨੇ, ਹਜ਼ੂਰ ਨੇ ਨੇਤਰ ਬੰਦ ਕਰਕੇ ਕਿਹਾ, ਸਭ ਕੁਝ ਸੁਣ ਲਿਆ। ਭਾਈ ਸਾਹਿਬ ਨੂੰ ਫਿਰ ਅੱਗੋਂ ਪਿਆਰ ਨਾਲ ਕਿਹਾ ਕਿ ਪਾਣੀ ਜ਼ਰੂਰ ਪਿਆਇਓ, ਇੱਕ ਕੰਮ ਹੋਰ ਕਰੋ, ਤੁਹਾਨੂੰ ਪੱਟੀ ਤੇ ਮਲਮ ਦੇਨੇ ਆ, ਜੇ ਕੋਈ ਬਚ ਸਕਦਾ ਹੈ ਉਹਦੀ ਪੱਟੀ ਮਲਮ ਹੀ ਕਰ ਦਿਆ ਜੇ। ਆਹ ਹੈ ਕਿਰਦਾਰ ਘੇਰੇ ਦਾ। ਸ਼੍ਰੀਮਾਨ ਭਾਈ ਵੀਰ ਸਿੰਘ ਨੇ ਲਿਖਿਆ, ਪੂਰੀ ਡਿਟੇਲ ਹੈ, ਪਰ ਉਹਨਾਂ ਨੇ ਕਿਹਾ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭ ਨਹੀਂ ਦਸਾਈ, ਹੱਸੇ ਤੇ ਗੱਲ ਲਾਇਆ ਪਿਆਰਾ ਡੱਬੀ ਖੱਤ ਫੜਾਈ, ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ। ਇਹ ਕਿਰਦਾਰ ਹੈ ਗੁਰਮੁਖੋ। ਅਖੀਰ ਤੇ ਮੈਂ ਫਿਰ ਬੇਨਤੀ ਕਰਾਂ, ਘੇਰਾ ਲੰਮਾ ਹੋ ਗਿਆ, ਮੀਂਹ ਪੈਂਦਾ ਰਿਹਾ, ਇਹ ਵੀ ਅੱਖ ਤੱਕ ਗਿਆ। ਹੁਣ ਰਾਹ ਕਿਵੇਂ ਲੱਭਣ? ਇਹਨਾਂ ਨੇ ਫਿਰ ਇੱਕ ਰਾਹ ਲੱਭਿਆ ਜੀ, ਧਰਮ ਦੀ ਸਹੁੰ ਖਾਦੀ। ਜਿਹੜੀ ਮੈਂ ਆਪ ਨੂੰ ਅੱਜ ਅਰਜ਼ ਕਰਨੀ, ਮੇਰੇ ਮਨ 'ਚ ਬੜੀ ਵਾਰੀ ਆਉਂਦਾ ਹੈ ਕਿ ਮਹਾਰਾਜ ਕਿਉਂ ਛੱਡ ਦਿੱਤਾ। ਇਤਿਹਾਸ ਭਾਵੇਂ ਕਹਿੰਦਾ ਹੈ ਵੀ ਸਿੱਖਾਂ ਨੇ ਵੀ ਕਿਹਾ, ਮਹਾਰਾਜ ਉਹ ਕਹਿੰਦੇ ਨੇ, ਪਰ ਇਹਦਾ ਅਸਲੀ ਕਾਰਨ ਕੀ ਹੈ? ਕਿਉਂ ਛੱਡ ਦਿੱਤਾ ਅਨੰਦਪੁਰ ਸਾਹਿਬ? ਪਿਆਰਿਓ, ਉਸ ਵਕਤ ਜੋ ਤਵਾਰੀ ਕਹਿੰਦੀ ਹੈ, ਪੁਰਾਣੇ ਗੁਰਮੁਖੀ ਸਰੋਤ ਕਹਿੰਦੇ ਆ, ਤੇ ਖਾਸ ਕਰਕੇ ਮੈਂ ਆਪ ਨੂੰ ਅੱਜ ਥੋੜੇ ਜਿਹੇ ਸ਼ੇਰ, ਜ਼ਫਰਨਾਮਾ ਜਿਹੜਾ ਹੈ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ, ਦਾਸਤਾਨ ਕਿੱਥੋਂ ਸ਼ੁਰੂ ਹੁੰਦੀ ਹੈ? ਉਹ ਕਸਮ ਤੋਂ ਸ਼ੁਰੂ ਕਰਦੇ ਆ ਸਤਿਗੁਰੂ। ਉਹਨਾਂ ਨੇ ਕੀ ਕੀਤਾ ਜੀ, ਗਊ ਆਟੇ ਦੀ ਗਾਂ ਬਣਾਈ, ਦੂਜੇ ਪਾਸੇ ਕੁਰਾਨ ਸੀ, ਇੱਕ ਸਰੋਤ ਇਹ ਵੀ ਕਹਿੰਦਾ ਜਨੇਊ ਦਾ ਧਾਗਾ ਵੀ ਪਾ ਦਿੱਤਾ। ਉਹਨਾਂ ਨੇ ਕਸਮ ਚੁੱਕੀ, ਇੱਕ ਪਾਸੇ ਬ੍ਰਾਹਮਣ ਗਿਆ, ਪੰਡਿਤ ਗਿਆ, ਦੂਜੇ ਪਾਸੇ ਸੈਦ ਗਿਆ। ਉਹਨਾਂ ਕਿਹਾ ਸਾਨੂੰ ਕੁਰਾਨ ਦੀ ਕਸਮ, ਉਹਨਾਂ ਕਿਹਾ ਸਾਨੂੰ ਗਊ ਤੇ ਜਨੇਊ ਦੀ ਕਸਮ, ਸਾਡੀ ਰਹਿ ਜਾਏਗੀ, ਤੁਸੀਂ ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਦਿਓ। ਇਸ ਨੂੰ ਥੋੜਾ ਜਿਹਾ ਫਿਰ ਧਿਆਨ ਨਾਲ ਸੁਣਿਓ, ਇਸ ਗੱਲ ਨੂੰ, ਕਿ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਛੱਡ ਦਿਓ। ਸਿੱਖਾਂ ਨੇ ਕਿਹਾ ਮਹਾਰਾਜ ਇਹ ਸਹੁੰ ਚੁੱਕਦੇ ਪਏ ਆ ਜੀ, ਇਹ ਕੁਰਾਨ ਦੀ ਸਹੁੰ ਜ਼ਬਾਨੀ ਚੁੱਕ ਰਿਹਾ ਹੈ, ਇਹ ਗਊ ਦੀ ਸਹੁੰ ਚੁੱਕ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਧੋਖਾ ਕਰਨਗੇ। ਕਹਿੰਦਾ ਨਹੀਂ ਮਹਾਰਾਜ ਮੰਨੀਏ ਸਹੀ। ਇਤਿਹਾਸ ਕਹਿੰਦਾ ਹੈ ਕਿ ਹਜ਼ੂਰ ਨੇ ਕਹਿ ਦਿੱਤਾ ਠੀਕ। ਉਸ ਵਕਤ ਗੱਡੇ ਭਰ ਕੇ, ਤੁਹਾਨੂੰ ਸਭ ਨੂੰ ਪਤਾ ਹੈ, ਪਾਟੇ ਕੱਪੜੇ, ਪਸ਼ੂਆਂ ਦੇ ਖੱਡੀਆਂ ਦੇ ਪਿੰਜਰ, ਟੁੱਟੇ ਹੋਏ ਭਾਂਡੇ, ਟੁੱਟੀਆਂ ਹੋਈਆਂ ਜੁੱਤੀਆਂ, ਸਾਰੀਆਂ ਗੱਡੇ ਤੇ ਲੱਦ ਕੇ ਉੱਤੇ ਦੁਸ਼ਾਲੇ ਪਾ ਦਿੱਤੇ। ਜਦੋਂ ਥੋੜਾ ਜਿਹਾ ਨਿਕਲੇ, ਇਹ ਬੇਈਮਾਨਾਂ ਦੇ ਟੋਲੇ ਨੇ ਹਮਲਾ ਕਰ ਦਿੱਤਾ। ਵਿੱਚੋਂ ਨਿਕਲਣਾ ਕੀ ਸੀ? ਹਜ਼ੂਰ ਨੇ ਕਿਹਾ ਦੇਖ ਲਓ,
आज इन्हां दी बिरती। कोई समा फिर निकलिया। उस तो बाद जो इतिहास कहता है कि कुरान दे उत्ते चिट्ठी लिख के सौं खाधी गई। मैं एक दिन अर्ज की सी, एक सज्जन ने, ज्ञानी गुरबख्श सिंह गलशुन, उन्होंने जो जफरनामा किया है वो लिखा है, वो उन्होंने जिक्र किया इस चीज का कि मैनू मनोहर सिंह मार्को ने कहा। मैं चलो क्योंकि स्रोत ही होंगे ने कि मनोहर सिंह मार्को ने कहा सी भी मैं एक बंदे नू मिलिया सा, उन्हां कोल कुरान सी, पैसे मंगियो फिर ते मुकर गया। मुकदी गल के दा मतलब कुरान दी सौं खाधी गई। मैं कली इतिहास तो नहीं कह रहा, गुरु गोबिंद सिंह वार वार कुरान का जिक्र कर रहे हैं। उन्हें धर्म की सौं खाधी भी साडी रह जाएगी, तुसी निकल जाओ, राह निकल दिता जाता है, क्योंकि बादशाह की ये खेठी है। सिखा ने भी क्या महाराज मन गए। हुण इत्थे मैं एक बेनती आपनू फिर करनी, इनू थोड़ा जा जे मैं गलत हूं मैनू जरूर समझा दिया जे, कोई आपा नहीं भी असी आखिरी सच कह चले हैं। हुण उदन तिलक जंजू आउंदा है, जेड़ा आके तिलक जंजू ये कहंदा साडा धर्म खतरे च है। फिर बेनती सुनो, तिलक ना साडा की वास्ता, जनेऊ ना साडा की वास्ता। असी वाहिगुरू शब्द बोलने, साडा असी गायत्री नहीं पढ़ते, साडे लई बाणी ब्रह्मा वेद धर्म दृढ़ो, साडे लई बाणी ही सब कुछ है, बाणियां सिर बाणी है। पर याद रखो, तिलक जंजू धर्म दा वास्ता कदी भी गुरु नू पाओगे, कोई भी पाएगा। धर्म दा वास्ता पाया ते पिता जी नू तोड़ दिता। अज याद रखो, कुरान ने धर्म दा वास्ता पाया ते पिता दी खरीदी कोई शहर नू गुरु ने छड्ड दिता। इनू इस नजरिए नाल देखिए, धर्म दा वास्ता पाया गया। पर फर्क इन्ना वेखो, मैं कहना किवें लोग बदलदे आ। 29 साल होया, कदी तिलक जंजू आया। अज कुरान मनन वाला ते तिलक जंजू वाला दोनों इकट्ठे हो गए। घट्टो घड़ा तिलक वाला ते ना जांदा, जंजू वाला तो खलो जांदा थोड़ा जा। उन्हां कसमां चुकियां। धन गुरु गोबिंद सिंह महाराज जी ने सिखां दी मन्नी, श्री आनंदपुर साहिब छड्डण दा फैसला हो गया। आ जिहड़ी हुण 6 पो होना, मैं तां गुरमुखो सिद्धियां जिहां तरीकां चेते रखियां ने, ते मैं कहना इन्नियां कोई चेते रख लो सर जाना है। उन जे अगे आ की होया, आ की होया, मुक दी गल की, असी गुरु दे शहीदां पुत्रां नूं ते सिखां नूं याद करना है। 6 पो रात नूं हजूर ने फैसला कर लिया, श्री आनंदपुर साहिब आपां छड्ड देंगे। इतिहास कहंदा है, कोई मैं क्या कोई 1500 कहंदा, कोई 1000 कहंदा, कोई 500 कहंदा, पर गिनती हजारां च होवेगी सिखां दी। गुरमुखो बड़ा वड्डा इकट्ठ है उत्थे। हजूर गुरु गोबिंद सिंह जी ने जदों सूरज ढलिया, संध्या हो गई, शाम पैन लगी, अपने जिन्ने गुरसिख सन बाहर दे किलियां च उन्हां सारियां नूं आनंदगढ़ बुला लिया गया। महाराज सच्चे पातशाह जी ने अपने 4 साहिबजादे ते 80 साल मैं शब्द वरतांगा क्योंकि जन्म का नहीं पता, 80 तो ज्यादा कह लो सन्मान योग माता गुजरी जी, बजुर्ग मां नूं नाल लिया। माता साहिब कौर जी, माता सुंदरी जी, माता सुंदर कौर जी, इन्हां नूं नाल लैके एक बारी सतगुरु 5 प्यारियां ते 5 मुक्तियां नूं नाल लैके, 5 मुक्ते आपनूं पता जिन्हां ने अमृत संचार तो बाद 5 ने अमृत छकिया, वो भी शहीद इत्थे होए आ। भावें लिस्ट तुसी भाई साहब भाई कान सिंह नाभा जी वाली कही, पर मेरे मन से मैं बहुत वड्डे स्टोरियां नाल गल कीती भी किवें करिए। वो कहंदा भी इस मसले च ना पिओ, तुसी बस इक्को चेते रखियो, आनंदपुर साहिब तो लैके चमकौर साहिब आउंदियां तक इस शहीद 40 की गिनती हजूर ने दी, पर नाम नहीं दिते। हजूर सीसगंज वाली जगह ते गए। इत्थे मैं उस दिन भी क्या बैठे ने गुरमुख आनंदपुर साहिब तो आए, 29 साल जिन्ना समा गुरु गोबिंद सिंह उत्थे रह जी, सतगुरु रोजाना सीसगंज जाके नमस्कार करते सन, पिता जी की शहादत वाली थां ते मत्था टेकते सन। सतगुरां ने उस जगह की परिक्रमा की। मेरी फिर बेनती ध्यान नाल सुनियो, इस चीज नूं उद्यानक पढ़े लिखे वीरो, इनू मट्ठी नाल तुलना ना दिया जे, इनू कबर नाल तुलना ना दिया जे। ये ना कह दो जे गुरु थड़ियां दा पुजारी सी, नहीं प्यारिओ, कौमां इतिहास नाल जिउंदियां ने ते ए ओ थड़ा है
ਜਿੱਥੇ ਕੇਵਲ ਸੀਸ ਦਾ ਸੰਸਕਾਰ ਹੋਇਆ, ਜਿਹੜਾ ਸੀਸ ਬਾਦਸ਼ਾਹ ਦੇ ਸਾਹਮਣੇ ਝੁਕਿਆ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਗਏ, ਨਤਮਸਤਕ ਹੁੰਦੇ ਆਵਾਜ਼ ਦਿੱਤੀ, ਅਸੀਂ ਆਨੰਦਪੁਰ ਸਾਹਿਬ ਛੱਡ ਚੱਲਣਾ ਹੈ। ਕੋਈ ਸਿੱਖ ਇਸ ਅਸਥਾਨ ਦੀ ਸੇਵਾ ਕਰੇ। ਸਾਡਾ ਇਤਿਹਾਸ ਕਹਿੰਦਾ ਭਾਈ ਗੁਰਬਖਸ਼ ਉਦਾਸੀ, ਕਈ ਭਾਈ ਗੁਰਬਖਸ਼ ਦਾਸ ਕਹਿੰਦੇ ਆ, ਭਾਈ ਗੁਰਬਖਸ਼ ਰਾਏ ਕਹਿੰਦੇ ਆ। ਇਹਨਾਂ ਦੇ ਜਿਹੜੇ ਕਹਿ ਲੋ ਵਿਦਿਆ ਗੁਰੂ ਕਹਿ ਲੋ ਉਦਾਸੀਆਂ ਵਿੱਚ, ਉਹਨਾਂ ਦਾ ਨਾਮ ਸੀ ਮਹਾਦੇਵ। ਮੈਂ ਇੱਕ ਸਰੋਤ 'ਚ ਵੀ ਪੜਿਆ, ਗੁਰਬਖਸ਼ ਰਾਏ ਜੀ, ਗੁਰਬਖਸ਼ ਦਾਸ ਜੀ ਜਿਹੜੇ ਸਨ ਉਸਤਾਦ ਕਹਿ ਲੋ, ਉਹਨਾਂ ਦਾ ਨਾਮ ਸੀ ਮਹਾਦੇਵ। ਉਹਨਾਂ ਕਿਹਾ ਜੀ ਗੁਰਬਖਸ਼ ਕਰੇਗਾ ਸੇਵਾ। ਭਾਈ ਗੁਰਬਖਸ਼ ਉਦਾਸੀ ਜੀ ਅੱਗੇ, ਮਹਾਰਾਜ ਮੈਂ ਸੇਵਾ ਕਰਾਂਗਾ, ਮੈਂ ਝਾੜੂ ਪੋਚਾ ਕਰਾਂਗਾ, ਇੱਥੇ ਦੀਵਾ ਬੱਤੀ ਕਰਾਂਗਾ, ਪਰ ਇਹ ਤਾਂ ਉਜਾੜ ਦੇਣਗੇ ਤੁਹਾਡੇ ਜਾਣ ਤੋਂ ਬਾਅਦ। ਹਜ਼ੂਰ ਨੇ ਕਿਹਾ ਨਹੀਂ, ਇਹ ਉਜੜੇਗਾ ਨਹੀਂ, ਇਹ ਵਸੇਗਾ। ਕਈ ਵਾਰੀ ਵਸਣ ਲਈ ਉਜੜਨਾ ਪੈਂਦਾ ਹੈ। ਮੈਂ ਉਸ ਦਿਨ ਸੀਸਗੰਜ ਰਕਾਬਗੰਜ ਕਿਹਾ, ਸਾਰੀ ਅਸੀਂ ਕਹਿੰਦੇ ਆ ਭਾਈ ਲੱਖੀ ਸ਼ਾਹ ਦਾ ਘਰ ਸੜ ਗਿਆ, ਸੜ ਗਿਆ। ਮੈਂ ਕਿਹਾ ਨਹੀਂ, ਸੜ ਗਿਆ ਨਹੀਂ, ਉਹ ਦਿਨ ਬਣ ਗਿਆ। ਸੜ ਜਾਂਦਾ ਜੇ ਗੁਰੂ ਤੇਗ ਬਹਾਦਰ ਦਾ ਧੜ ਨਾ ਉੱਥੇ ਹੁੰਦਾ ਤਾਂ। ਉਹ ਸੜਿਆ ਨਹੀਂ, ਉਹ ਬਣਿਆ ਹੈ। ਹਜ਼ੂਰ ਨੇ ਕਿਹਾ ਇਹ ਉਜੜੇਗਾ ਨਹੀਂ, ਇਹ ਵਸੇਗਾ। ਤੇ ਸਮਾਂ ਆਏਗਾ ਇਸ ਸ਼ਹਿਰ ਦੇ ਉੱਤੇ, ਇਹ ਖਾਲਸੇ ਦੀ ਜਨਮ ਭੂਮੀ ਹੈ, ਇਹਦੇ ਘਰ ਘਰ ਦੇ ਉੱਤੇ ਨਿਸ਼ਾਨ ਝੁੱਲਿਆ ਕਰਨਗੇ, ਤੇ ਉਹ ਸੱਤ ਹੈ। ਗੁਰਬਖਸ਼ ਉਦਾਸੀ ਜੀ ਨੇ ਅੱਗੋਂ ਕਿਹਾ ਜੀ ਮਹਾਰਾਜ ਮੈਂ ਆਪ ਜੀ ਦੇ ਦੀਦਾਰ ਤੋਂ ਬਿਨਾਂ ਨਹੀਂ ਰਹਿ ਸਕਦਾ। ਹਜ਼ੂਰ ਨੇ ਫਰਮਾਇਆ ਕਿ ਤੁਹਾਡਾ ਦਾੜਾ ਲੰਬੇਰਾ ਸੀ ਭਾਈ ਗੁਰਬਖਸ਼ ਜੀ ਦਾ, ਤੁਹਾਡਾ ਦਾੜਾ ਲੰਬੇਰਾ, ਕੇਸ ਕਿੰਨੇ ਸੋਹਣੇ ਨੇ। ਤੁਸੀਂ ਅੰਮ੍ਰਿਤ ਵੇਲੇ ਜਦੋਂ ਬੰਦਗੀ ਕਰੋ, ਸਿਮਰਨ ਕਰੋ, ਇੱਥੇ ਸੇਵਾ ਕਰਨ ਆਓ, ਤੁਸੀਂ ਆਪਣੇ ਦਾੜੇ ਨੂੰ ਦੇਖਿਓ, ਤੁਹਾਡੇ ਕੇਸਾਂ ਵਿੱਚੋਂ ਮੇਰੀ ਝਲਕ ਪਿਆ ਕਰੇਗੀ। ਇਹਦਾ ਮਤਲਬ ਇਹ ਸੀ ਮੈਂ ਤੇਰੇ ਅੰਦਰ ਵਰਤਾਂਗਾ। ਗੁਰਮਖੋ ਭੁਲੇਖੇ 'ਚ ਦੁਨੀਆ, ਉਹਨਾਂ ਅਸੀਂ ਸਾਰੇ ਕਹਿੰਦੇ 1708 ਨੂੰ ਮਹਾਰਾਜ ਜੀ ਇਸ 8 ਨੇ ਨਾ ਜੋਤੀ ਜੋਤ ਮਹਾਰਾਜ ਸਮਾ ਗਏ। ਇਸ ਤਰ੍ਹਾਂ ਉਹ ਗੁਰਮਖੋ ਬਾਹਰ ਮੁਕੀ ਖੇੜੇ। ਗੁਰੂ ਗੋਬਿੰਦ ਸਿੰਘ ਤਾਂ ਉਦਣ ਹੀ ਖਾਲਸੇ 'ਚ ਚਲਾ ਗਿਆ ਸੀ ਜਿੱਦਣ ਅੰਮ੍ਰਿਤ ਦੀ ਦਾਤ ਦਿੱਤੀ ਸੀ। ਉਹ ਤੇ ਐਸ ਜੋਤ ਸਮਾ ਗਏ। ਧੰਨ ਗੁਰੂ ਗੋਬਿੰਦ, ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਉਨ। ਹਜ਼ੂਰ ਨੇ ਉਹਨੂੰ ਕਿਹਾ ਵੀ ਤੂੰ ਆਪਣੇ, ਫਿਰ ਉਹ ਕਿ ਪ੍ਰਸ਼ਾਦਾ ਪਾਣੀ, ਉਂਝ ਵੈਸੇ ਰਵਾਇਤ ਹੈ ਵੀ ਉਹਨੂੰ ਇੱਕ ਮੋਹਰ ਮਿਲਦੀ ਦੀ ਸੋਨੇ ਦੀ, ਪਰ ਚਲੋ ਉਂਝ ਸੁਣਾਉਂਦੇ ਨਹੀਂ ਆਪਾਂ ਹਨਾ। ਉਸੇ ਭਾਈ ਗੁਰਬਖਸ਼ ਸਿਰਫ ਇੱਕ ਹੋ ਰਹਿ ਗਿਆ। ਇਤਿਹਾਸ ਕਹਿੰਦਾ ਕਿ ਰਸ ਦਾ ਭਰਿਆ ਹੋਇਆ ਗੱਡਾ ਉਹਦੇ ਲਈ ਛੱਡ ਦਿੱਤਾ ਗਿਆ ਉਧਰ। ਹਜ਼ੂਰ ਆਨੰਦਗੜ੍ਹ ਆਏ, ਸਤਿਗੁਰਾਂ ਨੇ ਫਿਰ ਆਪਣੇ ਪਰਿਵਾਰ ਦੇ ਇਸ ਤਰ੍ਹਾਂ ਬਣਾਇਆ ਜੀ। ਅੱਗੇ ਭਾਈ ਮਨੀ ਸਿੰਘ ਜੀ ਹੁਣੀ ਨੇ, ਵਿਚਕਾਰ ਹਜ਼ੂਰ ਨੇ ਪਰਿਵਾਰ ਹੈ, ਤੇ ਪਿਛਲੇ ਪਾਸੇ ਭਾਈ ਉਦੈ ਸਿੰਘ ਜੀ, ਭਾਈ ਜੀਵਨ ਸਿੰਘ ਜੀ ਤੇ ਸਨਮਾਨਯੋਗ ਬਾਬਾ ਅਜੀਤ ਸਿੰਘ ਜੀ ਨੇ। ਇਸ ਤਰ੍ਹਾਂ ਕਾਫਲਾ ਜਦੋਂ ਨਿਕਲਣ ਲੱਗਦਾ ਹੈ, ਕਿਹਾ ਜਾਂਦਾ ਹੈ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਸਨ, ਭਾਈ ਉਦੈ ਸਿੰਘ ਜੀ ਸਨ। ਕਹਿੰਦੇ ਜਦੋਂ ਸਾਰਾ ਕਾਫਲਾ ਆਨੰਦਪੁਰ ਛੱਡਣਾ, ਘਰ ਛੱਡਣਾ ਬਹੁਤ ਮੁਸ਼ਕਲ ਹੁੰਦਾ। ਮੈਂ ਇਹਨੂੰ ਫਿਰ ਵੀ ਇਹਨੂੰ ਕਿਹਾ ਜਾਣਾ ਵੀ ਜਿਵੇਂ ਭਾਈ ਸਾਹਿਬ ਕਹਿ ਕੇ ਗਏ ਵੀ ਸੰਗਤ ਨੂੰ ਇਮੋਸ਼ਨਲ ਕਰ ਲਿਓ। ਗੁਰਮਖੋ ਯਾਦ ਰੱਖਿਓ, ਪਖੰਡ ਲਈ ਰੋਣਾ, ਗੁਰੂ ਕਹਿੰਦਾ ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਪਰ ਜਦੋਂ ਹਿਰਦਾ ਪਿਘਲਿਆ ਹੋਵੇ, ਇੱਕ ਅਥਰੂ ਗੁਰੂ ਦੇ ਲਈ ਬੈਰਾਗ ਵਿੱਚ ਨਿਕਲ ਗਿਆ, ਇੱਕ ਅਥਰੂ ਕਰੋੜਾਂ ਜਨਮਾਂ ਦੀ ਮੈਲ ਧੋ ਕੇ ਰੱਖ ਦੇਗਾ। ਸਤਿਗੁਰੂ ਨਿਕਲੇ ਆ ਬਾਬਾ ਅਜੀਤ ਸਿੰਘ ਜੀ ਨੇ। ਚਰਨ ਚਲੋ ਮਾਰਗ ਗੋਬਿੰਦ ਵਿੱਚ ਲਿਖਦਾ ਇਤਿਹਾਸਕਾਰ, ਪਿਛਾਂ ਵੇਖਿਆ ਇੱਕ ਵਾਰੀ ਕਿਲੇ ਵੱਲ, ਆਨੰਦਪੁਰ ਸਾਹਿਬ ਵੱਲ। ਅੱਜ ਬਿਲਕੁਲ ਗਲੀਆਂ ਸੁਨਸਾਨ ਹੋ ਗਈਆਂ ਸਨ, ਰੌਣਕ ਜਾਰੀ ਹੈ। ਇੱਕ ਵਾਰੀ ਕਿਲੇ ਵੱਲ ਦੇਖਿਆ, ਆਨੰਦਪੁਰ ਸਾਹਿਬ ਵੱਲ ਦੇਖਿਆ, ਭਾਈ ਚੋਪਾ ਸਿੰਘ ਜੀ ਉਹਨਾਂ ਦੇ ਨਾਲ ਸਨ। ਕਹਿੰਦੇ ਉਹਨਾਂ ਦੇਖ ਕੇ ਕਿਹਾ, ਸਾਹਿਬ ਜੀ ਬਾਬਾ ਅਜੀਤ ਸਿੰਘ ਜੀ ਨੂੰ ਕੀ ਦੇਖ ਰਹੇ ਹੋ? ਕਹਿਣ ਲੱਗੇ ਇੱਥੇ ਬਚਪਨ ਬਿਤਾਇਆ ਹੈ, ਇੱਥੇ ਬਹੁਤ ਕੁਝ ਮਾਣਿਆ, ਇੰਨਾ ਸੁੱਖ ਮਾਣਿਆ, ਅੱਜ ਇਹਨੂੰ ਛੱਡ ਕੇ ਜਾ ਰਹੇ ਹਾਂ। ਅੱਗੋਂ ਭਾਈ ਚੋਪਾ ਸਾਹਿਬ ਜੀ ਸਿੰਘ ਜੀ ਕਹਿੰਦੇ ਜਾ ਰਹੇ ਹਾਂ ਪਰ ਆਪਾਂ ਵਾਪਸ ਆ ਜਾਣਾ ਹੈ। ਬਾਬਾ ਅਜੀਤ ਸਿੰਘ ਖਾਮੋਸ਼ ਹੋ ਜਾਂਦੇ ਆ, ਕਹਿੰਦੇ ਆ ਪਤਾ ਨਹੀਂ ਇਹ ਤਾਂ ਕਰਤਾਰ ਨੂੰ ਪਾਏ। ਇਹ ਤੋਂ ਕਾਫਲਾ ਜਦੋਂ ਨਿਕਲਦਾ ਹੈ ਤੇ ਇਹਨਾਂ ਸੌਵਾਂ ਖਾਧੀਆਂ। ਮੈਂ ਆਪ ਨੂੰ ਥੋੜੀ ਜਿਹੀ ਮੈਂ, ਕਿਉਂਕਿ ਜੇ ਸਮਕਾਲੀ ਚਮਕੌਰ ਸਾਹਿਬ ਦੀ ਲਿਖਤ ਹੈ ਤੇ ਸਿਰਫ ਜ਼ਫਰਨਾਮਾ ਹੈ,
ठीक है, आप जिक्र बाद च करने आ समकाली अपना सेनापत का, पर सब तो जो ऑथेंटिक है वो जफरनामा है। हजूर सच्चे पातशाह महाराज उन्होंने जदों छड़ दिता आनंदपुर साहिब नूं, काफिला तुरिया, सब तो पहला बेईमान अजमेर चंद ने वजीर खान नूं क्या हमला कर दीए। पहला हमला अजमेर चंद ने वजीर खान नूं क्या, सतगुरु तुरदे हुए कीरतपुर साहिब पहुंचे। इस तो बाद पिछों हमला हुंदा है, वो हमला वजीर का सरहदी फौज वालों भी, पहाड़ियां वालों भी। उस हमले नूं रोकदे ने बाबा अजीत सिंह जी ते खास करके भाई उदय सिंह जी, शाही टिब्बी जी नूं कहंदे। भाई उदय सिंह सन्मानयोग भाई साहब भाई मनी सिंह दे बेटे ने। मैं आपको बेनती करा, भाई उदय सिंह जी, भाई बचित्र सिंह जी, भाई अजब सिंह जी, भाई अजैब सिंह जी, भाई अनक सिंह जी, 5 पुत्र भाई मनी सिंह दे ते शहीद होए आ। भाई मनी सिंह दे भरा भाई मान सिंह ते भाई दान सिंह ते शहीद हुंदे पए आ। भाई उदय सिंह रोकदे ने। भाई उदय सिंह जी कौन ने? मैं अर्ज की, भाई मनी सिंह दे बेटे, इन्हां ने राजा केसरी चंद दा सिर वढ़ के गुरु गोबिंद सिंह नूं भेंट कर दिता सी। वो बाता मच्छर दा सी। भाई साहब बारे तां इत्थों तक कि शेर दा शिकार करके लिया कल्ले, ਉਹਦੀ खल लिया के गुरु गोबिंद सिंह के चरणों च भेंट कर दी। भाई उदय सिंह इन्ने बहादुर सन। गुरमुखो, भाई उदय सिंह उन्हां बारे कहा जाता, वो 3 घंटे लड़े आ। एक नहीं, एक स्रोत विच 5 घंटे, 5 घंटे बंदा, एक बंदा अड़ के खलो जा, 3 घंटे भी कोई छोटी जी गल है? एक पैर लड़ते रहे आ। कई बंदे 5 घंटे कहते, पर मेरे कहने तो मुराद 3-4 घंटे 5 घंटे बंदा अड़ के पहाड़ की तरह खलो जाए। धन गुरु गोबिंद सिंह की कृपा है। भाई साहब भाई उदय सिंह जी शहीद हो जाते। इत्थे चलो स्रोत 2 गल्लां करदे आ पुराने। एक भाई जीवन सिंह जी दे मत्थे च गोली लगन दी, दूसरा भाई कान सिंह हुणी चमकौर साहिब दा भी जिक्र करदे। मैं फिर आपनूं बेनती करांगा, मैं निर्णय नहीं कोई करना आया, जो हिस्टरी साडी कहंदी है। इत्थों फिर भाई बचित्र सिंह फिर मुकाबला करते हैं। भाई साहब भाई बचित्र सिंह जख्मी हुंदे आ। इस तो अगे आके सरसा नदी आ गई, उधरों अमृत वेला आ गया। जिहड़ी साडी रवायत चली आ रही है, परंपरा चली आ रही है कि अमृत वेले आसा की वार दा कीर्तन सच एवे सरंदे नाल आप धन गुरु गोबिंद सिंह महाराज जी ने किया है। इस आप तंती सतगुरुओं ते कीर्तन किया। साहिबजादे कोल सन, मां जी कोल सन, महल कोल सन, 5 प्यारे कोल सन। मैं अक्सर कहना हुन्ना, जिन्नी मर्जी कोई गल कहे मैं पंथ की सेवा करना गुरमुखो, जे साडे सीने विचों बाणी शब्द निकल गया, आपां सफलता नहीं प्राप्त कर सकते। इबादत नीक है, शहादत दा गुंबद बनता है। गुंबद नीयां तो बिना नहीं बनते। जेड़े आ गुंबद बने हुए, चलो मैं शहादत नूं गुंबद कह रहा, पत्थर नूं नहीं। शहादत शिखर हुंदी है, गुंबद कहे जिन्हां दे तुर अंदर इबादत दी नीक होवे। याद रखो, शहादत दा गुंबद भी उन्हां दा बनदा है। सतगुरां ने अमृत वेला सच नाओ वडियाई विचार, अल्लाह यार खां जोगी ने लिखा था, सर पे वक्त आ गया आसा की वार का, साजों के जीरो बम का चढ़ाओ उतार का, मनसा था कलगी धर के दिले बेकरार का, मौका मिले तो भजन कर ले किरदगार का, जब जी का जाप उस घड़ी करना जरूर था, पढ़ के गुरु ग्रंथ को भरना जरूर था। धन गुरु गोबिंद सिंह महाराज जी ने इत्थे आप सरसा नदी के किनारे किया कीर्तन। एक पिंड आउंदा है मलकपुर, जदों आनंदपुर साहिब नूं जाने आ, इत्थे भी हमला होया। इतिहास कहता इत्थे भाई बचित्र सिंह जान खोल के लड़े आ, ते भाई बचित्र सिंह भाई मनी सिंह दे बेटे ने, जिन्हां ने 7 तवियां पाड़ियां सन नागनी दे नाल। शरीर मदरा सी पर ताकत वाले सन। इत्थों सतगुरु जदों सरसा नूं पार करदे आ, इन्ना पानी दा तेज प्रवाह सी, सीत पहाड़ां च मींह पिया, सर्दी पै रही है। कई सिख जिहड़े ने प्रवाह च रुड़ गए। विद्या सागर ग्रंथ जिहड़ा खजाना सी साडा विद्वता दा,
ਉਹ ਜਲ ਦੀ ਭੇਟਾ ਹੋ ਗਿਆ। ਇੱਥੇ ਇਤਿਹਾਸ ਕਹਿੰਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਇੱਕ ਪਾਸੇ ਨੇ, ਛੋਟੇ ਸਾਹਿਬਜ਼ਾਦੇ ਤੇ ਸਨਮਾਨਯੋਗ ਮਾਤਾ ਗੁਜਰੀ ਜੀ ਇੱਕ ਪਾਸੇ ਨੇ, ਗੁਰੂ ਗੋਬਿੰਦ ਸਿੰਘ ਜੀ 5 ਪਿਆਰੇ ਵੱਡੇ 2 ਸਾਹਿਬਜ਼ਾਦੇ ਇੱਕ ਪਾਸੇ ਨੇ। ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਿਆ। ਹੁਣ ਬੇਨਤੀ ਹੈ 6 ਪੋਹ ਨੂੰ ਛੱਡਿਆ। ਚਲੋ ਉਂਝ ਵਿਦਵਾਨ ਕਹਿੰਦੇ ਆ ਨਹੀਂ ਜੀ ਸਿੱਧੇ ਅੱਪੜ ਗਏ। ਜੀ ਸਿੱਧੇ ਕਿੱਥੇ ਅੱਪੜ ਗਏ? ਸਾਰਾ ਦਿਨ ਹਜ਼ੂਰ ਰਸਤੇ ਵਿੱਚ ਅੱਗੋਂ ਲੋਕ ਹਜ਼ੂਮ ਪੈ ਰਿਹਾ, ਪਿੱਛੋਂ ਵੀ ਨੇ। ਗੁਰਮੁਖੋ ਕਿੱਡਾ ਜਿਗਰਾ ਹੋਵੇਗਾ, ਮੈਂ ਸੱਚੀ ਕਹਿਣਾ। ਚਲੋ ਬੈਰਾਗ ਤੇ ਹੁੰਦਾ ਹੀ ਏ, ਏਡੂ ਵੱਡੀ ਦੁਨੀਆ 'ਚ ਕੋਈ ਮਿਸਾਲ ਨਹੀਂ ਹੋਏ। ਪਿੱਛੋਂ ਦੁਸ਼ਮਣ, ਅੱਗੋਂ ਦੁਸ਼ਮਣ, ਪਾਣੀ ਦਾ ਪ੍ਰਵਾਹ, ਬਾਰਿਸ਼ ਅੱਤ ਦੀ ਸੀਤ ਚੀਰਦੀ ਹੋਵੇ, ਇਹ ਵੀ ਪਤਾ ਨਹੀਂ ਕਿੱਥੇ ਜਾਣਾ ਹੈ। ਨਾ ਝੁਕੇ, ਸੱਚੀ ਮੁੱਚੀ ਨਾ ਝੁਕੇ, ਨਾ ਈਨ ਮੰਨੀ। ਸੱਚ ਕੇ ਗੁਰੂ ਗੋਬਿੰਦ ਸਿੰਘ ਅਟੋਲਤਾ ਦਾ ਸੁਮੇਰ ਪਰਵਤ ਆਪਣੀ ਮੰਜ਼ਿਲ ਵੱਲ ਅੱਗੇ ਵਧੇ ਜਾ ਰਹੇ ਆ। ਸਤਿਗੁਰੂ ਤੁਰਦੇ ਹੋਏ ਕੋਟਲੇ ਨਿਹੰਗ ਖਾਂ ਆ ਗਏ। ਇਹ 7 ਪੋਹ ਨੂੰ ਜੀ, ਕਈ ਸੱਜਣ ਸ਼ਾਮ ਕਹਿੰਦੇ ਆ। ਇੱਥੇ ਗੁਰੂਦੇਵ ਨਿਹੰਗ ਖਾਂ, ਉਹਦੀ ਰਿਸ਼ਤੇਦਾਰੀ ਹੈ ਗਨੀ ਖਾਂ ਨਬੀ ਖਾਂ, ਕੱਲ ਆਪਾਂ ਗੱਲ ਕਰਾਂਗੇ ਇਸ ਦਾ। ਉਹਨੇ ਹਜ਼ੂਰ ਨੂੰ ਆਪਣੇ ਘਰ ਲੈ ਆਇਆ, ਉਹਦੀ ਹਵੇਲੀ 'ਚ ਗਏ। ਪਹਿਲਾਂ ਵੀ ਸਤਿਗੁਰੂ ਉੱਥੇ ਜਾ ਚੁੱਕੇ ਨੇ। ਜਿਹੜੀ ਭੱਠੇ ਵਾਲੀ ਘਟਨਾ ਪਹਿਲਾਂ ਵਾਪਰ ਚੁੱਕੀ ਹੈ। ਭੱਠਾ ਸਾਹਿਬ ਆਪਾਂ ਕਹਿੰਦੇ, ਉਹ ਆਪਣੇ ਘਰ ਲੈ ਜਾਂਦਾ, ਆਪਣੀ ਹਵੇਲੀ 'ਚ ਜਾਂਦਾ। ਇਹਦਾ ਮਤਲਬ ਉਹਨੇ ਥੋੜੀ ਬਹੁਤ ਕੋਈ ਜਲ ਪਾਣੀ ਦੀ ਸੇਵਾ ਕੀਤੀ ਹੋਵੇਗੀ, ਜਿਹੜਾ ਏਡੀ ਭਾਵਨਾ। ਇੰਨੀ ਦੇਰ ਨੂੰ ਬਾਬਾ ਅਜੀਤ ਸਿੰਘ ਜੀ, ਭਾਈ ਸਾਹਿਬ ਭਾਈ ਬਚਿੱਤਰ ਸਿੰਘ ਇੰਨੇ ਕੁ ਜ਼ਖਮੀ ਹੋ ਚੁੱਕੇ ਆ, ਉਹਨਾਂ ਨੂੰ ਅੱਗੇ ਲਿਜਾਣਾ ਬੜਾ ਮੁਸ਼ਕਲ ਹੋ ਚੁੱਕਾ ਹੈ। ਉਹ ਸਾਰੇ ਖੂਨ ਨਾਲ ਭਿੱਜੇ ਹੋਇਆ ਭਾਈ ਬਚਿੱਤਰ ਸਿੰਘ ਜੀ। ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਨਿਹੰਗ ਖਾਂ ਦੇ ਘਰ ਆ ਜਾਂਦੇ ਆ। ਗੁਰੂ ਗੋਬਿੰਦ ਸਿੰਘ ਜੀ ਪਤਾ ਹੈ ਪਿੱਛੋਂ ਫੌਜ ਆ ਰਹੀ ਹੈ, ਹੁਣ ਇੱਥੋਂ ਨਿਕਲਣਾ। ਇੱਥੇ ਅੱਗੇ ਹਜ਼ੂਰ ਤੁਰਨ ਲੱਗਿਆ ਕਹਿੰਦੇ ਆ ਕਿ ਬਚਿੱਤਰ ਸਿੰਘ ਦੀ ਸੇਵਾ ਨਿਹੰਗ ਖਾਂ ਨੂੰ ਤੁਸੀਂ ਕਰਿਓ। ਉਹਦਾ ਪੁੱਤਰ ਆਲਮ ਖਾਂ, ਆਲਮ ਖਾਂ ਨਾਲ ਰਾਏ ਕੱਲੇ ਦੀ ਬੇਟੀ ਵਿਆਹੀ ਹੋਈ ਹੈ। ਆਪ ਜੀ ਨੂੰ ਪਤਾ ਹੋਣਾ ਨਿਹੰਗ ਖਾਂ ਇਹਦਾ ਬੇਟਾ ਜਿਨੇ ਮਾਹੀ ਨੂੰ ਘੱਲਿਆ ਰਾਏ ਕੱਲੇ ਨੇ, ਉਹਦੀ ਧੀ ਜਿਹੜੀ ਹੈ, ਮੈਂ ਇੱਕ ਸਰੋਤ ਚੋਂ ਅੱਜ ਪੜਿਆ, ਉਹ ਲੜਕੀ ਵਿਆਹੀ ਹੈ ਆਲਮ ਖਾਂ ਨਾਲ। ਕੋਟਲਾ ਨਿਹੰਗ ਖਾਂ ਦੇ ਬੇਟੇ ਆਲਮ ਖਾਂ ਨਾਲ ਵਿਆਹੀ ਹੈ। ਉਹ ਇਸ ਰਸਤੇ ਤੋਂ ਜਾਂਦਾ ਹੈ, ਉਹਨੂੰ ਪਤਾ ਵੀ ਕਿਹੜੇ ਰਸਤੇ ਅੱਗੇ ਆਪਾਂ ਜਾ ਸਕਨੇ ਆ। ਹਜ਼ੂਰ ਜਦੋਂ ਤੁਰ ਲੱਗੇ, ਭਾਈ ਬਚਿੱਤਰ ਸਿੰਘ ਖੂਨ ਨਾਲ ਬਿਲਕੁਲ ਲੱਥਪੱਥ ਸਨ। ਇਤਿਹਾਸ ਕਹਿੰਦਾ ਮਹਾਰਾਜ ਨੇ ਮੰਜੀ ਦੇ ਕੋਲ ਖੜੇ ਹੋ ਗਏ। ਗੁਰਮਖੋ ਕਹਿਣਾ ਸੌਖਾ ਹੈ ਨਾ, ਇਹ ਕੋਈ ਫਿਲਮ ਥੋੜਾ ਹੈ। ਭਾਈ ਬਚਿੱਤਰ ਸਿੰਘ ਦੇ ਹੱਥ ਜੁੜੇ ਆ, ਨਿਹੰਗ ਖਾਂ ਕੋਲ ਖਲੋਤਾ ਹੈ, ਉਹਦੀ ਜਵਾਨ ਬੇਟੀ ਮੁਮਤਾਜ ਵੀ ਕੋਲ ਖਲੋਤੀ ਹੈ। ਭਾਈ ਬਚਿੱਤਰ ਸਿੰਘ ਦੇ ਹੱਥ ਜੁੜੇ। ਸਤਿਗੁਰੂ ਕਹਿਣ ਲੱਗੇ ਸੀ ਅੱਗੇ ਜਾਣ ਲੱਗੇ ਹਾਂ, ਤੁਹਾਨੂੰ ਇੱਥੇ ਛੱਡ ਦਿੱਤਾ, ਤੁਰ ਲੱਗਿਆ। ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਆਪਣਾ ਹੱਥ ਉਹਦੇ ਮੱਥੇ ਤੇ, ਉਹਦੇ ਦਾੜੇ ਦੇ ਉੱਤੇ ਫੇਰਿਆ ਹੈ। ਮਹਾਰਾਜ ਜੀ ਨੇ ਅਸੀਸ ਦਿੱਤੀ। ਤੁਰ ਲੱਗੇ, ਕਹਿੰਦੇ ਇਹਨਾਂ ਦੀ ਸੰਭਾਲ ਕਰਿਓ। ਉੱਥੋਂ ਸਤਿਗੁਰੂ ਨੂੰ ਆਲਮ ਖਾਨ, ਨਿਹੰਗ ਖਾਨ ਦਾ ਬੇਟਾ, ਇਸ ਰਸਤੇ ਵੱਲ ਲੈ ਕੇ ਆਉਂਦਾ। ਉਹ ਰਸਤਾ, ਮੈਂ ਰਸਤਾ ਦੱਸਣਾ ਨਹੀਂ ਕਹਾਂਗਾ, ਗੁਰੂ ਨੂੰ ਕਿਹੜਾ ਰਸਤਾ ਦੱਸਦਾ, ਉਹ ਇਸ ਰਸਤੇ ਤੇ ਲਾਉਂਦਾ। ਮਹਾਰਾਜ ਇੱਧਰ ਥੋੜੀ ਜਿਹੀ ਮੈਂ ਇੱਕ ਬੇਨਤੀ ਕਰਦੇ ਹਾਂ। ਹਜ਼ੂਰ ਇੱਥੇ ਆ ਗਏ 7 ਪੋਹ ਨੂੰ। ਇੱਥੇ 7 ਪੋਹ ਸ਼ਾਮ ਰਾਤ ਨੂੰ ਪਹੁੰਚਦੇ ਆ ਜੀ, ਕੋਈ ਸ਼ਾਮ ਚਲੋ ਵੇਲੇ ਚਾਪਾ ਨਹੀਂ ਪੈਣੇ, ਇੱਥੇ ਪਹੁੰਚ ਗਏ। ਉਧਰ ਪਿੱਛੇ ਰੋਪੜ ਦਾ ਜਿਹੜਾ ਫੌਜਦਾਰ ਹੈ, ਉਹਦਾ ਨਾਂ ਇੱਕ ਥਾਂ ਮੈਂ ਪੜਿਆ ਜ਼ਾਫਰ ਅਲੀ ਖਾਂ। ਉਹਨੂੰ ਕਿਸੇ ਦੱਸ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਨਿਹੰਗ ਖਾਂ ਕੋਲ ਕੋਟਲੇ ਨੇ। ਉਹ ਲੈ ਕੇ ਫੌਜੀ ਦਸਤਾ ਆ ਗਿਆ, ਹਵੇਲੀ ਨੂੰ ਘੇਰਾ ਪਾ ਲਿਆ। ਪਰ ਨਿਹੰਗ ਖਾਂ ਰਸੂਖ ਵਾਲਾ ਬੰਦਾ, ਤਾਕਤ ਵਾਲਾ। ਉਹ ਕਹਿੰਦਾ ਘੇਰਾ ਕਾਹਦੇ ਲਈ ਪਾਇਆ? ਕਹਿੰਦਾ ਸਾਨੂੰ ਪਤਾ ਲੱਗਾ ਤੁਹਾਡੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ, ਅਸੀਂ ਤਲਾਸ਼ੀ ਲੈਣੀ। ਕਹਿੰਦੇ ਲੈ ਲਓ। ਪਰ ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਸੀ, ਬੀਬੀ ਮੁਮਤਾਜ ਉਸ ਕਮਰੇ 'ਚ ਬੈਠੀ ਕੋਈ ਭਾਈ ਸਾਹਿਬ ਜੀ ਦੀ ਸੇਵਾ ਕਰ ਰਹੀ ਸੀ। ਹੁਣ ਇਹ ਗੱਲ ਚੇਤੇ ਰੱਖਿਓ, ਮੁਸਲਮਾਨ ਆਪਣੀ ਧੀ ਨੂੰ ਕੋਲ, ਸਵਾਲ ਪੈਦਾ ਹੋ ਸਕਦਾ। ਅਸੀਂ ਅਰਬ 'ਚ ਗਏ, ਬੈਠੇ ਨੇ ਮੇਰੇ ਵੀਰ ਬੁੱਟਰ ਸਾਹਿਬ, ਉੱਥੇ ਸੱਚੀ ਮੁੱਚੀ ਘਰ 'ਚ ਕਿਹੜਾ ਜਾਂਦਾ, ਸੱਕੇ ਭਰਾ ਦੇ ਘਰ ਵੀ ਜਾਣਾ ਹੈ,
ਤੇ ਬਾਹਰ ਜਿਵੇਂ ਆਪਾਂ ਬੈਠਕ ਹੈ, ਬੈਠਕ ਵਿੱਚ ਬੈਠਣਾ, ਬੀਬੀਆਂ ਕੋਲ ਨਹੀਂ ਕੋਈ ਜਾ ਸਕਦਾ। ਪਰ ਮੈਂ ਕਹਿੰਦਾ ਵਾਹ ਸਤਿਗੁਰੂ, ਜਿੰਨਾ ਮੁਹੱਬਤ ਕੀਤੀ ਰੱਜ ਕੇ ਕੀਤੀ। ਜਵਾਨ ਧੀ ਮੁਮਤਾਜ ਉਹ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਹੈ, ਪਤਾ ਲੱਗਾ ਫੌਜੀ ਦਸਤਾ ਆਇਆ, ਦਰਵਾਜ਼ਾ ਬੰਦ ਕਰ ਦਿੱਤਾ, ਅੰਦਰੋਂ ਕੁੰਡੀ ਲਾ ਲਈ। ਉਸ ਫੌਜਦਾਰ ਨੇ ਸਾਰਾ ਘਰ ਦੇਖਿਆ, ਵਿੱਚੋਂ ਕੁਛ ਨਹੀਂ ਮਿਲਿਆ। ਕਹਿਣ ਲੱਗਾ ਆ ਬੂਹਾ ਖੋਲੋ, ਆ ਦਰਵਾਜ਼ਾ ਖੋਲੋ, ਇਹਦੇ ਅੰਦਰ ਕੌਣ? ਨਿਹੰਗ ਖਾਨ ਨੇ ਕਿਹਾ ਤੂੰ ਵੀ ਇੱਜ਼ਤਦਾਰ ਹੈ, ਇਸ ਕਮਰੇ 'ਚ ਮੇਰੀ ਧੀ ਤੇ ਮੇਰਾ ਦਮਾਦ ਸੁੱਤੇ ਹੋਏ ਆ। ਮੈਂ ਕਹਿੰਦਾ ਉਸ ਮੁਮਤਾਜ ਨੂੰ ਅੱਜ ਮੈਂ ਬੀਬੀ ਨੂੰ ਜ਼ਰੂਰ ਚੇਤੇ ਕਰਨਾ ਚਾਹੁੰਦਾ ਸਾਂ। ਕਹਿਣ ਲੱਗੇ ਮੇਰੇ ਧੀ ਤੇ ਮੇਰਾ ਦਮਾਦ ਸੁੱਤੇ ਨੇ। ਸਿਰਫ ਮੁਮਤਾਜ ਦੇ ਕੰਨਾਂ ਵਿੱਚ ਅੱਬੂ ਦੀ ਆਵਾਜ਼ ਪਈ, ਉਹ ਚਲਾ ਗਿਆ ਛੱਡ ਕੇ। ਜਦੋਂ ਦਰਵਾਜ਼ਾ ਖੁੱਲਿਆ, ਗੁਰਮਖੋ ਭਾਈ ਸਾਹਿਬ ਇੱਕ ਦਿਨ ਕੱਢਿਆ, ਜਿੱਦਣ 9 ਪੋਹ ਨੂੰ ਭਾਈ ਸੰਗਤ ਸਿੰਘ ਸ਼ਹੀਦ ਹੁੰਦੇ ਨਾ, ਉਦੋਂ ਹੀ ਭਾਈ ਬਚਿੱਤਰ ਸਿੰਘ ਉੱਤੇ ਸ਼ਹੀਦ ਹੋ ਜਾਂਦੇ ਆ। ਇੱਕ ਰਾਤ ਉਹ ਕੱਢਦਿਆ, ਸੇਵਾ ਕੀਤੀ। ਉਹਦਾ ਸੰਸਕਾਰ ਫਿਰ 2 ਸਿੱਖਾਂ ਨੂੰ ਬੁਲਾ ਕੇ ਕਰਾਇਆ ਗਿਆ ਆਪਣੇ ਕਿਲੇ ਦੇ ਨੇੜੇ। ਮੁਮਤਾਜ ਨੇ, ਹੁਣ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ, ਇਹ ਕਿਹੜੀ ਸ਼ਕਤੀ ਹੋਵੇਗੀ? ਜਵਾਨ ਬੀਬੀ ਹੈ ਮੁਮਤਾਜ, ਉਹਦਾ ਜਨਮ ਜਿਹੜਾ ਹੈ, ਜੋ ਸਾਨੂੰ ਤਰੀਕਾਂ ਮਿਲਦੀਆਂ ਨੇ, ਮੈਂ ਖਿਮਾ ਕਰ ਦਿਓ ਜੇ ਅੱਗੇ ਪਿੱਛੇ ਹੋਵੇ, 1699 ਨੂੰ ਜਨਮ ਹੋਇਆ ਤੇ 1820 ਤੱਕ ਉਹ ਜੀ ਕੇ ਗਈ ਹੈ। 131 ਸਾਲ ਜੀ ਕੇ ਗਈ ਹੈ ਮੁਮਤਾਜ। 131 ਸਾਲ ਪੁਰਾਣੇ, ਚੁੱਕੇ 130 ਕਹਿੰਦੇ, 131 ਸਾਲ ਉਹ ਬੀਬੀ ਜੀ ਕੇ ਗਈ। ਬਸੀ ਪਠਾਣੋਂ ਮੰਗੀ ਹੋਈ ਸੀ। ਜਦੋਂ ਘਰ ਵਿੱਚ ਇਹ ਗੱਲ ਚੱਲੀ ਨਿਕਾਹ ਦੀ, ਉਹਨੇ ਇੱਕੋ ਗੱਲ ਕਹੀ, ਅੱਬੂ ਮੈਂ ਤਾਂ ਉਸ ਦਿਨ ਹੀ ਆਪਣਾ ਖਾਵੰਦ ਮੰਨ ਲਿਆ ਸੀ ਜਿਸ ਦਿਨ ਤੂੰ ਬਾਹਰੋਂ ਕਿਹਾ ਸੀ। ਗੁਰਮੁਖੋ ਉਹ ਬੀਬੀ ਜਿੱਥੇ ਗੁਰੂ ਗੋਬਿੰਦ ਸਿੰਘ ਬੈਠੇ ਸਨ, ਉੱਥੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਧਿਆਨ ਟਿਕਾ ਕੇ ਸਿਮਰਨ ਕਰਦੀ ਹੁੰਦੀ ਸੀ। ਜਿਸ ਕਮਰੇ 'ਚ ਹਜ਼ੂਰ ਬੈਠੇ ਤੇ ਜਿੱਥੇ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ, ਉੱਥੇ ਰੋਜ਼ ਨੇਮ ਨਾਲ ਦੋਵਾਂ ਥਾਵਾਂ ਤੇ ਬੈਠ ਕੇ ਉਹ ਸਿਮਰਨ ਕਰਦੀ ਬੀਬੀ ਮੁਮਤਾਜ। ਤੇ ਸੱਚੀ ਮੁੱਚੀ ਅੱਜ ਮੇਰਾ ਦਿਲ ਕਰਦਾ ਸੀ ਉਹਨੂੰ ਜ਼ਰੂਰ ਨਤਮਸਤਕ ਹੋਵਾਂ ਕਥਾ 'ਚ, ਜਿਹਨੇ ਏਡੀ ਵੱਡੀ ਸੇਵਾ ਕੀਤੀ। ਪਰ ਕਿਹੜੀ ਚੀਜ਼ ਸੀ? ਹੱਠ ਨਾਲ ਨਹੀਂ, ਉਹਦੇ ਸਿਰਫ ਪਿਓ ਨੇ ਕਿਹਾ ਕਿ ਬਚਿੱਤਰ ਸਿੰਘ ਬਾਰੇ, ਭਾਈ ਸਾਹਿਬ ਬਾਰੇ ਮੇਰਾ ਦਮਾਦ ਹੈ। ਉੱਥੇ ਕਿਹੜੀ ਰੂਹਾਨੀ ਖੇਡ ਵਾਪਰ ਗਈ ਓਏ। ਗੁਰੂ ਗੋਬਿੰਦ ਸਿੰਘ ਮੱਥੇ ਤੇ ਹੱਥ ਫੇਰ ਕੇ ਗਏ, ਬਚਿੱਤਰ ਸਿੰਘ ਜੀ ਤੇ ਮੱਥੇ ਤੇ ਦਾੜੀ ਤੇ ਹੱਥ ਫੇਰ ਕੇ ਗਏ, ਪੁੱਤ ਮੈਂ ਅੱਗੇ ਚੱਲਿਆ ਵਾਂ। ਮੈਂ ਕਹਿੰਦਾ ਇਸ ਹੱਥ ਫੇਰਨ 'ਚ ਇੰਨੀ ਕੋ ਕਲਾ ਵਰਤਾ ਗਿਆ, ਮੁਮਤਾਜ ਦਾ ਅੰਦਰ ਬਦਲ ਕੇ ਚਲਾ ਗਿਆ ਗੁਰੂ ਗੋਬਿੰਦ ਸਿੰਘ। ਇੱਥੋਂ ਸਤਿਗੁਰੂ ਚੱਲਦੇ ਆ ਮਹਾਰਾਜ 7 ਪੋਹ ਨੂੰ ਇੱਥੇ ਰਾਤ ਸੱਚੇ ਪਾਤਸ਼ਾਹ ਪਹੁੰਚ ਜਾਂਦੇ ਆ। ਬੁੱਧੀ ਚੰਦ ਰਾਵਤ ਕਹਿੰਦੇ ਆ ਜੀ, ਕੋਈ ਵੱਖਰੇ ਵੱਖਰੇ ਨਾਮ ਵਰਦੇ ਆ, ਪਰ ਇਹ ਗੜੀ 'ਚ ਹਜ਼ੂਰ ਪ੍ਰਵੇਸ਼ ਕਰਦੇ ਆ। ਮੈਂ ਸੰਖੇਪ ਜੀ ਬੇਨਤੀ ਕਰਾਂ, 7 ਪੋਹ ਦੀ ਸ਼ਾਮ ਨੂੰ ਇੱਥੇ ਹਜ਼ੂਰ ਆ ਗਿਆ। ਪਰ ਉਂਝ ਵੈਸੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਗੁਰਸਿੱਖੋ, ਯਾਦ ਰੱਖਿਓ ਦੁਨੀਆ 'ਚ ਕੋਈ ਵੀ ਧਰਮ ਐਸਾ ਨਹੀਂ ਜਿਹਦਾ ਪੈਗੰਬਰ ਇੰਨੀਆਂ ਰੂਹਾਨੀ ਥਾਵਾਂ ਛੱਡ ਕੇ ਗਿਆ ਹੋਵੇ ਜਿੰਨੀਆਂ ਥਾਵਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਛੱਡੀਆਂ। ਮੈਂ ਰੂਹਾਨੀ ਕਹਿ ਰਿਹਾ, ਜਿੱਥੋਂ ਜਿੱਥੋਂ ਮੇਰੇ ਸਤਿਗੁਰੂ ਲੰਘ ਗਏ, ਕਿਸੇ ਜਾਮੇ 'ਚ ਲੰਘ ਗਏ, ਉਹ ਹਰ ਥਾਂ ਤੇ ਅੱਜ ਵੀ ਕਿਰਪਾ ਵਰਦੀ, ਸ਼ਰਤ ਕਿ ਬੰਦੇ ਦਾ ਅੰਦਰ ਸੁਰਤ ਨੂੰ ਪਕੜਨ ਵਾਲਾ ਹੋਵੇ। ਇਹ ਹਰ ਕਲੀ ਵਸ ਦੀ ਕੰਮ ਨਹੀਂ। ਹੁਣ ਤਾਂ ਚਲੋ ਸਾਇੰਸ ਕਹਿੰਦੀ ਆ ਸਪੇਸ ਦੇ ਵਿੱਚ ਸਾਡੇ ਸਾਰਿਆਂ ਦੀ ਜੇਬ 'ਚ ਫੋਨ ਨੇ, ਸਭ ਦੀ 'ਚ ਨੇ ਨਾ, ਪਰ ਅਦ੍ਰਿਸ਼ਟ ਵੇਵਸ ਤਾਂ ਆਉਂਦੀਆਂ ਪਈਆਂ ਨੇ ਨਾ। ਜਿੱਥੇ ਫੋਨ ਹੋਵੇਗਾ ਉੱਥੇ ਘੰਟੀ ਜ਼ਰੂਰ ਬੋਲੇਗੀ। ਨੰਬਰ ਵੀ ਮਿਲਿਆ ਹੋਵੇ, ਜਿਹਦੇ ਸੀਨੇ ਵਿੱਚ ਗੁਰੂ ਲਈ ਅਦਬ ਹੋਵੇਗਾ, ਸੁਰਤ ਇਕਾਗਰ ਹੋਵੇਗੀ, ਉਹ ਗੜੀ 'ਚ ਬੈਠਾ ਅੱਜ ਵੀ ਗੁਰੂ ਗੋਬਿੰਦ ਸਿੰਘ ਨੂੰ ਮਹਿਸੂਸ ਕਰੇਗਾ। ਕਿਉਂਕਿ ਇਹ ਅਧਿਆਤਮਿਕਤਾ ਮਾਰਗ ਹੈ, ਇਹ ਕੋਈ ਬਾਹਰਮੁਖੀ ਜਰਨੈਲਾਂ ਦਾ ਇਤਿਹਾਸ ਨਹੀਂ। ਹਜ਼ੂਰ ਗੜੀ 'ਚ ਪ੍ਰਵੇਸ਼ ਕਰਦੇ, ਹਰ ਸਾਲ ਅਸੀਂ ਉਹ ਕਹਿੰਦੇ 40 ਸਿੱਖਾਂ ਦਾ ਜ਼ਿਕਰ ਗੁਰਦੇਵ ਨੇ ਕੀਤਾ। ਜ਼ਫਰਨਾਮੇ ਦਾ ਮੈਂ ਤਾਂ ਜ਼ਿਕਰ ਕਰ ਲੱਗਾ ਥੋੜਾ ਜਿਹਾ, ਕਿਉਂਕਿ ਪਹਿਲੇ 12 ਸ਼ੇਰ ਜਿਹੜੇ ਨੇ ਉਹ ਸਿਰਫ ਪ੍ਰਮਾਤਮਾ ਦੀ ਸਿਫਤ ਹੈ। ਕਮਾਲ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ, शहनशाह खूबी देहो रहनुमू के बेगुनो बेचूनो चों बेनमू, ना साजो ना बाजो ना फौजो ना फर्श, खुदावंद बख्शंदा ऐश अर्श,
12 ਸ਼ੇਰ ਜਿਹੜੇ ਨੇ ਉਹ ਸਿਰਫ ਰੱਬ ਦੀ ਸਿਫਤ। ਹੁਣ ਜਦੋਂ ਦਾਸਤਾਨ ਸ਼ੁਰੂ ਹੁੰਦੀ, ਆਪਦੀ ਥੋੜਾ ਜਿਹਾ ਪਲੀਜ਼ ਟਿਕਾ ਬਖਸ਼ੇ ਤੇ ਮੈਂ ਸਮਾਂ ਯਾਦ ਆ ਲੈ ਗਿਆ, ਮੈਂ ਵੇਖਿਆ ਨਹੀਂ ਘੜੀ ਵੱਲ। ਸ਼ੁਰੂਆਤ ਇੱਥੋਂ ਕਰਦੇ ਨੇ, ਮਰਾ ਐਤਬਾਰੇ ਬਰੀ ਕਸਮ ਨੇਸਤ ਕਿ ਏਜ਼ਦ ਗਵਾ ਅਸਤ ਯਜਦਾ ਯਕੇਸਤ ਨਾ ਕਤਰਾ ਮਾਰਾ ਇਤਬਾਰੇ ਬਰੋਸਤ ਕਿ ਬਖਸ਼ੀਵਾ ਦੀਵਾ ਹਮਾ ਕਿਜ਼ਬ ਗੋਸਤ। ਜਦੋਂ ਇਹ ਮੈਂ ਦਾਸਤਾਨ ਪੜ੍ਹਨਾ ਤੇ ਮੇਰੇ ਮਨ 'ਚ ਇੱਕੋ ਆਉਂਦਾ ਹੈ, ਇਹ ਸ਼ੇਰ ਮਸਲਾ ਹੱਲ ਕਰ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਬਿਲਕੁਲ ਭੈ ਨਾਲ ਗੜੀ ਵੈਗਰੂ ਕਿਲਾ ਨਹੀਂ ਛੱਡਿਆ, ਗੁਰੂ ਗੋਬਿੰਦ ਸਿੰਘ ਨੇ ਸਿਰਫ ਕੁਰਾਨ ਦੀ ਸਹੁੰ ਤੇ ਭਰੋਸਾ ਕਰਕੇ ਕਿਲਾ ਛੱਡਿਆ। ਇਹ ਸ਼ਬਦ ਸੁਣੋ, ਮਰਾ ਐਤਬਾਰੇ, ਮਰਾ ਦਾ ਅਰਥ ਮੈਨੂੰ, ਮਰਾ ਐਤਬਾਰੇ ਬਰੀ ਕਸਮ ਨੇਸਤ, ਮੈਨੂੰ ਕੋਈ ਤੇਰੀ ਕਸਮ ਤੇ ਭਰੋਸਾ ਨਹੀਂ। ਕਿਉਂ? ਤੂੰ ਕਿਹਾ ਸੀ ਕਿ ਖੁਦਾ ਰੱਬ ਇਸ ਗੱਲ ਦਾ ਗਵਾਹ ਹੈ, ਜੇ ਕੋਈ ਤੁਹਾਡੇ ਤੇ ਹਮਲਾ ਕਰੇ ਮੈਨੂੰ ਰੱਬ ਦੀ ਸਹੁੰ। ਯਾਦ ਰੱਖਿਓ, ਮਰਾ ਐਤਬਾਰੀ ਬਰੀ ਕਸਮ ਨੇਸਤ ਕਿ ਏਜ਼ਦ ਗਵਾਹ ਅਸਤ ਯਜਦਾ ਯਕੇਸਤ। ਦੋ ਮੈਂ ਸ਼ਬਦ ਕਹਿਣਾ, ਇੱਕ ਲਫ਼ਜ਼ ਅਰਬੀ ਦਾ ਵਰਤਿਆ ਏਜ਼ਦ, ਇੱਕ ਅਰਬੀ ਦਾ ਸ਼ਬਦ ਹੈ ਯਜ਼ਦਾ। ਮੈਂ ਅੱਜ ਭਾਈ ਸਾਹਿਬ ਨੂੰ ਕਹਿ ਰਿਹਾ ਸਾਂ, ਅਰਬ ਵਿੱਚ ਜਾਓ, ਜਿਹੜੇ ਟੌਪ ਦੇ ਸਕਾਲਰ ਅਰਬੀ ਦੇ ਹੋਣਗੇ ਉਹ ਇਸ ਲਫ਼ਜ਼ ਨੂੰ ਵਰਤਦੇ ਨੇ। ਕੁਰਬਾਨ ਜਾਵਾਂ ਗੁਰੂ ਗੋਬਿੰਦ ਸਿੰਘ ਤੋਂ ਸ਼ਬਦਾਵਲੀ ਕਿਹੜੀ ਵਰਤੀ ਹੈ। ਇੱਜ਼ਤ ਦਾ ਅਰਥ ਵੀ ਰੱਬ ਹੈ ਤੇ ਯਜ਼ਦਾਂ ਦਾ ਲਫ਼ਜ਼ੀ ਅਰਥ ਵੀ ਰੱਬ ਹੈ। ਮਰਾ ਐਤਬਾਰੇ ਬਰੀ ਕਸਮ ਨੇਸਤ ਕਿ ਏਜ਼ਦ ਗਵਾ ਅਸਤ ਯਜ਼ਦਾ ਯਕੇਸਤ। ਤੂੰ ਕਿਹਾ ਸੀ ਰੱਬ, ਇਹ ਨਹੀਂ ਅਰਥ ਕਰਨੇ ਗੁਰੂ ਜੀ ਨੇ ਕਿਹਾ ਮੈਨੂੰ ਰੱਬ ਦੀ ਸਹੁੰ ਨਹੀਂ, ਤੂੰ ਕਹਿ ਰਿਹਾ ਤੇਰੀ ਕਸਮ ਤੇ ਕੋਈ ਭਰੋਸਾ ਨਹੀਂ, ਤੂੰ ਰੱਬ ਦੀ ਖੁਦਾ ਦੀ ਸਹੁੰ ਚੁੱਕੀ ਸੀ। ਨਾ ਕਤਰਾ ਮਰਾ ਇਤਬਾਰੇ ਬਰੋਸਤ ਕਿ ਬਖਸ਼ੀ ਵਾ ਦੀਵਾਨ ਹਮਾ ਕਿਜ਼ਬ ਗੋਸਤ। ਤੇਰੇ ਸੈਨਾਪਤੀ, ਤੇਰੇ ਵਜ਼ੀਰ, ਇਹਨਾਂ ਤੋਂ ਵੱਧ ਮਕਾਰ ਤੇ ਝੂਠਾ ਦੁਨੀਆ ਤੇ ਕੋਈ ਨਹੀਂ। ਥੋੜੇ ਜਿਹੇ ਸ਼ੇਰ ਸੁਣਿਓ ਵੀ ਕਿਉਂ ਮਹਾਰਾਜ ਨੇ ਇਹ ਸਾਰਾ ਖੇਡ ਖੇਡੀ। ਨਾ ਕਤਰਾ ਮਰਾ ਇਤਬਾਰੇ ਬਰੋਸਤ ਕੇ ਬਖਸ਼ੀ ਵਾ ਦੀਵਾਨ ਹਮਾ ਕਿਜ਼ਬ ਗੋਸਤ ਕੇ ਪੈਮਾ ਸ਼ੇਕਨ ਬੇਦਰੰਗ ਆਮਦੰਦ ਮੈਂ ਤੇਗੋ ਤੀਰੋ ਤੁਫੰਗ ਆਮਦੰਦ ਬਾਲਾਚਾਰਗੀ ਦਰਮਿਆ ਆਮਦੰਦ। ਮਹਾਰਾਜ ਕਹਿੰਦੇ ਮੈਂ ਫਿਰ ਉਤਰਿਆ ਮੈਦਾਨ ਵਿੱਚ, ਬਾਲਾਚਾਰਗੀ ਦਰਮਿਆ ਆਮਦੰਦ ਬਾ ਤਦਬੀਰ ਤੀਰੋ ਕਮਾ ਆਮਦੰਦ। ਉੱਥੇ ਗੁਰਦੇਵ ਕਹਿੰਦੇ ਚੁਕਾਰ ਅਜ਼ ਖਮਾ ਖੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਜ ਨੇ ਬਾਏ ਸ਼ਮਸ਼ੀਰ ਦਸਤ। ਜਦੋਂ ਕਸਮ ਚੁੱਕ ਕੇ ਬੰਦਾ ਮੁੱਕਰ ਜਾਏ, ਹਰ ਖੀਲੇ ਤੋਂ ਪਾਣੀ ਲੰਘ ਜਾਏ, ਹਰ ਖੀਲਾ ਮੁੱਕ ਜਾਏ, ਉਦੋਂ ਕਿਰਪਾਨ ਦੇ ਮੁੱਠੇ ਤੇ ਹੱਥ ਪਾਣਾ ਜਾਇਜ਼ ਹੈ। ਮੈਂ ਤਾਂ ਮੈਦਾਨ ਵਿੱਚ ਉਤਰਿਆ। ਮਹਾਰਾਜ 7 ਪੋਹ ਦੀ ਰਾਤ ਇੱਥੇ ਬਤੀਤ ਕੀਤੀ, 8 ਪੋਹ ਚੜਿਆ ਜੀ। ਉਧਰ ਅੰਮ੍ਰਿਤ ਵੇਲਾ ਹੋਇਆ, ਹਜ਼ੂਰ ਨੇ ਉਹੀ ਆਪਣਾ ਨੇਮ ਸਤਿਗੁਰਾਂ ਨੇ ਜਦੋਂ ਲੋ ਲੱਗੀ ਤੇ ਕਿਹਾ ਖਾਲਸਾ ਜੀ ਇਹ ਚਮਕੌਰ ਦੀ ਗੜੀ ਅੱਜ ਇੱਥੇ ਉਹ ਪਰਚਾ ਪੈਣਾ ਹੈ। ਤੇ ਸੱਚੀ ਮੁੱਚੀ ਆ ਗੱਲਾਂ ਕੇਵਲ ਲੈਕਚਰ ਨਹੀਂ ਕੀਤੇ, 1.25 ਲੱਖ ਸੇ ਇੱਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਸ ਥਾਂ ਤੇ ਉਹਦੀ ਵਿਆਖਿਆ ਕਰਕੇ ਦੱਸ ਦਿੱਤੀ, 40 ਨੇ 10 ਲੱਖ ਦਾ ਮੁਕਾਬਲਾ ਕੀਤਾ ਹੈ। ਹਜ਼ੂਰ ਨੇ ਫਰਮਾਇਆ ਗੁਰਸ਼ਨਾ ਚੇਕਾਰੇ ਕੁਨਦ ਚਹਿਲਨਰ ਕਿ 10 ਲੱਖ ਬਰਾਇਦ ਬਰੋ ਬੇਖਬਰ। ਭੁੱਖੇ ਸਿੱਖ ਭੁੱਖੇ ਪਾਣੇ, ਜਿਨ੍ਹਾਂ ਨੂੰ ਰੋਟੀ ਨਾ ਪਾਣੀ 40, ਉਹ 10 ਲੱਖ ਮੁਖਈਆ ਚੜ ਕੇ ਆ ਗਿਆ। ਮੇਰੇ 40 ਨੇ 10 ਲੱਖ ਦਾ ਮੁਕਾਬਲਾ ਕੀਤਾ ਹੈ। ਥੋੜਾ ਜਿਹਾ ਟਿਕ ਕੇ ਬੇਨਤੀ ਸੁਣਿਓ। ਮਹਾਰਾਜ ਨੇ ਸੂਰੀ ਦੀ ਟਿੱਕੀ ਤੇ ਕਿਹਾ ਖਾਲਸਾ ਜੀ ਅੱਜ ਜੇ ਜੂਝ ਕੇ ਸ਼ਹੀਦ ਹੋ ਜਾਓਗੇ ਤੇ ਰਹਿੰਦੀ ਦੁਨੀਆ ਤੱਕ ਕੌਮ ਰਹੂਗੀ, ਕੋਈ ਵੀ ਸਾਨੂੰ ਚੁਕਾ ਨਹੀਂ ਸਕੇਗਾ। ਜੇ ਅੱਜ ਕਮਜ਼ੋਰੀ ਦਿਖਾਈ ਤੇ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵਾਂਗੇ। ਭਾਈ ਹਿੰਮਤ ਸਿੰਘ ਜੀ ਉੱਠੇ, ਉਹਨਾਂ ਕਿਹਾ ਸੱਚੇ ਪਾਤਸ਼ਾਹ ਇਹ ਗੜੀ ਕਿਸੇ ਬੰਦੇ ਦੀ ਨਹੀਂ, ਇਹ ਗੜੀ ਅੱਜ ਖਾਲਸੇ ਦਾ ਘਰ ਹੈ। ਜਿੰਨੀ ਦੇਰ ਤੱਕ ਜਿਉਂਦੇ ਹਾਂ ਇਸ ਗੜੀ ਦੇ ਵਿੱਚ ਕਿਸੇ ਨੂੰ ਪੈਰ ਨਹੀਂ ਪਾਉਣ ਦਿਆਂਗੇ। ਪਾਂਦੀ ਨਨਕਾਣਵੀ ਸਾਹਿਬ ਕਹਿੰਦੇ ਆ ਬਿਫਰੇ ਸ਼ੇਰਾਂ ਵੱਲ ਵੇਖ ਕੇ ਕਹਿਆ ਗੋਬਿੰਦ, ਬਿਫਰੇ ਸ਼ੇਰਾਂ ਵੱਲ ਤੱਕ ਕੇ ਕਹਿਆ ਗੋਬਿੰਦ, ਕਹਿਆ ਗੋਬਿੰਦ ਇਹ ਚਮਕੌਰ ਹੈ ਰਣ ਪਖਾਉਣ ਦੀ ਥਾਂ। ਆਹੂ ਲਾ ਕੇ ਮੁਗਲ ਚੁਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ। ਅੱਗੋਂ ਫਿਰ ਸਿੱਖ ਹੀ ਕਹਿੰਦੇ ਆ ਕਲਗੀ ਵਾਲਿਆ ਤੇਰੀ ਅਸੀਸ ਲੈ ਕੇ ਵਾਂਗ ਹਮਾਲਾ ਦੇ ਅਸੀਂ ਡਟ ਜਾਾਂਗੇ। ਸ਼ਬਦ ਵਰਤਦੇ ਆ ਵਾਂਗ ਹਮਾਲਾ ਦੇ ਅਸੀਂ ਡਟ ਜਾਾਂਗੇ। हे ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਿਓ, ਅਸੀਂ ਇਸ ਤਰ੍ਹਾਂ ਖਲੋ ਜਾਾਂਗੇ ਜਿਵੇਂ ਹਮਾਲਿਆ ਹੁੰਦਾ ਹੈ। ਅਸੀਂ ਪੰਥ ਗੁਲਾਮ ਨਹੀਂ ਹੋਣ ਦੇਣਾ, ਭਾਵੇਂ ਕੱਟਦੇ ਕੱਟ ਜਾਾਂਗੇ, ਟੁਕੜੇ ਟੁਕੜੇ ਹੋ ਜਾਾਂਗੇ, ਪਰ ਪੰਥ ਗੁਲਾਮ ਨਹੀਂ ਹੋਵੇਗਾ। ਗੁਰਮਖੋ
ਤਿਆਰੀ ਕਿਵੇਂ ਸੀ। ਚਲੋ ਇੱਥੇ ਬੈਠੇ ਨੇ ਗੁਰਮੁਖ, 8-8 ਸਿੰਘ ਇੱਕ ਇੱਕ ਬਾਈਆਂ ਤੇ ਸਨ। 8 ਚੌਕਾ 32 ਤਾਂ ਇਹ ਹੋ ਗਏ। ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ, ਕੋਈ ਸਰੋਤ, ਦੋਵੇਂ ਭਰਾ ਕਹਿੰਦੇ ਆ। ਜਿਹੜੇ ਕਈ ਸ਼ਬਦ ਕਹਿੰਦੇ ਆ ਲਿਖਦੇ ਆ, ਇਹ ਅਛੂਤ ਜਾਤੀ ਚੋਂ। ਮੈਨੂੰ ਸੱਚੀ ਮੁੱਚੀ ਅੰਦਰ ਵੱਢਦੀ ਇਹ ਗੱਲ, ਨਾ ਉਹ ਅਧਰਮੀ ਹੈ ਨਾ ਉਹ ਅਛੂਤ ਕਹੇ। ਉਹ ਗੁਰੂ ਗੋਬਿੰਦ ਸਿੰਘ ਦਾ ਲਾਲ ਓ ਪਿਆਰਿਓ, ਜਿਹੜਾ ਸਾਰੀ ਰਾਤ ਖਲੋ ਕੇ ਕਹਿੰਦਾ ਮੈਂ ਮਰ ਜਾਵਾਂਗਾ ਪਰ ਅੰਦਰ ਕਿਸੇ ਨੂੰ ਵੜਨ ਨਹੀਂ ਦਿਆਂਗਾ। ਉਹ ਭਾਈ ਸਾਹਿਬ ਭਾਈ ਮਦਨ ਸਿੰਘ ਕਾਠਾ ਸਿੰਘ ਗੜੀ ਦੇ ਦਰਵਾਜ਼ੇ ਅੱਗੇ ਆ। ਇਧਰ ਜੀ ਦਿਨ ਚੜ ਗਿਆ। ਤਕਰੀਬਨ 10 ਲੱਖ ਹਜ਼ੂਰ ਨੇ ਸ਼ਬਦ ਵਰਤਿਆ। ਆ ਜਿੰਨੇ ਤੁਹਾਡੇ ਪਿੰਡ ਸਨ ਪਿਆਰੇ, ਸਾਰੇ ਭਰੇ ਪਏ ਸਨ ਕਾਲੀਆਂ ਵਰਦੀਆਂ ਵਾਲਿਆਂ ਨਾਲ। ਇਹ ਕਾਲੇ ਕੱਪੜੇ ਪਾ ਕੇ ਸ਼ਾਹੀ ਫੌਜ ਆ ਗਈ। ਇਹਦੇ ਵਿੱਚ ਆਏ ਸਨ ਮਲੇਰ ਕੋਟਲੀਏ ਦੇ ਭਰਾ ਨਾਰ ਖਾਂ, ਗੁਲਸ਼ੇਰ ਖਾਂ ਤੇ ਖਵਾਜਾ ਖਿਜ਼ਰ ਜ਼ਫਰ ਬੇਗ ਜਿਹਨੂੰ ਕਿਹਾ ਜਾਂਦਾ ਹੈ। ਹਾਂਜੀ, ਇਹ ਆਏ। ਨਾਰ ਖਾਂ ਆਇਆ, ਉਹਨੇ ਆਉਂਦਿਆਂ ਸਾਰ ਕਿਹਾ, ਵਜ਼ੀਰ ਖਾਨ ਨੂੰ ਕਹਿੰਦਾ ਆਹ ਬੰਦਾ ਨਹੀਂ ਪਕੜਿਆ ਗਿਆ। ਮੈਂ ਕਹਿੰਦਾ ਮੈਂ ਅਸੀਂ ਗੁਰੂ ਕਹਿੰਦੇ, ਉਹਨਾਂ ਇਹ ਥੋੜਾ ਕਿਹਾ ਹੋਣਾ ਇਹ ਨਹੀਂ ਪਕੜੇਗਾ ਇੰਨੇ ਦਿਨਾਂ ਦੇ। ਕੁਝ ਇਤਿਹਾਸ ਕਹਿੰਦਾ ਵੀ ਉਹ ਤਲਵਾਰ ਲੈ ਕੇ, ਇੱਕ ਸ਼ਬਦ ਹੁੰਦਾ ਤੇਲੂਗਾਮਾ, ਇਸ ਤਰੀਕੇ ਨਾਲ ਉਹਦਾ ਮਤਲਬ ਹੁੰਦਾ ਵੀ ਪਤਾ ਵੀ ਨਾ ਲੱਗੇ, ਚੁੱਪ ਚਪੀਤੇ ਪੌੜੀ ਲਾ ਕੇ ਜਾ ਕੇ ਵਿੱਚੋਂ ਪਕੜ ਲਓ ਤੇ ਅੰਦਰੋਂ ਬੂਹਾ ਖੋਲ ਦਿਓ। ਇਹ ਵੀ ਜੰਗ ਦੀ ਇੱਕ ਨੀਤੀ ਹੈ। ਉਹ ਜੀ ਤਲਵਾਰ ਲੈ ਕੇ, ਕੁਝ ਕਹਿੰਦੇ ਆ ਪੌੜੀ ਲੈ ਕੇ, ਉਂਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹ ਪਕੜਨ ਵਾਸਤੇ ਗਿਆ ਜੀ, ਕਿ ਜਿਉਂਦਿਆਂ ਨੂੰ ਪਕੜ ਕੇ ਲੈਣਾ। ਮਹਾਰਾਜ ਨੇ ਉੱਥੇ ਇਹ ਨਹੀਂ ਕਿਹਾ ਵੀ ਉਹ ਲਲਕਾਰਿਆ, ਇੱਕੋ ਸ਼ਬਦ ਵਰਤਿਆ, ਚੂਦੀਦਮ ਕੇ ਨਾਹਰ ਬਿਆਮਦ ਬਜੰਗ। ਚੂਦੀਦਮ ਜਦੋਂ ਮੈਂ ਆਪਣੇ ਦੀਦਿਆਂ ਨਾਲ ਵੇਖਿਆ, ਇਹ ਸਤਿਗੁਰਾਂ ਦੀ ਬਾਣੀ ਹੈ। ਚੂਦੀਦਮ ਕੇ ਨਾਹਰ ਬਿਆਮਦ ਬਜੰਗ, ਚਾਸ਼ੀਦੇ ਯਕੇ ਮਨ ਤੀਰ ਬੇਦ ਰੰਗ। ਚਾਸ਼ੀਦੇ ਯਕੇ ਤੀਰ ਮਨ ਬੇਦ ਰੰਗ। ਕਹਿੰਦੇ ਜਦੋਂ ਮੈਂ ਆਪਣੀਆਂ ਅੱਖਾਂ ਨਾਲ ਨਾਰ ਖਾਂ ਨੂੰ ਦੇਖਿਆ, ਗੁਰਦੇਵ ਨੇ ਆਪਣੇ ਭੱਥੇ ਚੋਂ ਤੀਰ ਕੱਢਿਆ, ਇੱਕੋ ਤੀਰ ਖਿੱਚ ਕੇ ਮਾਰਿਆ ਸੀਨੇ 'ਚ, ਭੁਆਂਟਲੀ ਖਾ ਕੇ ਨਾਰ ਖਾਂ ਥੱਲੇ ਡਿੱਗ ਪਿਆ। ਇਹਦਾ ਭਰਾ ਸੀ ਜੀ, ਇੱਕ ਇਹਦਾ ਭਰਾ ਸੀ ਜਿਹਨੂੰ ਹਜ਼ੂਰ ਨੇ ਪੂਰਾ ਨਾਂ ਨਹੀਂ ਲਿਆ, ਮਰਦੂਦ ਕਿਹਾ ਹੈ, ਖਵਾਜਾ ਕਿਹਾ ਹੈ, ਖਵਾਜਾ ਖਿਜ਼ਰ ਜ਼ਫਰ ਬੇਗ। ਇਹਨੇ ਜਦੋਂ ਦੇਖਿਆ ਵੀ ਭਰਾ, ਇਹ ਸਾਰਾ ਕ੍ਰੈਡਿਟ ਮਲੇਰਕੋਟਲੀਏ ਲੈਣਾ ਚਾਹੁੰਦੇ ਸਨ ਵੀ ਆਪਾਂ ਕਰ ਦਿਆਂਗੇ। ਜਦੋਂ ਭਰਾ ਡਿੱਗਾ ਨਾਹਰ ਖਾਂ, ਤੇ ਉਸ ਵਕਤ ਇਸੇ ਖਵਾਜਾ ਮਰਦੂਦ ਨੇ ਇਹ ਇੱਕੋ ਦਮ ਕੰਧ ਦੇ ਥੱਲੇ ਹੋ ਗਿਆ। ਸਤਿਗੁਰੂ ਤੋਂ ਦੇਖਦਿਆਂ ਲੁਕ ਗਿਆ। ਫਿਰ ਮਹਾਰਾਜ ਦੇ ਨੇ ਵੀ ਆਇਆ ਤੇ ਇੱਕ ਹੋਰ ਵੀ ਹੈ, ਇਹ ਕੰਧ ਥੱਲੇ ਹਮਾਰੇ ਨੇ ਫਿਰ ਲਿਖਿਆ ਕਿ ਆ ਖਵਾਜਾ ਮਰਦੂਦ ਸਾਇਆ ਏ ਦੀਵਾਰ, ਨਿਆਮਤ ਬਾਮਦਾਂ ਬਾਮ ਮਰਦਾਨ ਨੇ ਵਾਰ। ਖਵਾਜਾ ਮਰਦੂਦ ਆਇਆ, ਕਹਿਣ ਲੱਗੇ ਨਾਰ ਖਾਂ ਦੀ ਤਰ੍ਹਾਂ ਨੇ, ਨਕੰਮਾ ਨਰਮ ਮਰਦ ਸੀ, ਇਹ ਕਿੱਥੇ ਆ ਗਿਆ ਜੰਗ ਦੇ ਵਿੱਚ। ਮਹਾਰਾਜ ਨੇ ਇਹ ਵੀ ਕਿਹਾ ਕਿ ਮਰਦਾਂ ਦੀ ਤਰ੍ਹਾਂ ਪਠਾਨ ਲੜੇ। ਕਿ ਆ ਖਵਾਜਾ ਮਰਦੂਦ ਸਾਇਆ ਦੀਵਾਰ, ਨਿਆਮਤ ਬਾ ਮੈਦਾਨ ਬਾ ਮਰਦਾਨ ਬਾਰ। ਉਸ ਤੋਂ ਬਾਅਦ ਕਿਹਾ ਜਾਂਦਾ ਇਹਨਾਂ ਨੇ ਗੜੀ ਦੇ ਉੱਤੇ ਹਮਲਾ ਕਰਨ ਦੀ ਪੂਰੀ ਯੋਜਨਾ ਬਣਾਈ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਮੁਖੋ ਸਿੰਘਾਂ ਨੂੰ ਤਿਆਰ ਕਰਕੇ ਤੋਰਨਾ ਸ਼ੁਰੂ ਕੀਤਾ। 8 ਪੌਂ ਦਾ ਦਿਨ ਚੜ ਗਿਆ, ਐ ਸੂਰਜ ਉੱਤੇ ਆ ਗਿਆ। ਹਜ਼ੂਰ ਸੱਚੇ ਪਾਤਸ਼ਾਹ ਆਪਣੇ ਸਿੰਘ ਤੋਰ ਰਹੇ। ਮੈਂ ਥੋੜੀ ਜਿਹੀ ਇੱਕ ਬੇਨਤੀ ਕਰਨੀ ਹੈ, ਤੁਸੀਂ ਗੁਰਮੁਖ ਇੱਥੋਂ ਦੇ ਬੈਠੇ ਹੋ ਸਾਰੇ, ਇਹ ਨਹੀਂ ਕਿ ਮੈਂ ਹਿਸਟਰੀ ਬਦਲਣਾ ਆ। ਇਸ ਸਾਰੀ ਜੰਗ 'ਚ ਕਿਹੜੇ ਕਿਹੜੇ ਪਿਆਰੇ ਸ਼ਹੀਦ ਹੋਏ? ਇੱਕ ਤਾਂ 5 ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋਏ। ਪਿਆਰੇ ਭਾਈ ਹਿੰਮਤ ਸਿੰਘ ਜੀ, ਪਿਆਰੇ ਭਾਈ ਮੋਹਕਮ ਸਿੰਘ ਜੀ ਤੇ ਪਿਆਰੇ ਭਾਈ ਸਾਹਿਬ ਸਿੰਘ ਜੀ। 5 ਮੁਕਤੇ ਵੀ ਸ਼ਹੀਦ ਹੋਏ ਇਸੇ ਲੜਾਈ 'ਚ। ਹੁਣ ਇਹ ਗੱਲ ਵੱਖਰੀ ਗੜੀ 'ਚ ਹੋਏ ਕਿ ਬਾਹਰ ਹੋਏ, ਪਰ ਇਸੇ ਸਾਰੇ ਕਾਫਲੇ 'ਚ ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ, ਭਾਈ ਟਹਿਲ ਸਿੰਘ, ਭਾਈ ਰਾਮ ਸਿੰਘ, ਭਾਈ ਫਤਿਹ ਸਿੰਘ, ਇਹ 5 ਮੁਕਤੇ ਸਨ। ਇਹ 5 ਮੁਕਤੇ ਉਹ ਸਨ ਜਿਨ੍ਹਾਂ ਗੁਰੂ ਸਾਹਿਬ ਤੋਂ 5 ਪਿਆਰਿਆਂ ਤੋਂ ਬਾਅਦ ਅਮਰ ਛਕਿਆ। ਉਹ 5 ਮੁਕਤੇ ਵੀ ਸ਼ਹੀਦ ਹੋਏ। ਪੰਡਿਤ ਕਿਰਪਾ ਰਾਮ ਦੱਤ ਮਟਨ ਨਿਵਾਸੀ, ਜਿਹੜਾ ਅੰਮ੍ਰਿਤ ਛਕ ਕੇ ਭਾਈ ਕਿਰਪਾ ਸਿੰਘ ਬਣ ਗਿਆ, ਉਹ ਇਸੇ ਜੰਗ ਸ਼ਹੀਦ ਹੋਇਆ। ਭਾਈ ਕਿਰਪਾ ਸਿੰਘ, ਉਹਦਾ ਭਰਾ ਸ਼ਹੀਦ ਹੋਇਆ ਭਾਈ ਮਨਸੁਖ ਸਿੰਘ। ਇਹ ਦੋਨੋਂ ਭਰਾ ਸ਼ਹੀਦ ਹੋਏ। ਭਾਈ ਮੱਖਣ ਸ਼ਾਹ ਲਵਾਣਾ, ਉਹਦਾ ਕੋਈ ਪੋਤਾ ਲਿਖਦਾ ਹੈ, ਕੋਈ ਪੁੱਤਰ ਲਿਖਦਾ ਹੈ, ਹੁਣ ਇਹਦੇ ਬਾਰੇ ਕਲੀਅਰ ਨਹੀਂ, ਪਰ ਉਹਦਾ ਨਾਮ ਸੀ ਜਵੰਦ ਸਿੰਘ। ਉਹ ਜਵੰਦ ਸਿੰਘ ਤੇ ਸ਼ਹੀਦ ਹੋਇਆ। ਗੁਰਮੁਖੋ ਭਾਈ ਮਨੀ ਸਿੰਘ ਦੇ 2 ਪੁੱਤਰ ਰਸਤੇ ਸ਼ਹੀਦ ਹੋ ਗਏ। ਭਾਈ ਮਨੀ ਸਿੰਘ ਦਾ ਪੁੱਤਰ ਅਜਬ ਸਿੰਘ, ਅਜੈਬ ਸਿੰਘ ਤੇ ਅਨਕ ਸਿੰਘ ਸ਼ਹੀਦ ਹੋਏ।
ਭਾਈ ਧੰਨਾ ਸਿੰਘ ਕਵੀਸ਼ਰ ਜਿਨ੍ਹਾਂ ਨੇ ਚੰਦਨ ਦੀ ਕਵਿਤਾ ਦੇ ਅਰਥ ਕੀਤੇ, ਭਾਈ ਧੰਨਾ ਸਿੰਘ ਇੱਥੇ ਸ਼ਹੀਦ ਹੋਏ। ਤਾਂ ਕੁਝ ਸਰੋਤ ਵੀ ਕਹਿੰਦੇ ਆ ਰੋਪੜ ਦੇ ਇਲਾਕੇ ਦੇ ਵਿੱਚ ਤੁਸੀਂ ਭਾਈ ਧਿਆਨ ਸਿੰਘ ਮਾਜਰੀ ਵਾਲੇ ਕਿਹਾ ਜਾਂਦਾ, ਉਹਨਾਂ ਨੇ ਸ਼ਹਾਦਤ ਦਾ ਜਾਮ ਇੱਥੇ ਪੀਤਾ। ਮੈਂ ਆਪ ਨੂੰ ਬੇਨਤੀ ਕਰਾਂ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੰਘ ਤੋਰਨੇ ਸ਼ੁਰੂ ਕਰਤੇ। ਉਧਰ ਸੂਰਜ ਪੂਰਾ ਸ਼ਿਖਰ ਤੇ ਆ ਗਿਆ, ਸਿਆਲੀ ਦਿਹਾੜੀ ਸੀ। ਭਾਈ ਸਾਹਿਬ ਭਾਈ ਪਿਆਰੇ ਭਾਈ ਦਇਆ ਸਿੰਘ ਜੀ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਚਲੇ ਗਏ। ਮਹਾਰਾਜ ਦੇਖੋ ਰਨ ਪੂਰਾ ਪੱਕ ਚੁੱਕਾ ਹੈ, ਇੱਕ ਕਿਰਪਾ ਕਰੋ। ਹਜ਼ੂਰ ਨੇ ਕਿਹਾ ਦੱਸੋ, ਜੋ ਸਾਡੀ ਪਰੰਪਰਾ ਕਹਿੰਦੀਆਂ ਨੇ। ਮਹਾਰਾਜ ਆਪਣੇ ਲਾਲਾਂ ਨੂੰ ਸਾਹਿਬਜ਼ਾਦਿਆਂ ਨੂੰ ਲੈ ਕੇ ਇੱਥੋਂ ਨਿਕਲ ਜਾਓ, ਪੁੱਤਰ ਬਚਾ ਲਓ। ਸੱਚੀ ਮੁੱਚੀ ਕਿਆ ਹੋਵੇਗਾ, ਸਿੱਖ ਪਿਆਰ ਕਰਦਾ ਗੁਰੂ ਨੂੰ। ਹਜ਼ੂਰ ਕਹਿਣ ਲੱਗੇ ਦੇਖੋ ਮਾਸ ਕੋਰੇ ਪੰਛੀ ਕਿੰਨੇ ਆ ਗਏ। ਹਜ਼ੂਰ ਉਧਰ ਇਸ਼ਾਰਾ ਕਰਤਾ, ਦੇਖੋ ਇੱਲਾਂ ਕਿੰਨੀਆਂ ਆ ਗਈਆਂ। ਕਹਿਣ ਲੱਗੇ ਮਹਾਰਾਜ ਮੈਂ ਕੁਝ ਕਹਿ ਰਿਹਾ। ਸਤਿਗੁਰੂ ਜੀ ਆਪਣੇ ਪੁੱਤ ਲੈ ਕੇ ਚਲੇ ਜਾਓ। ਕਮਾਲ ਹੋ ਗਈ, ਪੁੱਤਰ ਖਲੋਲ ਸੁਣਾਵਾ ਮੇਰੇ ਪੈਗੰਬਰ, ਤੇਰੇ ਨਾਂ ਤੇ ਸਦੀਆਂ ਹੋ ਗਏ ਸਿੱਖ ਆਪਣੇ ਸਿਰ ਵਾਰੀ ਜਾਂਦੇ ਆ। ਹਜ਼ੂਰ ਨੇ ਭਾਈ ਦਇਆ ਸਿੰਘ ਵੱਲ ਦੇਖ ਕੇ ਕਿਹਾ, ਮੋਢੇ ਤੇ ਹੱਥ ਰੱਖ ਕੇ, ਦਇਆ ਸਿੰਘ ਜੀ ਤੁਸੀਂ ਮੇਰੇ ਪੁੱਤਰ ਨਹੀਂ। ਉਹ ਗੁਰਮੁਖੋ ਜਦੋਂ ਮੁਰਸ਼ਿਦ ਇਹ ਗੱਲ ਕਹਿੰਦਾ ਹੋਵੇ ਤੁਸੀਂ ਮੇਰੇ ਪੁੱਤਰ ਨਹੀਂ, ਤੁਸੀਂ ਮੇਰੇ ਬੱਚੇ ਨਹੀਂ, ਗੁਰਮੁਖੋ ਇੰਨੇ ਸ਼ਬਦ ਕਹੇ ਤੇ ਬਾਬਾ ਅਜੀਤ ਸਿੰਘ ਸਾਹਮਣੇ ਪਿਤਾ ਜੀ ਆ ਗਏ। ਹਜ਼ੂਰ ਪਿਤਾ ਜੀ ਰਣ ਤੱਤੇ ਵੀ ਜੂਝਣ ਦੀ ਇਜਾਜ਼ਤ ਦਿੱਤੀ ਜਾਏ। ਗੁਰਮੁਖੋ ਫਿਰ ਆਪਾਂ ਕਹਾਂਗੇ ਜੀ ਇਮੋਸ਼ਨਲ ਲੋਕ ਪੁੱਤਾਂ ਨੂੰ ਵਿਆਹਣ ਵਾਸਤੇ ਤਾਂ ਤੋਰਦੇ ਦੇਖੇ ਆ, ਸੱਚੀ ਮੁੱਚੀ ਮੌਤ ਵਰਦਿਆਂ ਤੋਰਦਾ ਕੇਵਲ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਬਾਬਾ ਅਜੀਤ ਸਿੰਘ ਵੱਲ ਦੇਖਿਆ, ਹਜ਼ੂਰ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਹਿਣ ਲੱਗੇ ਸ਼ਾਬਾਸ਼ ਪੁੱਤਰ, ਮੈਨੂੰ ਬਿਲਕੁਲ ਆਸ ਸੀ ਤੇਰੀ। ਸੱਚੇ ਪਾਤਸ਼ਾਹ ਜੀ ਨੇ ਸੀਨੇ ਨਾਲ ਲਾ ਕੇ ਆਪਣੇ ਹੱਥੀਂ ਤਿਆਰ ਕੀਤੇ ਉਹਨੇ ਤੁਰ ਲੱਗੇ। ਮੈਂ ਆਪ ਨੂੰ ਇੱਕ ਬੇਨਤੀ ਪਿਛਲੇ ਸਾਲ ਵੀ ਕੀਤੀ ਸੀ, ਗੁਰੂ ਸਾਹਿਬ ਦੇ ਪੁੱਤਰ ਦਾ ਨਾਮ ਹੀ ਸਿਧਾਂਤ ਹੈ ਜੀ। ਵੱਡੇ ਬਾਬਾ ਅਜੀਤ ਸਿੰਘ ਜੀ ਨੇ, ਉਹਨਾਂ ਤੋਂ ਛੋਟੇ ਬਾਬਾ ਜੁਝਾਰ ਸਿੰਘ ਜੀ ਨੇ, ਉਹਨਾਂ ਤੋਂ ਛੋਟੇ ਬਾਬਾ ਜ਼ੋਰਾਵਰ ਸਿੰਘ ਜੀ ਨੇ, ਤੇ ਸਭ ਤੋਂ ਛੋਟੇ ਲਾਡਲੇ ਤਾਂ ਸਾਰੇ ਨੇ ਨਾ, ਪਰ ਛੋਟਾ ਲਾਡਲਾ ਕਾਫੀ ਹੁੰਦਾ ਹੈ। ਤੇ ਸਭ ਤੋਂ ਜਿਹੜਾ ਲਾਡਲਾ ਸੀ ਉਹਦੇ ਪ੍ਰਾਣ ਵੀ 12 ਮਿੰਟਾਂ 'ਚ ਨਿਕਲੇ ਸਨ। ਬਾਬਾ ਫਤਿਹ ਸਿੰਘ ਆਪਾਂ ਦੇਖਾਂਗੇ ਆਉਣ ਵਾਲੇ ਦਿਨਾਂ 'ਚ। ਅਜੀਤ ਦਾ ਲਫ਼ਜ਼ੀ ਅਰਥ ਹੈ ਜਿਹਨੂੰ ਕੋਈ ਜਿੱਤ ਨਾ ਸਕੇ। ਅਜੀਤ ਦਾ ਜਿੱਤ ਹੋ ਗਿਆ ਨਾ। ਉਂਝ ਸਤਿਗੁਰੂ ਕਮਾਲ ਦੀ ਗੱਲ, ਭੰਗਾਣੀ ਦਾ ਯੁੱਧ ਜਿੱਤ ਕੇ ਆਏ ਸਨ ਜਿੱਦਣ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਪੌਂਟਾ ਸਾਹਿਬ। ਜਦੋਂ ਕਿਹਾ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ। ਅਜੀਤ ਜਿਹਨੂੰ ਕੋਈ ਜਿੱਤ ਨਾ ਸਕੇ, ਤੇ ਜਿੱਤੇ ਉਹ ਹੀ ਨਹੀਂ ਜਾ ਸਕਦੇ ਜਿਹੜੇ ਜੁਝਾਰ ਹੁੰਦੇ ਆ। ਜੁਝਾਰ ਦਾ ਅਰਥ ਜੁਝਾਰੂ, ਜੂਝਣ ਵਾਲਾ। ਜੁਝਾਰੂ ਨੂੰ ਕਿਹੜਾ ਜਿੱਤ ਸਕੇਗਾ? ਤੇ ਜੁਝਾਰੂ ਉਹ ਹੁੰਦਾ ਜਿਹੜਾ ਜ਼ੋਰਾਵਰ ਹੁੰਦਾ ਹੈ। ਇਹ ਲਫ਼ਜ਼ ਹੈ ਜ਼ੋਰ ਆਵਰ, ਇਹਦਾ ਅਰਥ ਹੈ ਤਾਕਤ ਵਾਲਾ। ਲਫ਼ਜ਼ੀ ਅਰਥ ਹੈ ਤਾਕਤ ਵਾਲਾ, ਜੋਰਾ ਆਵਰ। ਫਿਰ ਸੁਣਿਓ, ਜੋਰ ਆਵਰ ਤਾਕਤ ਵਾਲਾ। ਜੋਰਾਵਰ ਕੀ ਜੁਝਾਰੂ ਹੁੰਦੇ ਨੇ ਤੇ ਜੁਝਾਰੂ ਹੀ ਅਜੀਤ ਹੁੰਦੇ ਨੇ। ਤੇ ਯਾਦ ਰੱਖਿਓ ਜਿਹੜੇ ਅਜੀਤ ਹੁੰਦੇ ਨੇ ਫਤਿਹ ਵੀ ਉਹਨਾਂ ਨੂੰ ਮਿਲਦੀ ਹੁੰਦੀ ਹੈ। ਮਹਾਰਾਜ ਨੇ ਚਾਰੇ ਲਾਲਾਂ ਦੇ ਨਾਮ ਬਾਬਾ ਅਜੀਤ ਸਿੰਘ ਤੁਰੇ ਆ ਸਾਰੇ। ਚਲੋ ਜ਼ੋਰੇ ਤੇਗ ਵਿੱਚ ਸਾਰੀ ਉਦਾਹਰਨ ਦੇने नाम का अजीत हूं जीता ना जाऊंगा जीता तो खैर खार के जीता ना आऊंगा। पाठ भेद है जी थोड़ा जिहा। इथों बाबा अजीत सिंह निकलते आ, हजूर जकारा छड़ते आ। भाई दया सिंह, भाई धर्म सिंह, भाई मान सिंह, भाई संत सिंह, भाई संगत सिंह होर गुरसिख देखते आ। सच एवे ए कलगी झूलदी जांदी, चीरी जांदी हर चीज नूं। जिन्ने तीर ने वो चलाए ने विन दिता, एक तीर कईयां दे सीने नूं पाड़ के निकल गया। याद रखियो गुरु गोबिंद सिंह दा पुत्र है। सेनापति कहंदा है इतिहास विच, और फिर बाबा जी ने तीर मुक्के अपनी सांग अपना नेजा कढ़ लिया।
ਨੇਜੇ ਨਾਲ ਪਰੋਈ ਜਾਣ, ਦੋ ਦੋ ਚਾਰ ਚਾਰ ਨੂੰ ਇੱਕ ਨੇਜਾ ਮਾਰਿਆ ਇਹੋ ਜਿਹਾ ਮੁਗਲ ਨੂੰ, ਉਹਦਾ ਸੀਨਾ ਇੰਨਾ ਕੁਝ ਸੰਜੋਗ ਨਾਲ ਢੱਕਿਆ ਸੀ, ਉਹ ਸਾਂਗ ਦੁਬਾਰਾ ਨਿਕਲ ਨਹੀਂ ਸਕਿਆ, ਉਹ ਬਰਛਾ ਟੁੱਟ ਗਿਆ। ਫਿਰ ਉਹਨਾਂ ਨੇ ਆਪਣੀ ਕਿਰਪਾਨ ਕੱਢੀ, ਤੀਰ ਚਲਾਏ, ਨੇਜ਼ੇ ਨਾਲ ਕਿਰਪਾਨ ਨਾਲ ਜਿੱਥੇ ਗਏ 70 ਵਿਛਾ ਦਿੱਤੇ। ਤੇ ਹਜ਼ੂਰ ਤੋਂ ਦੇਖ ਰਹੇ ਨੇ, ਕਲਗੀ ਝੁਲਦੀ ਦਿਸਦੀ ਹੈ, ਜੇ ਪੁੱਤਰ ਲੜ ਰਿਹਾ, ਤੀਰਾਂ ਦੀ ਛਾਂ ਥੱਲੇ ਹੋਰ ਅੱਗੇ, ਕਹਿੰਦੇ ਇੱਕੋ ਦਮ ਜਿਵੇਂ ਮਖਿਆਲ ਪੈਂਦਾ, ਬਾਬਾ ਅਜੀਤ ਸਿੰਘ ਜੀ ਤੇ ਸਾਰੇ ਟੁੱਟ ਪਏ, ਸੀਨੇ 'ਚ ਤੀਰ ਵੱਜੇ। ਮੈਂ ਫਿਰ ਤੁਹਾਨੂੰ ਕਹਾਂਗਾ ਗੁਰਮੁਖੋ, ਜੇ ਕੋ ਨਾ ਚੜ੍ਹਦੀ ਕਲਾ, ਏਦੂ ਵੱਡੀ ਚੜ੍ਹਦੀ ਕਲਾ ਕਿਹੜੀ ਹੋਏ? ਮੇਰਾ ਪੈਗੰਬਰ ਅੱਖਾਂ ਨਾਲ ਦੇਖ ਰਿਹਾ ਤੇ ਪੁੱਤਰ ਦੇ ਟੁਕੜੇ ਹੋਣ ਲੱਗੇ ਆ। ਤੀਰ ਸੀਨਾ ਪਰੋਤਾ ਗਿਆ। ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜ਼ਮੀਨ ਤੇ ਧਰਤੀ ਤੇ ਡਿੱਗੇ, ਖੂਨ ਨਾਲ ਲੱਤ-ਪੱਤ ਸਨ, ਤੇ ਗੜੀ ਤੋਂ ਉੱਚੀ ਸਾਰੀ ਹਜ਼ੂਰ ਨੇ ਜੈਕਾਰਾ ਛੱਡਿਆ। ਇਤਿਹਾਸ ਕਹਿੰਦਾ ਹੈ, ਅੱਲਾ ਯਾਰ ਖਾਨ ਜੋਗੀ ਕਹਿੰਦਾ ਹੈ, ਉਹਨੇ ਸ਼ਬਦ ਕਹੇ, शाबाश पिसर, शाबाश पिसर, खूब दलेरी से लड़े हो, हाँ क्यों ना हो गोबिंद के फरजंद बड़े हो। मान हो गया अपने पुत ते। ते मैं उस दिन आनंदपुर साहब क्या सी गुरमुखो, भाई साहब भाई जैता जी, बाबा जीवन सिंह जी, उन्हें पुत्तां दा पिता दे सीस नूं पुत्र दे हत्थां च रखिया सी। जिस पुत्र ने बाप दा सीस वेख्या ना, अज बाप बन के अपने पुत्रां दे टुकड़े देखना पिया है। धन गुरु गोबिंद सिंह जी ने सिर्फ महाराज अटारी तो थले आ गए। उस वक्त बाबा जुझार सिंह जी, जिन्हां दी उम्र 14 साल के करीब कहा जाता है ना जी, 14-15 है ना, पिता जी गुरदेव वाल वेख्या, चप छाई को तो घड़ी चुप हो गई। बड़ी वड्डी घटना है जी, गुरु गोबिंद सिंह दे साहिबजादा शहीद हो गया, चुप हो गई। इस चुप नूं बाबा जुझार सिंह जी ने तोड़िया। पिताजी, भाई से बिछड़ कर हमें जीना नहीं आता, खाना नहीं पीना नहीं सोना नहीं भाता। हजूर ने कहा शाबाश पुत्र, हर साल मैं कहना बापू सोहन सिंह सीतल ने ਉਹਦੇ नाम ਨੂੰ जिंदे रखी हुई, तो जिंदे रहना सदा। जदों बाबा जुझार सिंह जी ने कहा मैं रण तत्ते जूझना, कहन लगे शाबाश पुत्र, मैनू तेरे ते भरोसा सी, अज जेड़ा तुसी अपने आप आवाज मार के आए हो ना, जदों भी कौम ते भीड़ा पैगी, तेरे वर्गे नौजवान घरां दा मोह छड्ड के धर्म युद्ध विच जरूर आया करनगे। सच्ची मुच्ची कुछ होया। सतगुरां ने बाबा जुझार सिंह जी नूं तैयार किया। चलो उहदा ते जिक्र असीं अल्लाह यार खां जोगी विचों करने आ। उंज ज्ञानी ज्ञान सिंह लिखते ने कि जिहड़े वड्डे साहिबजादे, दोनों साहिबजादे इन्ने सोहणे सन कि उन्हां दे अंग नूं वेख के जिहड़ा अनंग सी वो शर्म करन लग पिया। इन्ने सोहणे सन दोनों, कहन लगे काम नीवी पा के चला जाता सी, वो अपने आप नूं सोहना समझदा। साहिबजादे तां बहुत सोहणे सन जी, लुस लुस करदे शरीर सन दोनां दे। बाबा जुझार सिंह जी नूं महाराज ने तैयार किया। बरराई से आवाज में बोले गुरु गोबिंद, पाला है तुम्हें नाज से बोले गुरु गोबिंद। बड़े लाडा नाल पाले है गुरमुखो। अज तक दी इस तरह साहिबजादे रह सन तां महलां च रहण वाले। ये मतलब सतगुरु सानू समत दे रहे ने, सिखो कर्मां नूं दोष नहीं देना। साडे कहंदे मान लो कि दिन आ जाए, गरीबी आ जाए, कर्मां दा मारिया। हजूर ने कहा रज के सुख भी आउण तां भी शुक्र करियो, रज के दुख भी आ जाण ते कदी उलांभा नहीं देना, उहदे स्वीकार करना। बरराई सी आवाज में बोले गुरु गोबिंद, पाला है तुम्हें नाज से बोले गुरु गोबिंद। उस नन्हे से जहां पाए से बोले गुरु गोबिंद। महाराज ने रोका नहीं, आगाज से बोले गुरु गोबिंद। लो आओ तन पाक पे तैयार सिदाजे, नन्ही सी कमा शब्द वर्ते ने
कि असी तुहानू तैयार करने हैं, तुहाडे जिस्म नू तैयार करने। जदों जिस्म नू तैयार कर लगे, हम देते हैं खंजर, छोटी सी कमान नन्ही सी तलवार सजा दें। हम देते हैं खंजर, इसे शमशीर समझना, ना नेजों की जगह दादा का तुम तीर समझना। जितने मरे इसे उन्हें बेपीर समझना, जख्म आए तो रोना नहीं दलगीर समझना। तीर कलेजे में जब लगे सी नहीं करना, उफ मुंह से मेरी जान कभी नहीं उचरना। पुत्र तेरे कलेजे च तीर वजे, तेरे दादे ने शीश दे दिता सी पर सी नहीं सी कीती। कलेजा पाट जाए पर सी ते खाए नहीं करना। ये पिता का उपदेश है। जब तीर कलेजे में लगे सी नहीं करना, उफ मुंह से मेरी जान कभी नहीं उचरना। अगे महाराज जी ने फिर शब्द क्या, ले जाओ सुधारो तुम्हें करतार को सौंपा। वैसे जरा मूल पाठ सी वो अल्लाह सी, चलो साडियां बदल दिता होना ना। मूल जी कापी है ना अल्लाह हजारका जोगी दे उत्ते करतार को नहीं। मेरा ख्याल किसी दी लिखत छेड़खानी नहीं करनी चाहिए इस तरह। लो जाओ सुधारो तुम्हें अल्लाह को सौंपा, मर जाओ या मारो तुम्हें अल्लाह को सौंपा। रब को ना बिसारो तुम्हें अल्लाह को सौंपा। सिक्खी को भारो तुम्हें अल्लाह को सौंपा। वह गुरु अब जंग की हिम्मत तुम्हें बख्शे, प्यासे हो जात जामे शहादत तुम्हें बख्शे। मेरे पुत्र वह गुरु तेनू शहादत दा जाम देवे। महाराज जी ने जी सच्ची मुची अपने हथी तैयार किया। तुर लग्या मत्था चुमिया हजूर ने। इनू मोच नहीं मेरी फिर बेनती जे, ये अर्थ होर तरीके ना कढ़िया जे। क्यों नहीं चुमेगा बापू अपने पुत्र दा मत्था? मत्था चुमिया, घुट के सीने न लाया ते शब्द पता कहे, पुत्र तुरिया सा चार सी तुसी, सरसा तो बाद दो रह गए। ले दे के तुम ही ते मेरे गुलशन के बकैया। लो जाओ राह तकते हैं खल्द में भैया। जदों किन्नर गली दा दरवाजा खोलिया, अल्लाह यार खां जोगी दा ख्याल है, दरवाजा खोलिया ते हुण आखिरी मिलनी है। कहने लगे पुत जी पिताजी एक मेरी इच्छा है, दसो जी। कहने लगे जदों तेरे सीने च बरशी वजे, एक बारी मुख मेरे वल करी, मैं तेनू शहीद हुंदा देखना चाहना। दुनिया च कोई बाप नहीं। तो मैं एक बेनती करनी है, मननी ना मननी, रमजान का महीना हुंदा है ना जी, गोलीबारी बंद हो जाती है ना। क्यों जी? सारे तुम जानते हो। वो सिखो घट्टो घट 6 पोह तो लैके 14 पोह तक तुहाडी जिन्नी मर्जी दुश्मनी आपस होवे, जथेबंदक तौर पर कोई किसी नूं कबूल ना बोलो। इन्हां दिनां च केवल गुरु गोबिंद सिंह दियां सिफतां करो। जे गुरु नूं साडे सब कोल है, सिर्फ गुरु गोबिंद सिंह दियां सिफतां, उन्हां दे लालां दियां सिफतां। हजूर ने शब्द वरत्या, बेटा जी पिता ख्वाहिश है कि तुम्हें तेग चलाते हुए देखें, हम आंख से तुम्हें बरशी खाते हुए देखें। महाराज जी ने जकारा छड़िया, इधर सूरज ढल रहा है, इधरों बाबा जुझार सिंह। जिथे आपां बैठे हां ये सब कुछ भिजिया पे सी खून नाल। गुरु गोबिंद सिंह जी का एक शेर है, हजूर ने बचन किया, बसे बार बरीद तीरो तुफंग। ये शब्द पर्शियन दे, बसे बार बरीद तीरो तुफंग। औरंगजेब मैं देख रहा सा, इको दम तीरां ते गोलियां दी बारिश हुई। बसे बार बरीद तीरो तुफंग, जमी गश्त हमचू गुला लाला रंग। जिस जमीन ते तुसी बैठे हो गुरमुखो, गुरु गोबिंद सिंह दियां सिफतां कर रहे हो, जफरनामा कहंदे ये सारी जमीन इस तरह लाल हो गई जिवें पुस दे फुल खिले हुंदे आ। ये सारी धरती लाल सी जी। देखो कोई दूजा के आपां नहीं मनीए। बसे बार आप देख लो शेर जाके, बसे बार बरीद तीरो तुफंग, जमी गश्त हमचू गुला लाला रंग। ये सारी धरती लाल हो गई, तीरां दे बंदूकां दी सिवारिश हुई। बाबा जुझार सिंह जी उतरे, हजूर ने फिर अटारी ते आ गए। दो शते सिंह जी
जकारे छड्डदे होए सतगुरु गुरु गोबिंद सिंह आए। पर मैं कई बारी कहना किसी नूं इतिहास नूं माड़ा किसी नूं की कहना है, पर तवातीक तां कहंदी है ना, बकरीद किवें बन गई सी? बकरीद किवें बनी? हजरत इब्राहिम करके ना पट्टी बांधे पर किसी दे पैगंबर नमस्कार। हुण अल्लाह यार शंक जोगी ने कह दिता कि लक्ष्मण साहब बिरादर पाए तस्कीन जिगर था, सीता सी पति बरता बन राम को घर था, बाकी है कन्हैया ना उनका पिसर था, सच है गुरु गोविंद का रुतबा ही दिगर था। कटा दिए शीश शाम ने गीता को सुनाकर, रूह फूक दी गोविंद ने अपनी औलाद कटाकर। धन गुरु गोबिंद सिंह महाराज देख रहे जी, बाबा जुझार सिंह जी कलगी सजी इन्ने सोहने जी। ओ मैं तुम्हें उदाहरण दी, इन्ने सोहने संजी लेंदिया वेखदिया भुख लेंदी सी। सतगुरु जकारे छड़ रहा, बाबा जुझार सिंह जी रण तत्ते च उतरे आ। गुरमुखो जो शस्त्र उन्होंने कोल सुन सारे चलाए। इतिहास कहता है काफी लंबा समा, हालांकि जिहदे कॉलेज असीं पढ़दे हां उहदे नेड़े बाबा जुझार सिंह दा स्थान है जी शहादत बारे, उत्थे दूर जाके अखीर ते गुरु के लाल ते इक्को दम हमला होया। इनू जलंधरी सी मारन वाला, ये वाहिगुरू मैं मारन शब्द भी माड़ा नहीं हैगा, बाबा जी नूं बख्श सिंघां नूं भी झटका दिता। इत्थे फिर बाबा जुझार सिंह दे सीने च कुछ स्रोत कहंदे आ बरछी ਵੱਜਦੀ है, ਜਦੋਂ खिचदे आ ते आंदरां बाहर आ जांदियां, ਜ਼ਮੀਨ ਤੇ ਡਿੱਗਦੇ ਆ, शहादत दा जाम पी जाते आ। धन गुरु गोबिंद सिंह उच्ची सारी गड़ी विचों जयकारा छड्डदे आ। उधर सूरज छिप जाता है, दूजे पासे जंग मुक जाती है। धन गुरु गोबिंद सिंह उतरदे आ। सिख कोल ने गुरमुखो कोई फिल्म की शूटिंग नहीं सी, सब कुछ सारा दिन अखां नाल देखिया। मैं एक दिन कहा सी ਇੱਥੇ ਮਾਈਆਂ ਨਿਆਣੇ ਨੂੰ ਟੀਕਾ ਲਵਾਉਣਾ ਹੋਵੇ, ਮਾਈ ਬਾਹਰ ਨਿਕਲ ਜਾਂਦੀ, ਕਹਿੰਦੇ ਮੇਰੇ ਤੋਂ ਟੀਕਾ ਨਹੀਂ ਲਵਾਇਆ ਜਾਂਦਾ। ਪਿਓ ਬਾਹਰ ਨਿਕਲ ਜਾਂਦੇ, ਸਰਜਰੀ ਹੋਣੀ ਮੈਂ ਨਹੀਂ ਦੇਖ ਸਕਦਾ, ਮੈਂ ਘਰ ਬੈਠਾ ਵਾਂ, ਮੇਰਾ ਫਰੈਂਡ ਗਿਆ ਹੈ ਹਸਪਤਾਲ। ਉਹ ਇਹ ਜਿਗਰਾ ਕਿਹਦੇ ਕੋਲ ਹੋਵੇਗਾ? ਉਹਨੇ ਟੁਕੜੇ ਹੁੰਦੇ ਪੁੱਤ ਵੀ ਦੇਖੇ। ਜਦੋਂ ਪਿਤਾ ਜੀ ਨੇ ਉਦੋਂ ਪੁੱਤਰਾਂ ਦੇ ਟੁਕੜੇ ਦੇਖੇ, ਜਦੋਂ ਪੁੱਤਰ ਸੀ ਉਦੋਂ ਬਾਪੂ ਦਾ ਸੀਸ ਦੇਖਿਆ। ਹੁਣ ਕਿਹੜੇ ਸ਼ਬਦ ਵਰਤਨ ਗੁਰੂ ਗੋਬਿੰਦ ਸਿੰਘ ਲਈ? ਬਸ ਭਾਈ ਨੰਦ ਲਾਲ ਸਾਹਿਬ ਦੇ ਇਹਨਾਂ ਸ਼ਬਦਾਂ ਨਾਲ, ਕਾਦਰੇ ਹਰ ਕਾਰ। ਇੱਕ ਤੇ ਇਹਨੂੰ ਗੁਰੂ ਨਹੀਂ ਪੜਨਾ ਜੀ, ਕਦੀ ਨਹੀਂ। ਇਸ ਤਰ੍ਹਾਂ ਭਾਈ ਸਾਹਿਬ, ਇਹ ਗੁਰ ਸ਼ਬਦ ਹੈ, ਗੁਰੂ ਨਹੀਂ ਕਿਤੇ ਵੀ ਨਹੀਂ ਹੈਗਾ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾਂ ਯਾਰ ਗੁਰੂ ਗੋਬਿੰਦ ਸਿੰਘ। ਇਹ ਆਪਾਂ ਹੁਣ ਕੱਲ ਨੂੰ ਅੱਗੇ ਮਾਛੀਵਾੜਾ ਸਾਹਿਬ ਪਹੁੰਚਣਾ ਹੈ ਜੀ। ਲੜੀ ਆਪਾਂ, ਕਿਉਂਕਿ ਮੈਨੂੰ ਪਿਛਲੇ ਸਾਲ ਸੰਗਤ ਨੇ ਕਿਹਾ ਵੀ ਤੁਸੀਂ ਸਾਨੂੰ ਇਤਿਹਾਸ ਸੁਣਾਇਆ ਕਰੋ ਬਸ, ਤੇ ਮੈਂ ਤੁਹਾਡੀ ਗੱਲ ਮੰਨ ਕੇ ਕੋਈ ਗੂੜੀ ਗੱਲ ਨਹੀਂ ਕੀਤੀ, ਪਰ ਜ਼ਫਰਨਾਮਾ ਸਾਡੇ ਕੋਲ ਲਿਖਤ ਹੈ। ਅਸੀਂ ਹੁਣ ਆਓ ਜੀ, ਬਹਿ ਜਾਓ ਥੋੜਾ ਜਿਹਾ ਪਲੀਜ਼, ਮੇਰੀ ਬੇਨਤੀ ਜੇ, ਆਓ ਸਮਝੋ ਵੀ ਸ਼ਾਮ ਅੰਦਰ ਮਹਾਰਾਜ ਗੜੀ ਚ ਨੇ ਜੀ, ਬਾਹਰ ਸਿੰਘਾਂ ਦੇ ਸ਼ਰੀਰ ਪਏ ਨੇ, ਸਾਹਿਬਜ਼ਾਦੀਆਂ ਲਾਸ਼ਾਂ ਪਈਆਂ ਨੇ, ਤੇ ਤੁਹਾਡੀ ਇੱਕ ਆਵਾਜ਼ ਨਿਕਲਦੀ ਹੈ ਸਤਨਾਮ ਵਾਹਿਗੁਰੂ ਦੀ। ਸਾਰੇ ਉੱਚੀ ਆਵਾਜ਼ ਵਿੱਚ ਸਿਮਰਨ ਕਰੋ, ਮੇਰੀ ਬੇਨਤੀ ਹੈ। ਇਹ ਸਿਮਰਨ ਹੀ ਸਾਡੇ ਨਾਲ ਜਾਣਾ ਹੈ, ਕਰੋ ਕਿਰਪਾ ਜੀ ਸਾਰੇ। ਬਸ ਇਉਂ ਸਮਝੋ ਕੀ ਹੈ ਵੇ, ਸਮਝੋ ਅਸੀਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਬੈਠੇ ਆ, ਲਾਲ ਸ਼ਹੀਦ ਹੋ ਚੁੱਕੇ ਆ, ਤੇ ਗੜੀ ਵਿੱਚੋਂ ਸੱਚ ਦੀ ਆਵਾਜ਼ ਆਉਂਦੀ ਪਈ, ਕਰੋ ਕਿਰਪਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ
ਵਾਹਿਗੁਰੂ ਸਤਿਨਾਮ 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 ਵਾਹਿਗੁਰੂ। ਸਾਧ ਸੰਗਤ ਆਪ ਜੀ ਦਾ ਬਹੁਤ ਧੰਨਵਾਦ। ਮੈਂ ਸੱਚੀ ਮੁੱਚੀ ਟਾਈਮ ਭਾਈ ਸਾਹਿਬ ਜ਼ਿਆਦਾ ਲਾ ਗਿਆ। ਮੈਨੂੰ ਭਾਈ ਪਰਮਜੀਤ ਸਿੰਘ ਕਹਿੰਦੇ ਸਨ ਵੀ ਸਵਾ ਘੰਟਾ ਨਹੀਂ ਟੱਪਣਾ, ਪਰ ਮਾਹੌਲ ਇਹੋ ਜਿਹਾ ਸੀ, ਸੰਗਤ ਆ ਰਹੀ ਸੀ। ਤੁਹਾਡਾ ਸਭ ਦਾ ਧੰਨਵਾਦ। ਮੈਂ ਇੱਥੋਂ ਦੇ ਮੈਨੇਜਰ ਸਾਹਿਬ ਭਾਈ ਨੱਥਾ ਸਿੰਘ ਜੀ, ਭਾਈ ਅਮਰੀਕ ਸਿੰਘ, ਭਾਈ ਅਵਤਾਰ ਸਿੰਘ, ਗ੍ਰੰਥੀ ਸਾਹਿਬ ਦੀ ਕਥਾਵਾਚਕ ਸਾਹਿਬ, ਭਾਈ ਅਤਰ ਸਿੰਘ ਜੀ ਸਾਡੇ ਗੁਰਦੁਆਰਾ ਜੋਤੀ ਜੋਤ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ, ਗਿਆਨੀ ਸਤਨਾਮ ਸਿੰਘ ਜੀ ਵੱਲੋਂ ਪਟਨਾ ਸਾਹਿਬ ਜੀ ਦੇ ਕਥਾਵਾਚਕ ਸਾਹਿਬ, ਉਹਨਾਂ ਵੱਲੋਂ ਬੇਨਤੀ ਹੈ ਵੀ 29 ਤਰੀਕ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਪਟਨਾ ਸਾਹਿਬ ਮਨਾਇਆ ਜਾਣਾ ਹੈ। ਆਪ ਸੰਗਤ ਜ਼ਰੂਰ ਦੀਦਾਰ ਬਖਸ਼ਿਓ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਨੂੰ ਪਲੀਜ਼ ਮਾਛੀਵਾੜਾ ਸਾਹਿਬ ਆਪ ਜੀ ਵਕਤ ਸਿਰ, ਤੇ ਜਦੋਂ ਆਪਾਂ ਘਰੋਂ ਚੱਲਣਾ ਹੈ ਮਹਾਰਾਜ ਦੀ ਭੇਟਾ ਲੈ ਕੇ ਆਉਣੀ ਬਾਣੀ ਦੀ, ਰਸਤੇ 'ਚ ਬਾਣੀ ਪੜ੍ਹਦੇ ਸਿਮਰਨ ਕਰਦੇ ਆਈਏ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਰਾਮ ਕਲੀ